ਲੋਕਾਂ ਨੇ ਕਿਆ ਕਰਨਾ ਉਹ ਯਾਰ ਇੱਥੇ ਕਿੰਨੇ ਗੈਂਡੇ ਆ ਯਾਰ ਓਏ ਤਾੜੀ ਨਾ ਮਾਰਿਓ ਖਰਗੋਸ਼ ਉੱਡ ਜਾਣੇ ਜੇ ਇੱਕ ਬੰਦਾ ਮੋਢੇ ਤੇ ਫੱਟਾ ਬਾਜ ਦੇ ਨਹੀਂ ਕਟੱਪੇ ਨੇ ਆਪ ਨਹੀਂ ਮਾਰਿਆ ਕਟੱਪੇ ਨੂੰ ਪਿੱਛੋਂ ਉਹਨਾਂ ਨੇ ਕਿਹਾ ਉਹਨਾਂ ਨੇ ਇਹਨੂੰ ਕਟੱਪਾ ਚਾੜ ਜੀ ਗੇਮਾਂ ਬੰਦਾ ਖਲੋ ਕੇ ਕਹਿੰਦਾ ਵੇਖੀ ਅੱਖ ਚ ਊਂਠ ਤੇ ਨਹੀਂ ਪੈ ਗਏ अस्सलामुअलैकुम जी नाज़रीन टी टाइम में खुश आमदीद नाज़रीन। अच्छा तू घर गया राती अच्छा मेरी गल सुन तू राती जो घर गया अंदर वड़िया ते तू देखिया ते उथे कितने आदमी थे किन्ने सी सुहेल सी ते मेरा मुंडा छोटा फैजी दो जने आदमी कह रहे हो तो बच्चे ने ना नहीं बंदे किन्ने सी चार पूरे भाई ने माशाल्लाह उस्ताद ने तीन जने सी कि चार सी तीन चार जने है सी ना तीन चार जने है सी ना घर दे विच घर दे फर्द हैं ओके सरदार दो आदमी तू कहने चार जने सी यार ਦੋ ਮੇਰੇ ਵੱਲ ਭੇਜ ਦੇ ਬਰਾਬਰ ਕਰ ਬਚੇ ਇਹ ਮੁਨਾਫਕਤ ਹੁੰਦੀ ਫੈਸਲ ਸਾਹਿਬ ਤੁਸੀਂ ਬੰਦੇ ਹੋਰ ਮਤਲਬ ਦੋ ਘਟਾ ਕੇ ਦੱਸ ਰਹੇ ਤੁਸੀਂ ਕਿੰਨੇ ਜਣੇ ਸੀ ਕੱਲਾ ਹੀ ਸੀ ਤੂੰ हां वो दो थे और तुम तीन ਤਿੰਨ ਜਣੇ ਸੀ ਤੁਸੀਂ ਵੀ ਦੋ ਤੇਰੇ ਨਾਲ ਵੀ ਸੀ ਸੇਲ ਭਾਈ ਛੋਟਾ ਤੇ ਨਹੀਂ ਬਾਹਰੋਂ ਇਹਦੇ ਨਾਲ ਵੀ ਸੀ ਦੋ मैं ते रजा भाई सी राती ਤੇ ਆਰਫ ओ अपने अड्डे दे ਨਹੀਂ ਉਹ ਕਹਿ ਰਿਹਾ ਤਿੰਨ ਸੀ ਤੁਸੀਂ ਤਿੰਨ ਤੁਸੀਂ ਤੇ ਦੋ ਉੱਥੇ ਸੀ तीन जने फिर भी वापस आ गए ਉਂਝ ਜੀ हां चाह पी के आए सही चाह पी के आए ਤੇ ਕੁਛ ਵੀ ਨਹੀਂ ਕੋਈ ਗੱਲਬਾਤ ਕੋਈ ਨਹੀਂ ਦੱਸੀ ਉਹਨਾਂ ਨੇ नहीं ਅੱਛਾ ਜਦੋਂ ਤੂੰ ਬੰਦਿਆਂ ਨੂੰ ਦੇਖ ਲਿਆ हां ਖਾਲੀ ਹਾਂ ਨਹੀਂ ਵੈਸੇ ਤਾਂ ਵੀ ਖਾਲੀ ਹੱਥ ਨਹੀਂ ਹੋਣਾ ਚਾਹੀਦਾ ਅੱਛਾ नहीं और मेहमान जिधर जाइए बंदा खाली हाथ जाता है कराए थे ਹਾਂ ਕੀ ਸਮਝ ਕੇ ਆਏ ਸੀ ਉਹ ਕਿ ਫੈਸਲ ਲਾਹੌਰ ਗਿਆ ਓਏ ਯਾਰ ਕਰੀ ਜਾਂਦਾ ਅੱਗੋਂ ਠਹਿਰ ਜਾਓ ਅਰੇ ਓ ਸਾਂਭਾ ਸਾਂਬਾ ਕੌਣ ਹੈ ਤੁਹਾਡੇ ਚੋਂ ਇੰਨਾ ਤੋਂ ਹੋਣਾ ਦੇ ਮੈਂ ਉਹ ਸਾਂਭਾ ਤੇਰਾ ਮੂੰਹ ਸੰਭੀ ਵਰਗਾ ਤੂੰ ਹੀ ਸਾਂਭਾ ਹੋ ਜਾਣਾ ਇਹ ਜੋ ਕੋਈ ਨਹੀਂ ਕਾਮਾ ਤੇ ਕੀ ਤੂੰ ਰਿਤਿਕ ਰੋਸ਼ਨ ਇੰਨਾ ਤੋਂ ਹੋਣਾ ਵਾ ਇਹਨਾਂ ਦੇ ਭਾਈ ਸਾਂਭਾ ਬਣ ਜਾ और प्रीत दे कुत्ते दा ना ही बन ਅੱਛਾ ਇਹ ਦੱਸ सही गल पता की ਕਿ ਦਿਹਾੜੀ ਤੇਰੀ ਕਿੰਨੀ ਲੱਗੀ ਮਤਲਬ ਤੂੰ ਜਦੋਂ ਕਮਾ ਕੇ ਲਿਆ ਕਿੰਨੇ ਪੈਸੇ ਕਮਾ ਕੇ ਲਿਆ ਸੀ गल है भी साजी पता की गल ਲੱਖ ਰੁਪਏ ਕਮਾ ਕੇ ਲਿਆ ਸੀ ਕਿੰਨਾ ਕਮਾ ਕੇ ਲਿਆ ਸੀ ਯਾਨੀ ਤੈਨੂੰ ਸੈਲਰੀ ਜਿੰਨੀ ਵੀ ਮਿਲੀ ਲੱਖ ਰੁਪਇਆ नहीं सही ਇੱਕ ज्यादा ਟਾਈਮ ਦੀ ਕਾਹਦੀ ਸੈਲਰੀ ਹੁੰਦੀ 2 ਲੱਖ नहीं सही ज्यादा सी 3 ਲੱਖ 5 ਅੱਛਾ 5 ਲੱਖ ਕੰਪਿਊਟਰ ਜੀ ਦੱਸੋ ਜਰਾ 5 ਲੱਖ ਰੁਪਇਆ ਸੀ ਜਾਂ ਕੋਈ ਫਰਕ ਸੀ ਪੂਰੇ 50,000 50,000 ਰੁਪਇਆ ਤੂੰ ਲੈ ਕੇ ਆਇਆ ਬਗੈਰ ਤਾਂ ਤੂੰ 5 ਲੱਖ ਕਹਿ ਰਿਹਾ ਅੱਛਾ ਇਹ ਦੱਸ 50,000 ਲੈ ਕੇ ਆਇਆ ਸੀ ਨਾ ਕਿੱਥੇ ਆਉ अब ठीक है ਅੱਛਾ ਫਰੀਦ ਸਾਹਿਬ ਤੁਸੀਂ ਇਹ ਦੱਸੋ ਕਿ ਜਦੋਂ ਇੱਕ ਜ਼ਿੰਦਗੀ 'ਚ ਤੁਹਾਡੇ ਤੇ ਮੌਕਾ ਆਇਆ ਸੀ ਕਿ ਮਸਲਾ ਇਦਾਂ ਦਾ ਬਣ ਗਿਆ ਸੀ ਤੇ ਤੁਸੀਂ ਭਾਬੀ ਨੂੰ ਇੱਕ ਗੱਲ ਕਹੀ ਸੀ ਬੜੇ ਗੁੱਸੇ 'ਚ ਉਹ ਮੈਂ ਤੁਹਾਨੂੰ ਸੁਣਾ ਵੀ ਦੇਣਾ ਕੰਪਿਊਟਰ ਜੀ ਜ਼ਰਾ ਉਹ ਜਿਹੜਾ ਫਰੀਦ ਨੇ ਕਿਹਾ ਸੀ ਉਹ ਸੁਣਾਉਣਾ ਜ਼ਰਾ बसंती कुत्तों के सामने मत नाचना आ केड़ी गल हुई ओए फैसले ਯਾਰ ਮੇਰੀ ਗੱਲ ਸੁਣ ਕੋਈ ਗੱਲ ਨਹੀਂ कमिटमेंट जबान दा पक्का होना चाहिए है बंदे नु पहले पैसे नहीं सी लेने चाहिए तैਨੂੰ ਅੱਛਾ ਠਹਿਰ ਜੋ ਲੋ ਨਾਦਰ ਨੇ ਇੱਕ ਵੈਸੇ ਹੀ ਮੈਂ ਜ਼ਰਾ ਉਹਨੂੰ ਕੀ ਕਹਿੰਦੇ ਨੇ ਨਹੀਂ ਸ਼ਰਾਰਤ ਨੇ ਇੱਕ ਕ੍ਰੀਏਟੀਵਿਟੀ ਸੀ ਹਾਂ ਚਲੋ ਜੀ ਤੇ ਨਾਜ਼ਰੀਨ ਅਸੀਂ ਚਾਹ ਰਹੇ ਉਹੀ ਸਿਸਟਮ ਗੱਲ ਇੱਕ ਭਾਈ ਨੇ ਸਾਨੂੰ ਕਿਹਾ ਸੀ ਬੜੀ ਦੇਰ ਦਾ ਉਹਨੇ ਕਿਹਾ ਕਹਿੰਦਾ ਯਾਰ ਤੁਸੀਂ ਨਾ ਇੱਕ ਫਾਰਮੈਟ ਕਰਨਾ ਕਿ ਅਗਰ ਉੱਡਣ ਵਾਲੀਆਂ ਛਾਵਾਂ ਜ਼ਮੀਨ ਤੇ ਫਿਰਦੀਆਂ ਹੁੰਦੀਆਂ ਜ਼ਮੀਨ ਵਾਲੀਆਂ ਛਾਵਾਂ ਉੱਡਦੀਆਂ ਹੁੰਦੀਆਂ मसलन ਜਿੰਨੇ ਵੀ ਉੱਡਣ ਵਾਲੇ ਪਰਿੰਦੇ ਨੇ ਜਾਂ ਕੋਈ ਚੀਜ਼ਾਂ ਨੇ ਹੈਲੀਕਾਪਟਰ ਨਹੀਂ ਜਾਨਦਾਰ ਚੀਜ਼ਾਂ ਉਹ ਸਾਰੀਆਂ ਜ਼ਮੀਨ ਵਾਲੀਆਂ ਹੁੰਦੀਆਂ अच्छा ਤੇ ਜ਼ਮੀਨ ਵਾਲੀਆਂ ਸਾਰੀਆਂ ਉੱਡਣ ਵਾਲੀਆਂ ਹੁੰਦੀਆਂ मसलन जमीन वाली केड़ियां ਮਤਲਬ ਕਿ ਯਾਰ ਅੱਜ ਤੁਹਾਡੇ ਘਰ ਪਰੌਣੇ ਆ ਗਏ ਤੁਹਾਡੀ ਕੰਧ ਤੇ ਮੱਝ ਬੈਠੀ
ਸਾਜੀ ਪ੍ਰਾਹੁਣੇ ਫਿਰ ਆਣੇ ਕਿਉਂ, ਪ੍ਰਾਹੁਣੇ ਉੱਠਣੇ ਕਾਂ ਦੀ ਜਗ੍ਹਾ ਮੱਝ ਹੁੰਦੀ, ਮਤਲਬ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ। ਮੇਰੇ ਸਹੀ ਇੰਜ ਹੋਣਾ ਹੀ ਨੀਗਾ। ਲੋ ਯਾਰ ਛੱਤਾਂ ਟੁੱਟ ਜਾਣੀਆਂ ਸੀ, ਹਾਥੀ ਕਿੱਥੇ ਛੱਤ ਤੇ ਬੈਠਦਾ। ਠੀਕ ਆ, ਹਾਂ ਸਾਡੀ ਲੋਕਾਂ ਨੇ ਇੱਕ ਦੂਜੇ ਦੇ ਘਰਾਂ ਜਾ ਕੇ ਨੇ ਬਾਜੀ ਤੁਹਾਡੀ ਛੱਤ ਤੇ ਸਾਡਾ ਹਾਥੀ ਬਹਿ ਗਿਆ। ਕੁਛ ਇਹ ਦੇਖੋ ਕਿ ਜੇ ਖੋਤੇ ਘੋਂਸਲੇ ਬਣਾਉਂਦੇ ਤੇ ਉਹ ਕਿੱਡੇ ਕਿੱਡੇ ਉੜਦੇ ਸੀ। ਆ ਜ਼ੈਬਰਾ ਥੱਲੇ ਉਤਰ ਕੇ ਕੁੰਡੀ ਚੋਂ ਪਾਣੀ ਪੀਂਦੇ ਆ। ਕੌਣ? ਜ਼ੈਬਰਾ। ਉਹ ਕੁੰਡੀਆਂ ਨਹੀਂ ਪਈਆਂ ਹੁੰਦੀਆਂ ਸਾਰਿਆਂ ਉਹਦੇ ਅੱਗੇ ਹੀ ਥੱਲੇ ਹੁੰਦਾ ਵਾ। ਨਹੀਂ, ਉੱਤਰ ਕੇ ਉੱਤੋਂ ਥੱਲੇ ਉਤਰ ਕੇ। ਅੱਛਾ ਉੱਡਦਾ ਪਿਆ ਸੀ, ਉੱਡਦਾ ਥੱਲੇ ਗੁੱਡ ਸ਼ਾਟ। ਪਾਣੀ ਪੀ ਕੇ ਫੇਰ ਉੱਡ ਗਏ। ਹਾਂ ਸਹੀ ਗੱਲ ਆ ਯਾਰ ਕਸਮ ਸਹੀ ਗੱਲ ਆ। ਕੀ ਯਾਰ ਨਹੀਂ ਇੰਜ ਨਹੀਂ ਸੀ ਹੋਣਾ। ਅੱਛਾ ਗੱਡੀਆਂ ਅੱਗੇ, ਕਿੱਦਾਂ ਦੀਆਂ ਗੱਲਾਂ ਹੋਣੀਆਂ ਸੀ। ਗੱਡੀਆਂ ਅੱਗੇ ਅਕਸਰ ਮੋਟਰਵੇ ਤੇ ਕੁੱਤੇ ਆ ਜਾਂਦੇ ਨੇ ਨਾ, ਤੇ ਉਦੋਂ ਬਾਅਦ ਦੇ ਵਿੱਚ ਆਉਣਾ ਸੀ ਕਾਬ ਥੱਲੇ ਆ ਗਿਆ। ਨਹੀਂ ਉਹ ਵੀ ਆ ਸਕਦਾ ਵਾ। ਕੰਧਾਂ ਤੇ ਲਿਖਿਆ ਹੋਣਾ ਸੀਗਾ ਉੱਲੂ ਕਾ ਕਊਆ ਕੂੜਾ ਫੇਂਕਦਾ। ਇੱਕ ਬੰਦਾ ਸ਼ਿਕਾਰ ਤੇ ਗਿਆ, ਚੀਤੇ ਨੂੰ ਪੈਰ ਮਾਰ ਕੇ ਕਹਿੰਦੇ ਤੁਹਾਡੀ ਛੱਤ ਤੇ ਡਿੱਗਿਆ ਉਹ ਮੈਨੂੰ। ਆਹ ਤੁਹਾਡੇ ਛੱਤ ਤੇ ਸਾਡਾ ਚੀਟਾ ਡਿੱਗ ਗਿਆ। ਆਹੋ ਤੇ ਲੋਕਾਂ ਨੇ ਮਤਲਬ ਕਿ ਕਹਿ ਲਓ ਕਿ ਤੁਸੀਂ ਕੌਵਾ ਲੈ ਕੇ ਜਾਇਆ ਕਰਨਾ ਸੀ ਤੇ ਉੱਤੋਂ ਕੁੱਤੇ ਨੂੰ ਮਾਰ ਕੇ ਉਹਨੂੰ ਕਿਹਾ ਕਰਨਾ ਸੀ ਇਹਨੂੰ ਫੜ ਕੇ ਲਿਆ। ਆਹ ਤੇ ਦੀਵਾਰਾਂ ਤੇ ਲਿਖਿਆ ਹੋਣਾ ਸੀ ਕਬੂਤਰ का बच्चा पेशाब कर रहा है। ਪੂਰਾ ਫੈਂਕ ਰਿਹਾ। ਹਾਂ ਬੰਦਾ ਖਲੋ ਕੇ ਕਹਿੰਦਾ ਵੇਖੀ ਅੱਖ ਚ ਊਂਠ ਤੇ ਨਹੀਂ ਪੈ ਗਏ। ਜੀ ਆਹ ਸਹੀ ਗੱਲ ਸਹੀ ਗੱਲ। ਸਹੀ ਹੈ। ਲੋਕਾਂ ਨੇ ਅੱਜ ਕਿਆ ਕਰਨਾ, ਉਹ ਯਾਰ ਇੱਥੇ ਕਿੰਨੇ ਗੈਂਡੇ ਆ ਯਾਰ। ਹਨਾ ਫਿਰ ਲੋਕਾਂ ਕਹਿੰਦੇ ਯਾਰ ਸ਼ਾਇਦ ਵਾਲੀ ਜਿਹੜੀ ਬੱਕਰੀ ਹੈ ਨਾ ਉਹਦੇ ਡੇਂਗੂ ਲੱਗਾ ਹੋਇਆ ਬੱਕਰੀ। ਉਹ ਫਲਾਂ ਜਿਹੜਾ ਨਹੀਂ ਦਰਖਤ, ਉੱਥੇ ਸਾਜੀ ਪਹਾੜੀ ਬੱਕਰੀਆਂ ਦਾ ਛੱਤਾ ਲੱਗਾ। ਹੋਰ ਛੋਟੀ ਬੱਕਰੀ ਦਾ ਛੱਤਾ ਲੱਗਾ। ਸਹੀ ਗੱਲ। ਬੰਦਾ ਭਾਈ ਦਾਣੇ ਸੁੱਟ ਕੇ ਹਾਰਨ ਨੂੰ ਕਹਿੰਦੇ ਆ ਆ। ਨਾਲ ਦਾ ਹਮਸਾਇਆ ਕਹਿੰਦੇ ਹੋਵੇ ਯਾਰ ਸਵੇਰ ਦੀਆਂ ਮੱਛਲੀਆਂ ਡਾਈਆਂ ਹੋਈਆਂ ਹੀ ਨਹੀਂ ਕਿਤੇ। ਆਹੋ ਘਰ ਪ੍ਰਾਹੁਣੇ ਆ ਜਾਣ ਤੇ ਕਹਿਣ ਯਾਰ ਦੁੱਧ ਨਹੀਂ ਆ ਗਿਆ ਤੇ ਅਕਾਬ ਚੋਲੋ। ਯਾਰ ਇੱਕ ਬੰਦਾ ਮੋਢੇ ਤੇ ਕੱਟਾ ਬਾਜ ਕਰੇ ਤੋਤੇ ਦੀ ਜਗ੍ਹਾ ਤੇ ਕੱਟਾ। ਆਹ ਸਹੀ ਗੱਲ, ਮੋਢੇ ਤੇ ਕੱਟਾ ਪਾ ਕੇ ਫਿਰ ਰਹੇ ਯਾਰ। ਓਏ ਹੋਏ ਸਾਜੀ ਪਿੰਜਰਿਆਂ 'ਚ ਜ਼ੈਬਰੇ ਰੱਖੇ ਨੇ ਲੋਕਾਂ ਨੇ। ਉਹਨਾਂ ਨੂੰ ਕਹਿ ਰਹੇ ਮੀਆਂ ਜ਼ੈਬਰੇ ਤੁਹਾਡੀ ਕਹਾਣੀ ਗਾਨੀਆਂ ਨੇ ਤੋਤੇ ਟਾਂਗਿਆਂ ਦੇ ਅੱਗੇ ਜੋ ਇਹ ਨੇ। ਸਾਜੀ ਫਿਰ ਕੋਇਲ ਜੰਗਲ ਦਾ ਸ਼ੇਰ ਹੋਣੀ ਸੀ। ਆਹੋ ਜੰਗਲ ਦਾ ਬਾਦਸ਼ਾਹ ਹੋਣੀ ਸੀ। ਯਾਰ ਫੈਸਲ ਸਾਹਿਬ ਨੇ ਕਹਿ ਦਿੱਤਾ ਬੱਚਾ ਨਾ ਚੁਰੀ ਮਾਰ ਦਿਓ ਉਹਦੇ ਵਿਚਾਰੇ ਦੇ। ਹੈ ਚਲੇਗਾ। ਪਤਾ ਲੱਗਿਆ ਯਾਰ ਸੁਬਹ ਯਾਰ ਮੈਂ ਛੱਤ ਤੇ ਸੁੱਤਾ ਉੱਤੇ ਬਿੱਲੀ ਚੁੰਝ ਮਾਰ ਗਈ। ਬਿੱਲੀ ਚੁੰਝ ਮਾਰ ਗਈ। ਮੈਂ ਸੁੱਤਾ ਪਿਆ ਸੀ ਯਾਰ, ਇੰਜ ਕਰਕੇ ਮੇਰੇ ਉੱਤੋਂ ਮਗਰਮੱਛ ਲੱਗੇ। ਇਹ ਤਾਰਾਂ ਤੇ ਜਿਹਦੇ ਭਾਈ ਕੁੱਤੇ ਬਹਿ ਗਏ ਉਹਨੇ ਕਹਿਣਾ ਪਰੋਣੇ ਆਣੇ ਤੱਕ। ਨਹੀਂ ਸਾਜੀਓ ਦੇ ਗਾਣੇ ਵੀ ਦੱਸਦੇ ਨੇ ਸਾਡਾ ਹਾਥੀਆਂ ਦਾ ਚੰਬਾ ਵੇ ਬਾਬਾ ਲਸਾਉ ਦੀ ਦੇਣਾ। ਪਤਾ ਹੋਣਾ ਸੀ ਯਾਰ ਛੱਪੜਾ ਉਹਦੇ ਆਲੇ ਦੁਆਲੇ ਸਾਰੇ ਠੂਏ ਉੱਡਣ ਦੇ ਹੁੰਦੇ ਛੱਪੜ ਦੇ ਆਲੇ ਦੁਆਲੇ। ਜੋ ਗਾਣੇ ਵੀ ਹੋਣੇ ਸੀ ਲੂਮੜ ਸੀ ਤੇਰੀ ਬੋਲੀ ਲੋਕਾਂ ਕਹਿਣਾ ਸੀ ਯਾਰ ਮੈਂ ਮੱਝ ਨੂੰ ਫੈਰ ਮਾਰਨਾ ਤੇ ਕੁੱਤਾ ਭੇਜ ਫੜ ਕੇ ਲਿਆ। ਕਿਹਦਾ ਮਤਲਬ ਉਹਦੇ ਟਹਿਣੀ ਦੇ ਉੱਤੇ ਚਾਰ ਛੋਟੇ ਨਾ ਮਤਲਬ ਨਿੱਕੇ ਕੱਟੇ ਬੈਠੇ ਨੇ ਚਾਰ। ਹਨਾ ਆਹੋ ਓਏ ਤਾੜੀ ਨਾ ਮਾਰਿਓ ਖਰਗੋਸ਼ ਉੱਡ ਜਾਣੇ ਜੇ। ਉਹਨੇ ਕਿਹਾ ਯਾਰ ਉਹਨੇ ਤਾੜੀ ਮਾਰ ਕੇ ਮੇਰੇ ਖਰਗੋਸ਼ ਉਡਾਤੇ ਸਾਰੇ। ਉਹ ਮੇਰੇ ਦੁੱਧ ਚ ਬਿੱਲੀ ਪੈ ਗਈ ਯਾਰ। ਮੇਰੇ ਦੁੱਧ ਚ ਬਿੱਲੀ ਪੈ ਗਈ। ਆਹੋ ਤਾਂ ਲੋਕੀ ਕਹਿੰਦੇ ਨੇ ਮੇਰੇ ਤੋਤੇ ਉੱਡ ਜਾਣੇ, ਫਿਰ ਲੋਕਾਂ ਨੇ ਓਏ ਮੇਰੇ ਤੋਤੇ ਡੁੱਬ ਗਏ। ਉੱਡ ਗਏ ਨਹੀਂ। ਯਾਰ ਲੋਕਾਂ ਕਹਿਣਾ ਸੀ ਯਾਰ ਕਿਤੋਂ ਰਾਹ ਬਘਿਆੜ ਲੱਭੇ ਨਾ। ਐਸਾ ਤਾਂ ਤੁਸੀਂ ਮਜ਼ਾਕਰਾ ਸਮਝ ਲਓ ਇਹਨੂੰ ਵੀ। ਅੱਛਾ ਸਾਜੀ ਸਾਡੇ ਸ਼ੋਰ ਨੂੰ ਮਜ਼ਾਕਰਾ ਸਮਝ ਲਓ ਦੋ। ਸਾਜੀ ਇੱਕ ਹੁੰਦਾ ਮੁਨਾਫਕਾਨਾ ਰਵੱਈਆ। ਮੈਂ ਫੈਸਲ ਸਾਹਿਬ ਨੂੰ ਅੱਗੇ ਬਾਹਰ ਬੈਠੇ ਗੱਲ ਕਰ ਰਹੇ, ਮੈਂ ਕਿਹਾ ਫੈਸਲ ਸਾਹਿਬ ਕੀ ਵਜ੍ਹਾ? ਕਹਿੰਦਾ ਫਰੀ ਸਾਹਿਬ ਸੱਚ ਪੁੱਛੋ ਤੇ ਮੇਰਾ ਕੰਮ ਕਰਨ ਨੂੰ ਦਿਲ ਹੀ ਨਹੀਂ ਕਰਦਾ। ਕਿਉਂ ਜੀ ਇਹ ਗੱਲ ਕੀਤੀ ਕਿ ਨਹੀਂ ਤੁਸੀਂ? ਨਹੀਂ ਕੀਤੀ ਉਹਨੇ, ਉਹ ਮੁੱਕਰ ਗਿਆ ਏ ਥੋੜੇ ਦਿਨਾਂ ਤੋਂ। ਕੌਣ ਸੀ? ਤੁਸੀਂ ਬੈਠੇ ਸੀ ਬਾਹਰ? ਹਾਂਜੀ ਮੈਂ ਬੈਠੇ, ਤੁਸੀਂ ਬਿਲਕੁਲ ਕਿਹਾ ਵਕਤ। ਇਹ ਨਹੀਂ ਕਿਹਾ ਕਿ ਤੁਸੀਂ ਇੱਥੇ, ਤੁਸੀਂ ਕਿਹਾ ਮੇਰਾ ਇੱਥੇ ਵੀ ਉੱਥੇ ਵੀ ਕਰਨ ਨੂੰ ਦਿਲ ਨਹੀਂ ਕਰਨ ਦੇ। ਇਦਾਂ ਹੀ ਹੈ
ਕਿਤੇ ਵੀ ਨਹੀਂ ਦਿਲ ਕਰ ਰਿਹਾ ਤੇਰਾ ਕੰਮ ਕਰਨ ਨੂੰ ਨਹੀਂ ਤੇ ਸਰ ਛੱਡ ਦੇ। ਮੈਂ ਕਿਹਾ ਹੀ ਨਹੀਂਗਾ। ਕੱਲ ਕਹਿੰਦੇ ਸੀ ਮੈਂ 2-3 ਦਿਨ ਤੋਂ ਘਰ ਨਹੀਂ ਗਿਆ, ਕਹਿੰਦੇ ਸੀ ਉਹ। ਇਹ ਵੀ ਨਹੀਂ ਮੈਂ ਕਿਹਾ। ਪ੍ਰੀਤ ਕੈਸਾ ਲੱਗਣਾ ਸੀ ਉੜਦਾ ਉੜਦਾ 12 ਸਿੰਘਾਂ ਤਾਰਾਂ 'ਚ ਫਸਿਆ। 12 ਸਿੰਘਾਂ ਤੇ ਲੋਕੀ ਸੋਟੀਆਂ ਮਾਰ ਮਾਰ ਕੇ ਲਾ ਰਹੇ ਆ 12 ਸਿੰਘਾਂ। ਇਹ ਬੜਾ ਭੈੜਾ ਚੇਤਾ ਹੁੰਦਾ ਜਦੋਂ ਇੱਕ ਪਰ ਫਸ ਜਾਂਦਾ ਨਾ ਤੇ ਉਹ ਵਿਚਾਰਾ ਉੱਡ ਕੇ ਨਾ ਤੇ ਫੇਰ ਆਂ ਜਾਂਦਾ। ਓਏ ਯਾਰ ਅੱਲਾ ਮਾਫੀ ਦੇ। ਬਿੱਲੀਆਂ ਬਹੁਤ ਛਾਲਾਂ ਮਾਰਦੀਆਂ ਨੇ ਖੰਭਿਆਂ ਤੇ। ਹਾਂਜੀ ਉਸਤਾਦ ਜੀ ਮੈਂ ਹੱਥੀਂ ਇੱਕ ਬਿੱਲੀ ਉਹ ਟ੍ਰਾਂਸਫਾਰਮ ਤੋਂ ਲਾਈ ਹੈ ਜਿਹੜੀ ਛੋਟੀ ਨਾ। ਓਏ ਹੋਏ ਹੋਏ ਉਸਤਾਦ ਜੀ ਮੇਰੀ ਦੁਕਾਨ ਹੁੰਦੀ ਸੀ ਇਹਦੀ ਡਰਾਈ ਫਰੂਟ ਦੀ ਰਜ਼ਾਬਾਦ 8 ਨੰਬਰ ਦੇ ਨੁੱਕਰ ਤੇ। ਸਾਡੇ ਬਿਲਕੁਲ ਮੇਰੀ ਦੁਕਾਨ ਦੇ ਅੱਗੇ ਖੰਭਾ ਸੀ, ਉੱਥੇ ਨਾ ਉੱਤੋਂ ਕਿਤੇ ਉਹਨੇ ਛਾਲ ਮਾਰੀ। ਉੱਪਰੋਂ ਵੇਖੋ ਨਾ ਟ੍ਰਾਂਸਫਾਰਮ ਤੇ 4-6 ਤਾਰਾਂ ਲੱਗੀਆਂ ਹੁੰਦੀਆਂ ਨਾ, ਉਹਨਾਂ ਦੇ ਦਰਮਿਆਨ 'ਚ ਜਗ੍ਹਾ ਹੁੰਦੀ, ਉਹਨੇ ਉੱਥੇ ਛਾਲ ਮਾਰੀ ਜਵਾ ਉੱਥੇ ਹੀ ਇੰਝ ਹੋ ਗਈ। ਉਹ ਹਿੱਲੀ ਨਹੀਂ ਉੱਥੋਂ, ਪਤਾ ਨਹੀਂ ਉੱਥੇ ਜਾਨ ਹੀ ਮੁੱਕ ਗਈ। ਹੁਣ ਉਹ ਚੰਗਾਰੇ ਜੇ ਨਿਕਲੇ ਤੇ ਉਹ ਕਿਸੇ ਨੇ ਕਿਹਾ ਉਹ ਬਿੱਲੀ ਉਹ ਬਿੱਲੀ ਉਹ ਬਿੱਲੀ। ਸਾਹ ਜੀ ਮੈਂ ਉਹ ਘਰ ਜਿਹੜੀ ਬਿਲਡਿੰਗ 'ਚ ਸਾਡੀ ਦੁਕਾਨ ਸੀ ਨਾ, ਜਿਸ ਘਰ 'ਚ ਬਾਹਰ ਦੁਕਾਨਾਂ ਸੀ, ਉਹ ਵੀ ਮੇਰੇ ਰਿਸ਼ਤੇਦਾਰਾਂ ਦਾ ਘਰ ਸੀ। ਮੈਂ ਉਹ ਗਿਆ ਉੱਪਰ ਛੱਤ ਤੋਂ, ਜਦੋਂ ਮੈਂ ਦੇਖਿਆ ਸਾਹ ਜੀ ਹੁਣ ਇੰਝ ਜਿਹੜੀਆਂ ਤਾਰਾਂ ਲੱਗੀਆਂ ਨੇ ਮਸਾ 2 ਇੱਧਰ 2 ਇੱਧਰ ਦੇ ਦਰਮਿਆਨ 'ਚੋਂ ਆਈ, ਲੇਕਿਨ ਸਾਹ ਲੈ ਰਹੀ ਸੀ। ਸਾਨੂੰ ਇਹ ਸੀ ਕਿ ਜੇ ਤੇ ਫਾਰਗ ਹੋ ਗਈ ਫੇਰ ਤੇ ਛੱਡ ਦਿਓ, ਲੇਕਿਨ ਉਹ ਸਾਹ ਲੈ ਰਹੀ ਸੀ। ਸਾਹ ਜੀ ਸੋਟੀ ਲੱਭੀ ਸੁੱਕੀ, ਸਾਰੇ ਚੜ, ਤੈਨੂੰ ਪਤਾ ਏਦਾਂ ਦਾ ਕੰਮ ਹੋਵੇ ਮਹੱਲੇ 'ਚ ਬਹੁਤ ਤਬਾਹੀ ਫਿਰ ਜਾਂਦੀ ਹੈ। ਸੋਸ਼ਲ ਵਰਕਰ ਸਾਰੇ ਹੀ ਦਿਲ ਕਰ, ਸਾਨੂੰ ਇਹ ਡਰ ਲੱਗਣ ਲੱਗ ਪਿਆ ਸੀ ਜਿਹੜਾ ਬਨੇਰਾ ਨਹੀਂ ਉਹ ਇਹਨਾਂ ਥੱਲੇ ਜਾ ਪਵੇ। ਜਿੰਨੇ ਲੋਕੀ ਓਏ ਇਧਰੋਂ ਮਾਰ ਓਏ ਓਏ ਆ ਫੜ ਓਏ ਆ ਫੜੋ ਠਹਿਰ ਜੋ ਏਦਾਂ ਕਰੋ ਸਾਰੇ ਆ ਟੈਪ ਤੇ ਉਧਰ ਨਾਲੋਂ ਬਹੁਤੇ ਥੱਲੇ ਖਲੋਤੇ ਸੜਕ 'ਚ। ਹਾਂ ਕੀ ਬਣਿਆ ਟਰੈਕਟਰ। ਅਸੀਂ ਉਸਤਾਦ ਜੀ ਸੋਟੀ ਦੇ ਨਾਲ ਨਾ ਫੜ ਕੇ ਮੈਂ ਉਹਨੂੰ ਮੈਂ ਥੋੜਾ ਜਿਹਾ ਇੰਝ ਹਿਲਾਇਆ ਤੇ ਜਦੋਂ ਸੋਟੀ ਲੱਗੀ ਨਾ ਉਦੋਂ ਥੋੜੀ ਜਿਹੀ ਇੰਝ ਹੋਈ। ਉਸ ਤੋਂ ਬਾਅਦ ਮੈਂ ਕਿਹਾ ਯਾਰ ਇਹਨੂੰ ਅਗਰ ਮੈਂ ਛੇੜਿਆ ਨਾ ਤੇ ਇਹ ਉੱਠੇਗੀ ਤੇ ਫਿਰ ਇਹਨੂੰ ਇੰਝ ਅੜਾ ਕੇ ਨਾ ਸੋਟੀ ਇੱਕਦਮ ਧੱਕਾ ਲਾ ਕੇ ਥੱਲੇ ਝਟਕੇ ਨਾਲ ਛੇੜ ਦਿਓ। ਉਸਤਾਦ ਜੀ ਉਹ ਇੰਝ ਕਰਕੇ ਉਹਦੇ ਨਾਲ ਨਾ ਉਹਦੀ ਪਿਛਲੀ ਲੱਤ ਦੇ ਨਾਲ ਪਤਾ ਨਹੀਂ ਕਿੱਥੇ ਸੋਟੀ ਫਸਾ ਕੇ ਨਾ ਮੈਂ ਇੰਝ ਕੀਤਾ ਤੇ ਉਹ ਅੱਗੇ ਨੂੰ ਰਿੜ ਗਈ, ਉੱਤੋਂ ਡਿੱਗੀ ਖੰਭੇ ਦੇ ਦਰਮਿਆਨ ਦੇ ਵਿੱਚੋਂ ਥੱਲੇ ਥੱਲੇ। ਹਾਂ ਬਚ ਗਈ। ਫਿਰ ਉਹਨੂੰ ਅਸੀਂ ਦੁੱਧ ਰੱਖਿਆ, ਲੇਕਿਨ ਉਹਦੀ ਹਿੰਮਤ ਨਹੀਂ ਸੀਗੀ, ਲੇਕਿਨ ਪਈ ਰਹੀ, ਉਹ ਜੀਂਦੀ ਸੀ। ਮੇਰੀ ਦੁਕਾਨ ਤੇ ਇੱਕ ਮੁੰਡਾ ਕੰਮ ਕਰਦਾ ਸੀ, ਸਾਡੀ ਦੁਕਾਨ ਤੇ ਨਾ ਜ਼ੁਲਫੀ। ਸਾਡਾ ਨਾ ਮਰਕਜ਼ੀ ਬਲਬ ਹੁੰਦਾ ਸੀ ਉਦੋਂ 450 ਵਾਟ ਦਾ ਫਿਲਮ ਦਾ ਮਰਕਜ਼ੀ ਬਲਬ ਹੁੰਦਾ, ਉਹਨੂੰ ਚਲਾਓ ਨਾ ਤੇ ਉਹ ਬਿਲਕੁਲ ਇੰਨੀ ਕੁ ਲਾਈਟ ਉਹਦੀ ਸ਼ੁਰੂ ਹੁੰਦੀ, ਫਿਰ ਉਹਦੇ ਪਿੱਛੇ ਚੋਕ ਲੱਗੀ ਹੁੰਦੀ, ਉਹ ਚੋਕ ਦੇ ਨਾਲ ਚੱਲਦਾ। ਫਿਰ ਉਹ ਐਸਾ ਨਾ 4-5 ਮਿੰਟ 'ਚ ਫੁੱਲ ਤਬਾਹੀ ਫਿਰ ਦਿੰਦਾ। ਉਹ ਮਰਕਜ਼ੀ ਬਲਬ ਉਹਨੂੰ ਕਹਿੰਦੇ, ਮਰਕਰੀ ਸੌਰੀ ਮਰਕਜ਼ੀ ਨਹੀਂ ਮਰਕਰੀ, ਉਹ ਬਲਬ ਸੀ। ਉਹ ਅਸੀਂ ਹੁਣ ਜਦੋਂ ਉਹਨੂੰ ਲਾਈਦਾ ਸੀ ਨਾ ਬੰਦ ਵੀ ਉਹਨੂੰ ਪਹਿਲੇ ਕਰੀਦਾ ਸੀ ਕਿੰਨੀ ਦੇਰ ਉਹ ਠੰਡਾ ਹੋ ਜਾਂਦਾ। ਫਿਰ ਉਹ ਉੱਪਰੋਂ ਦੀ ਤਾਰ ਤੋਂ ਹੀ ਇੰਝ ਫੜ ਕੇ ਨਾ, ਤਾਰ ਕੁੰਡੀ ਲੜਾਈ ਹੁੰਦੀ ਸੀ, ਤਾਰ ਫੜ ਕੇ ਨਾ ਇੰਝ ਕਰਕੇ ਅੰਦਰ ਬੋਰੀਆਂ ਲੱਗੀਆਂ ਹੁੰਦੀਆਂ ਸੀ ਨਾ ਮੂੰਗਫਲੀ ਦੀਆਂ, ਉਹਦੇ ਉੱਤੇ ਰੱਖ ਦਈਦਾ ਸੀ। ਉਹ ਕਿਸੇ ਦਿਨ ਕਿਤੇ ਮਤਲਬ ਉਹਨੂੰ ਬੰਦ ਕੀਤਾ ਵਾ, ਬੰਦ ਕਰਕੇ ਤੇ ਇੰਝ ਕਰਕੇ ਉੱਤੇ ਰੱਖ ਦਿੱਤਾ ਵਾ। ਤੇ ਬੋਰੀਆਂ ਹੁਣ 2 ਪਹਿਲੇ ਕੱਢੀਆਂ ਨੇ ਦਿਨੇ, ਯਾਨੀ ਦੁਕਾਨ ਖੋਲ ਲਈ ਨਾ 12-1 ਵਜੇ, ਤੇ ਹੁਣ 2 ਬੋਰੀਆਂ ਕੱਢਣੀਆਂ, ਬਲਬ ਚੁੱਕ ਕੇ 2 ਬੋਰੀਆਂ ਕੱਢੀਆਂ ਤੇ ਬਲਬ ਉੱਤੇ ਰੱਖਿਆ ਤੇ ਬੋਰੀਆਂ ਨੀਵੀਆਂ ਹੋ ਗਈਆਂ। ਹੁਣ ਜ਼ਮੀਨ ਤੇ ਪੈਰ ਰੱਖ ਕੇ ਵੀ ਤੁਸੀਂ, ਅੱਗੇ ਹੁੰਦਾ ਸੀ ਬੋਰੀਆਂ ਤੇ ਚੜ੍ਹ ਕੇ ਉੱਤੇ ਰੱਖਣਾ, ਹੁਣ ਏਦਾਂ ਦਾ ਹੋ ਗਿਆ ਸੀ ਮਾਹੌਲ ਕੇ ਵੀ ਜ਼ਮੀਨ ਤੇ ਪੈਰ ਰੱਖ ਕੇ ਨਾ ਤੇ ਤੁਸੀਂ ਉਹਨੂੰ ਫੜ ਲਓ। ਹੁਣ ਤਾਰ ਉਹਦੀ ਪਿੱਛੇ ਲੱਗੀ ਹੁੰਦੀ ਨੈਗੇਟਿਵ ਪੋਜ਼ਿਟਿਵ, ਉਹ ਕਰੈਕਟਰ ਆਇਆ, ਜੁੱਤੀ ਨਹੀਂ ਸੀ ਉਹਨੇ ਪਾਈ ਹੁੰਦੀ, ਨੰਗੇ ਪੈਰੀ ਹੁੰਦਾ, 2 ਪੈਰ ਉਹਦੇ ਥੱਲੇ ਨੇ। ਉਹਨਾਂ ਨੂੰ ਮੈਂ ਕਿਹਾ ਜ਼ੁਲਫੀ ਬਲਬ ਲਾ, ਤੇ ਮੈਂ ਉਹਨੂੰ ਅੱਗੇ ਬੈਠਾ ਦੁਕਾਨ ਤੇ ਸੈਟਿੰਗ ਸ਼ੂਟਿੰਗ ਕਰ ਰਿਹਾ। ਸਾਜੀ ਉਹਨੇ ਇੰਝ ਕਰਕੇ ਜੋ ਹੱਥ ਪਾਇਆ ਹੋਲਡਰ ਨੂੰ, ਥੱਲਿਓਂ ਅਰਥ ਉਹਨੂੰ ਮਿਲ ਗਿਆ ਜ਼ਮੀਨ 'ਚੋਂ, ਉੱਥੇ ਇੰਝ ਹੀ ਕਰੀ ਜਾ ਰਹੇ ਤੇ ਚੁੱਪ। ਤੇ ਮੈਨੂੰ ਨਹੀਂ ਪਤਾ, ਮੈਂ ਬੇਟਾ ਉਸ ਤੋਂ ਬਾਅਦ ਕਿਤੇ ਉਹਦੀ ਕਿਸਮਤ ਚੰਗੀ ਕਿ ਉਹਨੇ ਉਹਨੂੰ ਛੱਡਿਆ ਤੇ ਉਹਨੇ ਇੱਧਰ ਬਾਰੀ ਹੁੰਦੀ ਸੀ ਸ਼ੀਸ਼ੇ ਦੀ, ਉਹਦੇ 'ਚ ਮਾਰਿਆ ਉਹਨੇ। ਜਦੋਂ ਉਹਦੇ 'ਚ ਵੱਜ ਕੇ ਥੱਲੇ ਡਿੱਗਿਆ ਉਹਨਾਂ ਦੇ ਮੂੰਹ 'ਚ ਉਹਦੇ ਸਾਜੀ ਇੱਧਰੋਂ ਝੱਕ ਡਿਆ ਤੇ ਕੰਬਣ ਦਿਆ ਉਹਦੇ। ਉਹ ਮੈਂ ਦੇਖਿਆ ਤੇ ਅੱਛਾ ਜਦੋਂ ਉਹਨੂੰ ਮੈਂ ਹੱਥ ਲਾਇਆ ਨਾ ਤੇ ਮੈਨੂੰ ਫੀਲ ਹੋਇਆ ਕਰੰਟ ਉਹਦੇ ਅੰਦਰ, ਯਾਨੀ ਕਿ ਉਹਦੇ ਗੁਜ਼ਰ ਜਾਂਦਾ ਨਾ ਜਦੋਂ ਤੁਸੀਂ ਕਰੰਟ ਸਾਜੀ ਜ਼ਮੀਨ ਤੇ ਨਾ ਤੇ ਉਧਰੋਂ ਤੁਸੀਂ ਕੋਈ ਚੀਜ਼ ਫੜ ਲਈ, ਉਹ ਤੁਹਾਡੇ ਅੰਦਰੋਂ ਗੁਜ਼ਰ ਰਿਹਾ ਹੁੰਦਾ, ਉਹਨੂੰ ਕਨੈਕਟੀਵਿਟੀ ਮਿਲ ਜਾਂਦੀ, ਉਹ ਤੁਹਾਡੇ ਅੰਦਰੋਂ ਗੁਜ਼ਰ ਰਿਹਾ ਹੁੰਦਾ। ਤੁਹਾਡਾ ਨਾਲ ਟੈਸਟਰ ਵੀ ਲਾਵਾਂਗੇ, ਟੈਸਟਰ ਵੀ ਬਲੇਗਾ, ਇੰਝ ਦਾ ਹੋ ਜਾਂਦਾ। ਉਹ ਜਦੋਂ ਕਟਿਆ ਵਾ ਉਹਦੇ ਅੰਦਰੋਂ ਨਿਕਲਿਆ, ਡਿੱਗਿਆ ਤੇ ਉਹਦੇ ਅੰਦਰ ਕਿਤੇ ਉਹ ਸਾਜੀ ਉਹਨੂੰ ਰੇਤ ਤੇ, ਕਿਸੇ ਨੇ ਕਿਹਾ ਉਹ ਰਸ਼ ਪੈ ਗਿਆ ਬਾਜ਼ਾਰ 'ਚ, ਕਿਸੇ ਨੇ ਕਿਹਾ ਰੇਤ ਤੇ ਲੰਮੇ ਪਾਓ, ਕਿਸੇ ਨੇ ਕਿਹਾ ਦੁੱਧ ਪਿਓ, ਕਿਸੇ ਨੇ ਕੁਛ ਕਰੋ, ਨੰਗਾ ਕਰਕੇ ਉਹਨੂੰ ਰੇਤ ਤੇ ਲੰਮੇ ਪਾ। ਹਾਲਾਂਕਿ ਮੈਨੂੰ ਬਾਅਦ ਕਿਸੇ ਨੇ ਕਿਹਾ ਇਹ ਤੋਂ ਵੱਡੀ ਜਾਹਲੀਅਤ ਦੀ ਕੋਈ ਨਹੀਂ ਕਿ ਤੁਸੀਂ ਨੰਗਾ ਕਰਕੇ ਤੇ ਰੇਤ ਠੰਡੀ ਹੁੰਦੀ ਤੇ ਰੇਤ ਤੁਸੀਂ ਲੰਮੇ ਪਾ ਦਿਓ। ਉਸ ਟਾਈਮ ਤੇ ਉਹਨੂੰ ਗਰਮ ਚੀਜ਼ ਕੋਈ ਚਾਹੀਦੀ ਹੁੰਦੀ। ਖੈਰ ਉਹ ਘੰਟੇ 1.5-2 ਘੰਟੇ 'ਚ ਪਾਈ ਦੁਕਾਨ ਵੀ। ਹੁਣ ਜਿਹੜੇ ਆ ਰਹੇ ਨੇ ਉਹ ਸੋਹਣਾ ਪਹਿਲੇ ਤਾਂ ਮੂੰਗਫਲੀ ਦੀ ਬੁੱਕ ਭਰ ਰਹੇ ਨੇ, ਕੋਈ ਖਰਮਾਨੀ ਆ ਕੀ ਹੋਇਆ, ਉਹ ਫੜੋ ਇਹਨੂੰ ਆਹ ਕਰੋ, ਇਹ ਟੈਪ ਹੋ ਗਿਆ। ਮੈਂ ਸਾਰਾ ਕੱਪੜਾ ਪਾ ਕੇ ਉਹਨੂੰ ਖੈਰ ਲੈ ਗਏ, ਉਹਨੂੰ ਡਾਕਟਰ ਕੋਲ ਲੈ ਗਏ। ਥੋੜੀ ਦੇਰ ਬਾਅਦ ਉਹਨੂੰ ਹੋਸ਼ ਹੋ ਜਾਏਗਾ, 2 ਘੰਟੇ ਬਾਅਦ ਉਹ ਮਾੜਾ ਜਿਹਾ ਠੀਕ ਹੈ ਤੇ ਫਿਰ ਕਿੰਨੇ ਦਿਨਾਂ ਬਾਅਦ ਉਹ ਠੀਕ ਹੋਇਆ। ਤੇ ਜੁੱਤੀ ਉਹਨੇ ਕਿਉਂ ਲਾਈ ਸੀ ਭਲਾ? ਕਿਉਂ ਕਿ ਬੇਨਜ਼ੀਰ
ਭੁੱਟੋ ਵਜ਼ੀਰ ਆਜ਼ਮ ਦੁਬਾਰਾ ਬਣੇਗੀ ਤੇ ਮੈਂ ਜੁੱਤੀ ਪਾਉਣੀ। ਅੱਛਾ ਜੀ, ਉਹ ਬੜੇ ਲੋਕਾਂ ਨੇ ਏਦਾਂ ਜੇਲਾ ਕੀਤਾ, ਸੀ। ਬੜੇ ਲੋਕਾਂ ਨੇ ਏਦਾਂ ਕੀਤਾ। ਸ਼ਹੀਦਾਂ ਨੰਗ ਭਰੀ ਸੀਗਾ ਨਹੀਂ ਬੜੇ ਲੋਕਾਂ ਨੇ ਜੁੱਤੀ ਨਹੀਂ ਪਾਈ। ਉਹਨਾਂ ਨੂੰ ਨਹੀਂ ਪਤਾ। ਹਾਂ ਬੜੇ ਲੋਕ ਐਸੇ ਸੀ। ਫਿਰ ਉਹਨੂੰ ਜੁੱਤੀ ਪਵਾਈ ਸੀ ਪੀਪਲਸ ਪਾਰਟੀ ਦੇ ਇੱਕ ਬੰਦੇ ਨੇ, ਯਾਨੀ ਵਰਕਰ ਨੇ ਆ ਕੇ ਤੇ ਉਹਨੂੰ ਜੁੱਤੀ ਪਵਾਈ ਸੀ ਜ਼ੁਲਫੀ। ਵਾਹ ਵਾਹ ਵਾਹ। ਸਾਡੇ ਸਾਈ ਉਹ ਵੀ ਸਾਡਾ ਸ਼ਹੀਦਾਂ ਨੰਗ ਭਰੀ ਸਾਹਿਬ ਉਹ ਇੰਤਕਾਲ ਕਰ ਗਏ, ਉਹਨਾਂ ਨੇ ਵੀ ਇੱਕ ਅਰਸਾ ਜੁੱਤੀ ਨਹੀਂ ਸੀ ਪਾਈ ਹੈ। ਕਿਉਂ? ਭੱਟੋ ਸਾਹਿਬ ਜਦੋਂ ਫੌਤ ਹੋਏ ਹਾਂ ਫਿਰ ਮੁਹਤਰਮਾ ਆਏ ਨੇ, ਉਹਨਾਂ ਨੇ ਆਪ ਜਾਨੀ ਕਿ ਉਹਨੂੰ ਚੱਪਲ ਗਿਫਟ ਕੀਤੀ ਸੀ। ਹਾਂ ਬੜੇ ਜਿਆਲੇ ਹੋਏ। ਆਏ ਤੇ ਫਿਰ ਉਹ ਜੁੱਤੀਆਂ ਇੱਥੋਂ ਤੱਕ ਜੁੱਤੀਆਂ ਪਾਈ ਫਿਰਦੇ ਹੁੰਦੇ। ਨਹੀਂ ਆ ਉਹ ਯਾਰ ਇਹ ਕਿਹੜੀ ਲੌਜੀਕ ਹੈ ਯਾਰ, ਕਿੱਧਰ ਗਈ ਜੁੱਤੀ ਲਾ ਦਿੱਤੀ ਆ ਕਸਮ ਤੋਂ। ਮੈਂ ਤੁਹਾਨੂੰ ਇਹ ਇੱਕ ਦਿਨ ਪੁੱਛਿਆ ਸੀ ਉਸਤਾਦ ਜੀ ਨਾਦਰੀਨੋ ਕਿ ਯਾਰ ਇੱਕ ਮਿਸਾਲ ਆ, ਤੇਰੇ ਵਾਲਦ ਸਾਹਿਬ ਪੀਪਲਸ ਪਾਰਟੀ ਦੇ ਸੀ, ਮੇਰੇ ਵਾਲਦ ਸਾਹਿਬ ਨੂਨ ਲੀਗ ਦੇ ਆ। ਹਾਂਜੀ ਅੱਜ ਤੋਂ 30 ਸਾਲ ਪਹਿਲੇ ਲੜਾਈ ਦੇ ਵਿੱਚ ਨੂਨ ਲੀਗ ਪੀਪਲਸ ਪਾਰਟੀ ਦੀ ਜਲਸਿਆਂ ਦੇ ਵਿੱਚ ਲੜਾਈ 'ਚ ਜਾਂ ਮਸਲੇ 'ਚ ਤੇਰੇ ਵਾਲਦ ਸਾਹਿਬ ਸ਼ਹੀਦ ਹੋ ਗਏ ਜਾਂ ਫੌਤ ਹੋ ਗਏ, ਮੇਰੇ ਹੋ ਗਏ। ਇੱਕ ਮਿਸਾਲ ਆ, ਤੁਸੀਂ ਵੀ ਵੱਡੇ ਹੋ ਗਏ, ਤੁਹਾਡੇ ਪੋਤੇ ਵੀ ਹੁਣ ਉਹਨਾਂ ਦੇ ਹੋ ਗਏ, ਮੇਰੇ ਵੱਡੇ ਹੋ ਗਏ। ਅੱਜ ਹੁਣ ਅਸੀਂ ਇੱਕ ਮਿਸਾਲ ਦੋਵੇਂ ਬੈਠੇ ਆ ਤੇ ਅਸੀਂ ਦੇਖ ਰਹੇ ਹਾਂ ਕਿ ਬਲਾਵਲ ਤੇ ਸ਼ਬਾਸ਼ ਸ਼ਰੀਫ, ਮਰੀਮ ਨਵਾਜ਼ ਹਾਂਜੀ ਹਾਂਜੀ, ਇਕੱਠੇ ਖੜੇ ਜਲਸਾ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਅਸੀਂ ਇਕੱਠੇ ਹੀ ਆ। ਤੇ ਉਹ ਜਿਹੜਾ ਤੇਰਾ ਪਿਓ ਮਰਿਆ ਜਾਂ ਮੇਰਾ ਮਰਿਆ ਉਹ ਕਤਲ ਕਿੱਧਰ ਗਿਆ? ਕਿੱਧਰ ਗਿਆ? ਵਾਹ ਵਾਹ ਸਾਜੀ, ਉਸ ਬੜੀ ਵੱਡੀ ਗੱਲ ਉਸਤਾਦ ਜੀ। ਅਸੀਂ ਉਹ ਭੁੱਲ ਜਾਂਦੇ ਪਿੱਛੇ ਕੀ ਹੋਇਆ। ਨਹੀਂ ਮੈਂ ਗੱਲ ਕਰ ਰਿਹਾ ਨਾ, ਦੇਖੋ ਨਾ ਬੜੇ ਜਿਆਲੇ ਸੀ, ਬੜੇ ਲੋਕ ਮਰੇ ਨੇ, ਹਾਂਜੀ ਹਾਂਜੀ, ਬੜੇ ਲੋਕ ਮਰੇ ਨੇ, ਬੜੇ ਜਿਆਲੇ। ਰਸ਼ 'ਚ ਮਰੇ ਨੇ, ਗੋਲੀਆਂ ਖਾ ਕੇ ਮਰੇ ਨੇ, ਇਹਨਾਂ ਦੀ ਬੜੀ ਧੱਕੇਸ਼ਾਹੀ 'ਚ ਮਰੇ ਨੇ। ਲੇਕਿਨ ਮਰੇ ਕਿਸ ਚੱਕਰ 'ਚ ਨੇ ਕਿ ਅਗਰ ਪੀਪਲਸ ਪਾਰਟੀ ਦਾ ਨਾ ਤੇ ਉਹ ਨੂਨ ਲੀਗ ਦੇ ਚੱਕਰ 'ਚ ਮਰਿਆ। ਨੂਨ ਲੀਗ ਦੇ ਨਾਲ ਉਹ ਆਪਣੀ ਪਾਰਟੀ ਨੂੰ ਅਨਾਚਕ ਵੀ ਅਸੀਂ ਉਹ ਅਗਰ ਪੀਪਲਸ ਪਾਰਟੀ ਦੇ ਮਰੇ ਨੇ ਤੇ ਉਹ ਇਧਰਲੇ ਪਾਸੇ ਮਰੇ ਨੇ, ਕਿਉਂਕਿ ਦੋ ਹੀ ਮੇਨ ਪਾਰਟੀਆਂ ਹੁੰਦੀਆਂ ਸੀ ਤੇ ਬੜੇ ਲੋਕ ਮਰੇ। ਤੇ ਅੱਜ ਅਗਰ ਉਹੀ ਉਹਨਾਂ ਦੀ ਔਲਾਦਾਂ ਦੇਖਦੀਆਂ ਹੋਣ ਕਿ ਯਾਰ ਸਾਡਾ ਅੱਬਾ ਤੇ ਇਹਨਾਂ ਦੇ ਚੱਕਰ 'ਚ ਮਰ ਗਿਆ ਸੀ, ਯਤੀਮ ਹੋ ਗਏ, ਇਹ ਇਕੱਠੇ ਖੜੇ ਨੇ। ਫਿਰ ਹਾਂਜੀ, ਮੈਂ ਇੱਕ ਗੱਲ ਕਰ ਰਿਹਾ ਕਿ ਉਸ ਟਾਈਮ ਕੀ ਸੋਚ ਹੁੰਦੀ ਹੋਏਗੀ। ਜਾਂ ਸਾਡੇ ਅੱਬੇ ਦਾ ਇੱਕ ਵਾਰੀ ਚਲੋ ਸਿਰ ਪਾਟਾ ਸੀ, ਜਾਂ ਸਾਡੇ ਅੱਬੇ ਨੇ ਇੰਨਾ ਕੁਛ ਕੀਤਾ ਤੇ ਅੱਬਾ ਤੇ ਹੁਣ ਫੌਤ ਹੋ ਗਿਆ, ਇਹ ਕੀ ਸਾਡੀ ਇਹ ਤਾਂ ਦੂਰ ਇਹਦਾ ਸਰ ਮਤਲਬ ਇਹ ਹੈ ਇਸ ਗੱਲ ਦਾ ਕਿ ਇਹ ਨਹੀਂ ਮੈਂ ਕਹਿ ਰਿਹਾ ਕਿ ਵੀ ਪਾਰਟੀਆਂ ਨਹੀਂ ਸੀ ਸਹੀ ਹੈ, ਜੋ ਵੀ ਇਹ ਸਿਆਸੀ ਗੱਲ ਨਹੀਂ, ਮਤਲਬ ਇੱਕ ਗੱਲ ਕਰ ਰਿਹਾ ਕਿ ਅੱਜ ਵੀ ਜਿਆਲੇ ਆਏ ਨੇ, ਪੀਟੀਆਈ ਦੇ ਵੀ ਨੇ, ਨੂਨ ਲੀਗ ਦੇ ਵੀ ਨੇ, ਪੀਪਲਸ ਪਾਰਟੀ ਸਾਰਿਆਂ ਦੇ। ਲੇਕਿਨ ਸਰ ਤੁਸੀਂ ਇਹ ਇੱਕ ਸਿਆਸੀ ਜਿਹੜੀ ਗੇਮ ਹੁੰਦੀ ਨਾ, ਇਹਨੂੰ ਜ਼ਿਹਨ 'ਚ ਰੱਖਿਆ ਕਰੋ। ਇੰਨਾ ਜ਼ਿਆਦਾ ਆਪਣੇ ਤੇ ਸਵਾਰ ਨਾ ਕਰ ਲਓ, ਜ਼ਾਤੀ ਬਣਾ ਦਿਓ ਕਿ ਤੁਸੀਂ ਜਾਨਾਂ ਹੀ ਕੁਰਬਾਨ ਕਰ ਦਿਓ ਤੇ ਉਸ ਤੋਂ ਬਾਅਦ ਤੁਹਾਡੇ ਮਰਨ ਤੋਂ ਬਾਅਦ ਦਿਲ ਕਰੇ ਤੁਹਾਡੀ ਹੱਲੇ ਚਲੀਸਵਾਣਾ ਹੋਇਆ ਹੋਵੇ ਤੇ ਉਹ ਦੋਵੇਂ ਇਕੱਠੇ ਖਲੋਤੇ ਹੋਣ। ਉਸਤਾਦ ਜੀ ਤੇ ਇਸ ਤੋਂ ਨਾ ਮਤਲਬ ਕਰੋ, ਤੁਸੀਂ ਸਪੋਰਟ ਵੀ ਕਰੋ ਤੁਹਾਨੂੰ ਜਿਹੜਾ ਲੱਗਦਾ ਕਿ ਸਾਡੀ ਪਾਰਟੀ ਸਹੀ ਹੈ। ਵੈਸੇ ਇੱਕ ਗੱਲ ਸਵਾਲ ਹੈ ਕਿ ਜਿਹੜੇ ਜਾਲੇ ਹੁੰਦੇ ਆ, ਅਸੀਂ ਵੀ ਜਾਲੇ ਜਾਂ ਕੋਈ ਵੀ ਜਾਲਾ, ਕਿਆ ਪਾਰਟੀ ਦੇ ਲੀਡਰ ਜਿਹਦਾ ਉਹਦੀ ਮੁਹੱਬਤ ਆ ਜਿੱਥੇ ਤੱਕ, ਉਸ ਲੀਡਰ ਨੂੰ ਪਤਾ ਵੀ ਨਹੀਂ ਹੁੰਦਾ ਕਿ ਕਿੱਥੇ ਕਿਸੇ ਜਾਲੇ ਦਾ ਸਿਰ ਪਾੜ ਗਿਆ। ਸਾਡੀ ਗਲੀ ਤੋਂ ਜੇ ਇੱਕ ਬੱਚਾ ਚੁੱਕਿਆ ਗਿਆ ਜੀ, ਉਹ ਆਬਾਸ ਤੋਂ ਵੀ ਛੋਟਾ ਬੱਚਾ, ਅੱਜ ਤੱਕ ਉਸ ਬੱਚੇ ਨੂੰ ਇਹ ਜਿਹੜਾ ਲਾਸਟ ਚੱਲਿਆ ਇਹਨਾਂ ਦਾ ਸਿਸਟਮ, ਉਹਦੇ 'ਚ ਬੱਚਾ ਨਹੀਂ ਲੱਭਿਆ ਅੱਜ ਤੱਕ ਵੀ ਕਿੱਥੇ ਗਿਆ। ਉਹਦੀ ਮਾਂ ਡੇਲੀ ਨਾ ਉਹ ਕਦੀ ਕਿਸੇ ਐਮਪੀ ਦੇ ਕਦੀ ਕਿਸੇ ਐਮਐਨਏ ਦੇ ਬੂਹੇ ਤੇ ਜਾ ਕੇ ਕਿਹਾ ਮੇਰੇ ਬੱਚੇ ਤੇ ਪਤਾ ਕਰਵਾਓ, ਇਹ ਹੀ ਪਤਾ ਕਰਵਾ ਦਿਓ ਕਿ ਕਿਹੜੀ ਜੇਲ੍ਹ ਦੇ ਵਿੱਚ, ਇਹ ਵੀ ਨਹੀਂ ਪਤਾ ਲੱਗ ਰਿਹਾ। ਮਸਲਾ ਇਹ ਵਾ ਕਿ ਉਹ ਜਾਲੇ ਜਾਂ ਉਹ ਲੋਕ ਜਿਹੜੇ ਕਿ ਮਰ ਮਿਟਣ ਲਈ ਤਿਆਰ ਨੇ, ਉਹਨਾਂ ਦੀ ਕੋਈ ਕਸਮ ਪੁਰਸੀ ਕਰਨ ਵਾਲਾ ਕੋਈ ਲੀਡਰ ਇਹ ਤਾਂ ਕਹਿ ਰਿਹਾ ਕਿ ਸਰ ਜਿਹੜੇ ਸਾਡੇ ਵਰਗੇ ਨੇ ਜਾਂ ਜਿਹੜੇ ਜਿਆਲੇ ਨੇ ਸਰ, ਉਹਨਾਂ ਨੂੰ ਇਹੀ ਤੇ ਮੈਂ ਕਹਿ ਰਿਹਾ ਕਿ ਉਹਨਾਂ ਨੂੰ ਚਾਹੀਦਾ ਵਾ ਕਿ ਉਹ ਸਿਆਸੀ ਸਪੋਰਟ ਕਰਨ, ਦਿਲੋਂ ਜਾਨ ਨਾ ਕਰਨ, ਆਪਣਾ ਮਾਲ ਲਾਉਣ, ਮਿਹਨਤ ਕਰਨ, ਸਾਰਾ ਕੁਝ ਕਰਨ, ਲੇਕਿਨ ਆਪਣੇ ਪਿੱਛੇ ਬੱਚਿਆਂ ਦਾ ਵੀ ਖਿਆਲ ਰੱਖਣ। ਔਰ ਇਹ ਤੁਸੀਂ ਹਰ ਬੰਦਾ, ਸਾਡਾ ਪ੍ਰੋਬਲਮ ਪਤਾ ਕੀ ਹੈ, ਮੈਂ ਨਵਾਜ਼ ਸ਼ਰੀਫ ਵਾਸਤੇ ਜਾਨ ਦੇਣੀ, ਪਾਕਿਸਤਾਨ ਦਾ ਨਹੀਂ ਮੈਨੂੰ ਪਤਾ। ਵੱਡੀ ਗੱਲ। ਆਹੋ ਮੈਂ ਇਮਰਾਨ ਖਾਨ ਵਾਸਤੇ ਮਰ ਮਿਟਣ ਨੂੰ ਤਿਆਰ ਹਾਂ, ਮੈਂ ਪੀਪਲਸ ਪਾਰਟੀ ਜ਼ਰਦਾਰੀ ਸਾਹਿਬ ਵਾਸਤੇ ਮੈਂ ਜਾਨ ਦੇ ਦਿਆਂਗਾ। ਜਿਆਲਾ ਇਹਨੂੰ ਕਹਿੰਦੇ ਨਾ, ਜਾਨਬਾਜ਼। ਪਾਕਿਸਤਾਨ ਦਾ ਨਹੀਂ ਰੌਲਾ ਹੈਗਾ, ਸਾਨੂੰ ਉਹ ਸ਼ਖਸੀਅਤ ਅੱਛੀ ਲੱਗਦੀ ਹੈ। ਪਾਰਟੀਆਂ 'ਚ ਬਟੇ ਹੋਏ ਆ। ਹਾਂ, ਤੇ ਜਦੋਂ ਜਿਹੜਾ ਤੁਸੀਂ ਇਹ ਸੋਚੋ ਕਿ ਪਾਕਿਸਤਾਨ ਦੇ ਜਿਹੜਾ ਹੱਕ 'ਚ ਆ, ਤੁਸੀਂ ਉਹਨੂੰ ਸਾਨੂੰ ਚਾਹੀਦਾ ਸੀ ਉਹਨੂੰ ਸਪੋਰਟ ਕਰੀਏ ਨਾ, ਜਿਹੜਾ ਮੁਲਕ ਦੇ ਹੱਕ 'ਚ ਆ, ਜਿਹੜਾ ਮੁਲਕ ਦਾ, ਸਾਨੂੰ ਉਹ ਸਪੋਰਟ ਕਰੇ। ਲੇਕਿਨ ਸਾਡੀ ਪ੍ਰੋਬਲਮ ਇਹ ਹੈ ਅਸੀਂ ਜ਼ਾਤੀਆਤ ਤੇ ਆ ਜਾਂਦੇ ਹਾਂ ਕਿ ਮੈਂ ਨਵਾਜ਼ ਸ਼ਰੀਫ ਸਾਹਿਬ ਵਾਸਤੇ ਜਾਨ ਵੀ ਕੁਰਬਾਨ, ਯਾਨੀ ਨਵਾਜ਼ ਸ਼ਰੀਫ ਸਾਹਿਬ ਅਗਰ ਇਹ ਵੀ ਕਹਿ ਦੇਣ ਕਿ ਵੀ ਪਾਕਿਸਤਾਨ ਛੱਡੋ, ਆਓ ਬੰਗਲਾਦੇਸ਼ ਚੱਲਦੇ ਆ, ਇਹਨੂੰ ਫਰਕ ਕਰ ਦਿਓ, ਤਾਂ ਅਸੀਂ ਉਹਨਾਂ ਦੇ ਨਾਲ ਜਾਣ ਨੂੰ ਵੀ ਤਿਆਰ ਹਾਂ। ਯਾਨੀ ਪਾਕਿਸਤਾਨ ਤੋਂ ਉੱਤੇ ਉਹ ਸਾਡੇ ਲਈ ਇਮਰਾਨ ਖਾਨ ਵਾ, ਨਵਾਜ਼ ਸ਼ਰੀਫ ਸਾਹਿਬ ਨੇ, ਜ਼ਰਦਾਰੀ ਸਾਹਿਬ ਨੇ, ਜਾਂ ਕੋਈ ਵੀ ਜਿਹੜਾ ਵੀ ਲੀਡਰ ਆ ਨਾ, ਭੱਟੋ ਸਾਹਿਬ ਨੇ, ਕੋਈ ਵੀ ਲੀਡਰ ਆ ਜਿਹਦਾ ਵੀ ਆ,
ਉਹ ਪਾਕਿਸਤਾਨ ਤੋਂ ਜ਼ਿਆਦਾ ਸਾਡੇ ਲਈ ਉਹ ਚੀਜ਼ ਨੇ, ਸਾਡੇ ਲਈ ਉਹ ਹੀ ਸਾਰਾ ਕੁਝ ਨੇ। ਮਤਲਬ ਵਤਨ ਤੋਂ ਬਾਲਾਤਰ ਅਸੀਂ ਉਹਨਾਂ ਨੂੰ ਮੰਨਦੇ ਯਾਰ ਇਸ ਤੋਂ ਜਦੋਂ ਤੁਸੀਂ ਕਰੋ ਨਾ ਆਪਣਾ ਕਿਸੇ ਨੂੰ ਸਪੋਰਟ, ਤੇ ਥੋੜਾ ਜਿਹਾ ਜ਼ਿਹਨ 'ਚ ਰੱਖ ਲਿਆ ਕਰੋ ਕਿ ਅਸੀਂ ਆਪਣੇ ਇਹ ਮੁਲਕ ਵਾਸਤੇ ਕਰ ਰਹੇ ਹਾਂ। ਹਾਂਜੀ ਹਾਂਜੀ। ਤੇ ਮੁਲਕ ਵਾਸਤੇ ਕਰਨ ਦੇ ਵਿੱਚ ਇਹਨਾਂ ਦਾ ਕੱਲ ਨੂੰ ਇਤਿਹਾਰ ਵੀ ਹੋ ਸਕਦਾ ਅਗਰ ਜਿਸ ਗੱਲ ਤੋਂ ਇਖਤਲਾਫ ਆ ਉਹ ਇਖਤਲਾਫ ਖਤਮ ਹੋ ਕੇ ਇਹ ਮਿਲ ਕੇ ਬਹਿ ਜਾਣ ਤੇ ਮੇਰਾ ਪਿਓ ਕਬਰ 'ਚ ਚੱਲ ਜਾਵੇ ਇਸੇ ਚੱਕਰ 'ਚ। ਵਾਕਈ ਸਹੀ ਹੈ ਸਹੀ ਇਸ ਤਰ੍ਹਾਂ ਹੀ ਹੈਗਾ। ਉਹ ਸਾਡਾ ਇੱਕ ਯਾਰ ਹੈਗਾ, ਉਹਨੂੰ ਥੋੜਾ ਜਿਹਾ ਗਾਈਡ ਕਰ ਦਿਓ, ਤੁਹਾਨੂੰ ਵੀ ਬਹੁਤ ਅੱਛੀ ਤਰ੍ਹਾਂ ਜਾਣਦਾ। ਉਸਤਾਦ ਜੀ ਉਹਨੇ ਆਪਣੇ ਖਾਨਦਾਨ ਨੂੰ ਮਿਲਣਾ ਛੱਡ ਦਿੱਤਾ, ਮਰਨ ਜੀ ਖਤਮ ਕਰਦਾ ਕਿ ਵੋਟ ਕਿਸੇ ਹੋਰ ਪਾਰਟੀ ਨੂੰ ਉਹਨਾਂ ਨੇ ਪਾਇਆ, ਪਾਰਟੀਬਾਜ਼ੀ। ਹਾਂ ਪਾਰਟੀਬਾਜ਼ੀ ਦੇ ਵਿੱਚ। ਮੈਂ ਤੁਹਾਨੂੰ ਦੱਸਾਂ ਇਹ ਬਹੁਤ ਜ਼ਿਆਦਾ ਨਾ ਲਮਹਾ ਫਿਕਰੀਆ ਵਾ ਇਹ ਦੋ ਕੰਮ, ਇੱਕ ਧਰਮ 'ਚ ਦੀਨ 'ਚ ਫਿਰਕਾ, ਹਾਂਜੀ ਇੱਕੋ ਘਰ ਦੇ ਵਿੱਚ ਉਹ ਕਹਿ ਰਿਹਾ ਏਦਾਂ, ਉਹ ਕਹਿ ਰਿਹਾ ਏਦਾਂ, ਉਹ ਕਹਿ ਰਿਹਾ ਸਹੀ, ਉਹ ਲੜਾਈਆਂ ਉਹਦੀ ਵਜ੍ਹਾ ਨਾਲ ਦਿਲਾਂ 'ਚ ਫਰਕ ਪੈ ਰਹੇ ਨੇ। ਤੇ ਉਸ ਤੋਂ ਵੀ ਜ਼ਿਆਦਾ ਇਹ ਪੋਲਿਟਿਕਸ ਦੇ ਵਿੱਚ ਦਿਲਾਂ 'ਚ ਫਰਕ ਪੈ ਰਹੇ ਨੇ। ਬਿਲਕੁਲ ਸਾਰਾ ਅਸੀਂ ਜ਼ਾਤੀਆ ਤੇ ਬੰਦਾ ਹੀ ਨਹੀਂ ਚੰਗਾ ਸਮਝਦੇ। ਬਿਲਕੁਲ ਦਰੁਸਤ ਗੱਲ ਸਰ। ਜਦੋਂ ਅਗਰ ਤੇਰਾ ਮੇਰੀ ਮੁਹੱਬਤ ਆ ਨਾ, ਤੁਹਾਡੀ ਬਹਿਸ ਹੋਈ ਰੋਜ਼, ਤੂੰ ਆਪਣੀ ਐਕਟੀਵਿਟੀ ਕਰ ਰਿਹਾ, ਮੈਂ ਆਪਣੀ ਐਕਟੀਵਿਟੀ ਕਰ ਰਿਹਾ, ਸੋਸ਼ਲ ਮੀਡੀਆ ਤੇ ਵੀ ਤੇਰੀ ਮੇਰੀ ਚੱਲ ਰਹੀ, ਵੈਸੇ ਅਸੀਂ ਦੋਸਤ ਆ ਬੜੇ ਅੱਛੇ, ਲੇਕਿਨ ਐਸਾ ਤੇਰੀ ਮੇਰੀ ਉਹ ਜਾਂਦੀ ਰਹੇਗੀ ਦੋਸਤੀ, ਦਿਲੋਂ ਲੱਤ ਤੂੰ ਮੇਰੇ ਲਈ ਨਹੀਂ ਜ਼ਾਤ, ਮੈਂ ਮਤਲਬ ਤੈਨੂੰ ਹੀ ਨਹੀਂ ਚੰਗਾ ਸਮਝਣਾ, ਤੂੰ ਮੈਨੂੰ ਨਹੀਂ ਚੰਗਾ ਸਮਝਣਾ। ਘਰਾਂ 'ਚ ਭਰਾਵਾਂ ਦੀ ਇੱਕ ਨੂਨ ਲੀਗ ਦਾ, ਇੱਕ ਪੀਪਲਸ ਪਾਰਟੀ ਦਾ, ਇੱਕ ਤਰੀਕੇ ਇਨਸਾਫ ਦਾ, ਇੱਕ ਫਲਾਣੇ ਦਾ, ਇੱਕ ਮਿਸਾਲ ਇਸ ਤਰ੍ਹਾਂ ਸਰ ਅਸੀਂ ਤਕਸੀਮ ਹੋ ਕੇ ਆਪਣੀ ਤਾਕਤ ਘਟਾਈ। ਮੈਂ ਕਹਿ ਰਿਹਾ ਕਿ ਤੁਸੀਂ ਇਹ ਬੜਾ ਵੱਡਾ ਨੁਕਸਾਨ ਵਾਲੇ ਪਾਸੇ ਅਸੀਂ ਜਾ ਰਹੇ ਹਾਂ। ਕੱਲ ਅਸੀਂ ਪਰਸੋਂ ਸ਼ੋਅ ਕੀਤਾ, ਸਾਡਾ ਇਕੱਠ, ਸਾਡੀਆਂ ਮੁਹੱਬਤਾਂ ਹੀ ਖਤਮ ਹੋਈ ਜਾਂਦੀਆਂ। ਪਰਸੋਂ ਸ਼ੋਅ ਦੇ ਵਿੱਚ ਗੱਲ ਹੋਈ ਸੀ ਕਿ ਜਿਹੜਾ ਸਦਰ ਬਣੇ ਤੋਂ 10 ਕੰਮ ਕਿਹੜੇ, ਤੇ ਮੈਂ ਉਹਦੇ 'ਚ ਕਿਹਾ ਸੀ ਮਰੂਸੀ ਸਿਆਸਤ ਮੈਂ ਖਤਮ ਕਰਾਂਗਾ। ਇੱਕ ਬੰਦੇ ਨੂੰ ਤਕਲੀਫ ਹੋਈ, ਕਹਿੰਦੇ ਜੀ ਮਰੂਸੀ ਸਿਆਸਤ ਕਿਉਂ ਖਤਮ ਕਰੋਗੇ? ਉਹ ਕਿਹੜੀ ਹੁੰਦੀ? ਯਾਨੀ ਕਿ ਮੇਰਾ ਪੁੱਤਰ ਵੀ ਅੱਗੋਂ ਉਹ ਵੀ ਵਜ਼ੀਰ ਭਾਵੇਂ ਯੱਲਾ ਹੋਵੇ, ਯਾਨੀ ਉਹ ਐ ਕਰਕੇ ਬੋਲੇ ਗੱਲ ਕਰੇ, ਉਹ ਵੀ ਵਜ਼ੀਰ। ਜਿੱਦਾਂ ਮੁਗਲਾਂ ਦੇ ਬਾਦਸ਼ਾਹ ਸੀ, ਕਿ ਕਿਸਮਤ ਜਾਂ ਤੁਹਾਡੀ ਆਵਾਮ ਦੀ ਚੰਗੀ ਕਿ ਅਗਰ ਬਾਦਸ਼ਾਹ ਚੰਗਾ ਨਿਕਲ ਆਵੇ ਤੇ ਸਿਲੈਕਸ਼ਨ ਨਹੀਂ ਕਰ ਸਕਦੇ। ਸਿਲੈਕਸ਼ਨ ਨਹੀਂ, ਉਹ ਕਹਿੰਦਾ ਜੀ ਇਹ ਹੋਣੀ ਚਾਹੀਦੀ ਸੀ। ਨਹੀਂ ਦੇਖੋ, ਗੱਲ ਹਮੇਸ਼ਾ ਲੌਜੀਕਲੀ ਦੇਖਣੀ ਚਾਹੀਦੀ ਹੈ ਕਿ ਯਾਰ ਇਹ ਕੀ ਅੱਛਾ ਵਾ, ਅਗਰ ਉਹਦਾ ਪੁੱਤਰ ਇਸ ਕਾਬਲ ਹੈਗਾ ਵਾ ਕਿ ਉਹ ਤੇ ਕੋਈ ਹਰਜ ਨਹੀਂ। ਲੇਕਿਨ ਦੇਖੋ ਜਿੱਦਾਂ ਮੁਗਲਾਂ ਦੀ ਆ, ਠੀਕ ਹੈ ਜੀ, ਤੇ ਪਹਿਲਾ ਬਾਦਸ਼ਾਹ ਆਇਆ, ਉਸ ਤੋਂ ਬਾਅਦ ਉਹਦਾ ਪੁੱਤਰ, ਉਸ ਤੋਂ ਬਾਅਦ ਹੁਣ ਵਿੱਚੋਂ ਕਈ ਬੜੇ ਐਸੇ ਵੀ ਮਸ਼ਹੂਰ ਨੇ ਕਿ ਜੀ ਉਹ ਇੱਕ ਬਾਦਸ਼ਾਹ ਰੰਗੀਲਾ ਆਇਆ ਸੀ, ਉਹ ਤੇ ਇਦਾਂ ਕਰਦਾ ਸੀ, ਉਹ ਕੁੜੀਆਂ ਨਾਲ ਇਦਾਂ ਕਰਦਾ ਸੀ, ਇੱਕ ਮਿਸਾਲ ਆ। ਇੱਕ ਬਾਦਸ਼ਾਹ ਆਇਆ ਉਹ ਸ਼ਾਇਰ ਸੀ, ਬਾਦਸ਼ਾਹ ਜ਼ਫਰ ਸਾਹਿਬ। ਕਈ ਬਾਦਸ਼ਾਹ ਨੇਕ ਨਿਕਲ ਆਏ, ਉਹ ਆਵਾਮ ਦਾ ਖਿਆਲ ਰੱਖਣ ਵਾਲੇ। ਕਈ ਬਾਦਸ਼ਾਹ ਐਸੇ ਉਹ ਯਾਸ਼ੀ ਕਰਨ ਲੱਗ ਪਏ। ਇਹ ਨੁਕਸਾਨ ਇਸੇ ਵਜ੍ਹਾ ਤੋਂ ਹੀ ਹੋਇਆ। ਬਾਹੂਬਲੀ ਕੈਸਾ ਸੀ? ਬਾਹੂਬਲੀ ਠੀਕ ਸੀ, ਮੁੰਡਾ ਬਾਹੂਬਲੀ ਚੰਗਾ ਸੀ, ਸਹੀ ਸੀ ਯਾਰ। ਬਾਹੂਬਲੀ ਨੂੰ ਜਿਹੜਾ ਉਹਦੀ ਅੱਛਾਈ ਦੇ ਪਿੱਛੇ ਗ੍ਰਾਫਿਕਸ ਦਾ ਬੜਾ ਵੱਡਾ ਹੱਥ। ਹਾਂਜੀ ਹਾਂਜੀ। ਸਾਜੀ ਉਹ ਵੈਸੇ ਵੀ ਐਡੀਟਰ, ਉਹ ਵੀ ਟੈਲੈਂਟ, ਉਹਨਾਂ ਦੇ ਸਿਰ ਤੇ ਉਹਨੇ ਜਿਹੜਾ ਕੰਮ ਕੀਤਾ ਨਾ, ਬੜਾ ਆਲਾ ਕੰਮ। ਲੇਕਿਨ ਸਾਡਾ ਐਡੀਟਰ ਜਿਹੜਾ ਜੋ ਵੀ ਸੀ ਨਾ ਸਾਜੀ, ਬੰਦਾ ਕਟੱਪਾ ਜਿਹੜਾ ਸੀ, ਬੜਾ ਨੇਕ ਦਿਲ ਦਾ, ਸਭ ਤੋਂ ਚੰਗਾ ਜਿਹੜਾ ਉਹਦਾ ਸਾਥ ਦਿੱਤਾ ਦੇਵ ਸੈਨਾ ਨੇ। ਉਹ ਦੇਵ ਸੈਨਾ ਮੁਨਾਫਕ ਆਦਮੀ ਸੀ ਉਹ। ਇੱਕ ਟੱਪੇ ਨੇ ਵੀ ਵਿੱਚੋਂ ਥੋੜਾ ਜਿਹਾ ਨਾ ਗੇਮ ਕੀਤੀ ਹੈ, ਵਾਦੀ ਘਾਟੀ। ਉਹ ਟੱਪੇ ਨੇ ਤਾਂ ਮਾਰਿਆ ਸੀ ਬਾਹੂਬਲੀ ਨੂੰ, ਉਹ ਐਂਡ ਤੇ ਮੇਨ ਜਿਹੜਾ ਪਹਿਲਾ ਸੀ। ਉਹ ਭਾਜੀ ਰੌਲਾ ਪਤਾ ਐਂਡ ਤੇ ਨਹੀਂ, ਉਹ ਤੇ ਦੂਜਾ ਪਾਰਟ ਆਇਆ ਨਾ, ਉਹ 'ਚ ਉਹਦਾ ਮੁੰਡਾ ਫਿਰ ਆ ਗਿਆ। ਲੇਕਿਨ ਪਹਿਲੇ ਪਾਰਟ 'ਚ ਕਟੱਪੇ ਨੇ ਤੇ ਪਿੱਛੋਂ ਵਾਰ ਕੀਤਾ, ਉਹਦੇ ਮਾਰਿਆ ਨੂੰ। ਕਟੱਪੇ ਨੂੰ ਨਾ ਵਿਚਾਰੇ ਨੂੰ ਖਰਚਾ ਨਾ ਪਾਣੀ, ਉਹਨੂੰ 20 ਸਾਲ ਉਹ ਬੰਦਾ ਉਹਨਾਂ ਦੇ ਸਿਰ ਤੇ ਬੈਠਾ ਰਿਹਾ, ਤੇ ਮਗਰ ਉਹਦੀ ਧੀ ਵਿਆਹਣ ਵਾਲੀ। ਅੱਛਾ ਯਾਰ, ਇੱਕ ਮੈਨੂੰ ਇਹ ਨਹੀਂ ਸਮਝ ਆਈ ਵੀ ਕਿ ਮਿਸਾਲ ਆ, ਤੂੰ ਮੇਰਾ ਮੁਲਾਜ਼ਮ ਆ, ਜਾਂ ਤੂੰ ਮੇਰਾ ਗੁਲਾਮ ਆ, ਜਾਂ ਤੂੰ ਤੇਰੇ ਵੱਡੇ ਪੁਰਖਾਂ ਤੋਂ ਵੀ ਮੇਰੇ ਵੱਡਿਆਂ ਦੇ ਗੁਲਾਮ ਰਹੇ, ਹੁਣ ਮੈਂ ਤੈਨੂੰ ਕੁਛ ਵੀ ਕਹੀ ਜਾਵਾਂ, ਤੂੰ ਕਰੀ ਜਾਏਗਾ। ਤੇਰਾ ਆਪਣਾ ਯਾਨੀ ਤੇਰਾ ਜ਼ਮੀਰ, ਤੇਰੀ ਅੱਛਾਈ ਬੁਰਾਈ ਵਾਲੀ ਸੋਚ ਸਾਰੀ ਮੇਰੇ ਮਤਹਿਤ ਆ। ਹਾਂਜੀ, ਅੱਛਾ ਨਹੀਂ ਤੂੰ ਉਹ ਵਾ ਜੋ ਮੈਂ ਕਹਿਣਾ ਵਾ। ਇਹ ਖਾਣੇ ਲੱਗੇ ਉਹ ਯਾਰ ਨਹੀਂ, ਰਾਜਮਾਤਾ ਸ਼ਿਵੀ ਕਾਮਨੀ ਜਿਹੜੀ ਸੀ ਨਾ, ਕੌਣ? ਸ਼੍ਰੀ ਕਾਮਨੀ ਆਹੋ, ਉਹਨੇ ਸਾਜੀ ਉਹਨੂੰ ਕਟੱਬੇ ਨੂੰ 2 ਕਨਾਲ ਜ਼ਮੀਨ ਦਿੱਤੀ ਓ ਯਾਰ, ਕਿ ਇੱਥੇ ਤੂੰ ਰਹਿਣਾ, ਠੀਕ ਆ। ਉਸ ਤੋਂ ਬਾਅਦ ਜਿਹੜੀ ਹੈ ਸੀਗੀ, ਉਹ ਕੀ ਨਾਮ ਉਹ ਕਟੱਬੇ ਦੀ, ਉਹਦੀ ਬਲਾਲ ਦੇਵ ਕਾਬਾ, ਠੀਕ ਹੈ, ਇਸ ਬਾਹ ਵਾਲਾ ਹੈ ਨਾ ਕੋਈ। ਦੇਵ ਸੈਨਾ ਨੇ ਕੰਮ ਜਿਹੜਾ ਖਰਾਬ ਕੀਤਾ ਨਾ। ਦੇਵ ਸੈਨਾ ਕੌਣ ਸੀ? ਉਹ ਬਾਹੂਬਲੀ ਦੀ ਬੁੱਢੀ। ਉਹ ਨਹੀਂ, ਉਹਦੀ ਬੁੱਢੀ ਵੀ ਨਾ ਥੋੜਾ ਜਿਹਾ ਤਬੀਅਤ ਸ਼ੋਖੀ ਜੀ ਸੀ ਉਹਦੀ। ਭਾਈ ਉਹ ਚੰਗੀ ਭਲੀ ਖਾਨਦਾਨੀ ਬੁੱਢੀ ਸੀ ਸਾਜੀ, ਉਹਨੂੰ ਜਦੋਂ 3 ਤੀਰ ਚਲਾਣੇ ਆਏ, ਉਹ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੀ। ਉਹ ਯਾਰ ਜਿਹੜੇ ਕਟੱਪੇ ਨਾਲ ਇਹਨਾਂ ਨੇ ਕੀਤਾ, ਕਟੱਪੇ ਨੂੰ ਘਰੋਂ ਕੱਢ ਦਿੱਤਾ। ਕਟੱਪਾ ਵਿਚਾਰਾ ਦਿਹਾੜੀਆਂ ਮਜ਼ਦੂਰੀਆਂ ਕਰਦਾ ਰਿਹਾ ਉਸਤਾਦ ਜੀ। ਉਹ ਦਿਹਾੜੀਆਂ ਨਹੀਂ, ਉਹ ਪੁਸ਼ਪਾ ਕੋ ਜਾ ਕੇ ਸੌਂਦਾ ਹੁੰਦਾ ਸੀ। ਪੁਸ਼ਪਾ ਕਿੱਧਰ ਚਲਾ ਗਿਆ? ਉਹ ਪੁਸ਼ਪਾ ਨੇ ਉਹਨੂੰ ਕੀਤਾ ਸੀ। ਉਹਨੇ ਜਿਹੜਾ ਪਿਛਲੇ ਫਿਲਮ 'ਚ ਗੇਮ ਪਾਈ ਸੀ ਨਾ। ਅੱਛਾ, ਉਹਨੂੰ ਕਈ ਐਸੇ ਨਾ ਟੌਪਿਕ ਹੁੰਦੇ, ਉਹਨੂੰ ਨਹੀਂ ਪਤਾ ਹੁੰਦਾ, ਫਿਰ ਉਹ ਐਂਟਰੀ ਪਾਉਂਦਾ ਤਾਂ ਗਲਤ ਪੈ ਜਾਂਦੀ।
ਉਹਨੇ ਨੂੰ ਪਤਾ ਨਹੀਂ ਵੀ ਪੁਸ਼ਪਾ ਹੋਰ ਫਿਲਮ ਆ, ਬਾਹੂਬਲੀ ਹੋਰ ਫਿਲਮ। ਮੈਂ ਦੇਖੀ ਨਹੀਂ, ਲੇਕਿਨ ਉਹ ਆਦੋ ਨੇ ਦੇਖੀ ਹੀ ਕੋਈ ਮੈਂ ਨਹੀਂ। ਉਹਨੇ ਨਾਂ ਸੁਣਿਆ ਪੁਸ਼ਪਾ, ਉਹਨੇ ਕਿਹਾ ਇੱਕੋ ਹੀ ਆ ਗੇਮ ਸਾਰੀ। ਹੁਣ ਉਹ ਕੁੜੀ ਨੇ ਉਹ ਏਦਾਂ ਕਰ ਪੁਸ਼ਪਾ ਪਿਛਲੇ ਪਾਰਟ ਦੇ ਵਿੱਚ ਉਹਨੇ ਕੀਤਾ ਵੱਡੇ ਬਾਦਸ਼ਾਹ ਨਾਲ ਗੇਮ ਕਟੱਪਾ ਨੇ। ਕਟੱਪਾ ਦਾ ਪੈਂਡਸ ਦਾ ਵੀ ਆਪਰੇਸ਼ਨ ਹੋਇਆ ਸੀ। ਹਾਂਜੀ ਬੁੱਢਾ ਬੰਦਾ ਸੀ ਨਾਲੇ। ਕਟੱਪਾ ਦੇ ਕਿੱਥੇ ਸੀ ਘਰ ਦੇ ਮਾਂ ਪਿਓ ਬੱਚੇ ਉਹ ਪੁੱਤਰ ਜੰਗ 'ਚ ਮਰੇ ਸੀਗੇ ਪਹਿਲੇ। ਬੱਤੀ ਚੱਕ ਨਹੀਂ ਹੈਗਾ ਯਾਰ, ਸ਼ੇਖਪੁਰੇ ਦਾ ਰਾਮਦਵਾਲੀ ਹਾਂਜੀ ਉੱਧਰ ਦਾ ਸੀ। ਇਹਦੇ ਵੱਡੇ ਵੀ ਇਹਨਾਂ ਦੇ ਗੁਲਾਮ ਹੀ ਸੀ। ਉਹ ਗੁਲਾਮ ਕਦੇ ਸੀ ਫੜਿਆ ਸੀ। ਉਹਨਾਂ ਦੀ ਕੱਪੜੇ ਦੀ ਦੁਕਾਨ ਸੀ, ਉਹ ਛੱਡ ਗਏ ਸੀ ਕੰਮ, ਇਹ ਇਕੱਲਾ ਰਹਿ ਗਿਆ ਸੀ। ਇਹਨੇ ਆਪਣੇ ਗੁਨਾਹਾਂ ਦਾ ਪ੍ਰਾਸ਼ਚਿਤ ਕਰਨਾ ਸੀ ਜਿਹੜਾ ਪਿਛਲੇ ਇਹਨੇ ਪਹਿਲੇ ਫਿਲਮ ਦੇ ਵਿੱਚ ਉਹਨੂੰ ਕਿਉਂ ਮਾਰਿਆ ਸੀ? ਹਦਾਇਤਕਾਰ ਨੇ ਕਿਹਾ ਸੀ। ਨਹੀਂ ਉਹ ਮਾਰਿਆ ਸਟੋਰੀ ਕੀ ਸੀ? ਉਹਨੂੰ ਮਾਰਿਆ ਕਿਉਂ ਸੀ? ਉਹ ਜਿਹੜਾ ਅਸਲ ਬਾਹੂਬਲੀ ਸੀ ਨਾ, ਇਹ ਸੀ ਇਹ ਜਿਹੜਾ ਮੁੰਡਾ ਜਿਹੜਾ ਸੋਹਣਾ ਜਿਹਾ, ਆਹੋ ਉਹ ਜਿਹੜਾ ਸੀ ਕਹਿੰਦਾ ਸੀ ਮੇਰਾ ਇਕਤਦਾਰ ਅੱਗੇ ਮੇਰਾ ਪੂਰਾ ਇਲਾਕੇ ਦੇ ਵਿੱਚ ਰੋਬ ਹੋਵੇ। ਉਹ ਨਜਾਇਜ਼ ਪਾਉਣਾ ਚਾਹੁੰਦਾ ਸੀ, ਉਹ ਜ਼ਾਲਮ ਸੀ। ਇਹਨੇ ਕਟੱਪੇ ਨੇ ਕਿਹਾ ਜੇ ਉਹ ਅੱਗੇ ਆ ਗਿਆ ਨਾ ਤੇ ਨਹੀਂ ਕਟੱਪੇ ਨੇ ਆਪ ਨਹੀਂ ਮਾਰਿਆ। ਕਟੱਪੇ ਨੂੰ ਪਿੱਛੋਂ ਉਹਨਾਂ ਨੇ ਕਿਹਾ, ਉਹਨਾਂ ਨੇ ਇਹਨੂੰ ਕਟੱਪਾ ਚਾੜ ਜੀ ਗੇਮਾਂ ਜਿਹੜੀਆਂ ਕਟੱਪੇ ਇਹਨੂੰ ਕਟਾਪਾ ਚਾੜ। ਸਾਜ ਜਿਹੜਾ ਪਿਛਲਾ ਬਾਦਸ਼ਾਹ ਸੀ ਨਾ, ਉਹ ਕਟੱਪੇ ਨਾਲੋਂ ਜ਼ਰਾ ਹੈਂਡਸਮ ਨਹੀਂ ਸੀਗਾ। ਉਹਨੇ ਫਿਰ ਇਹਦੀ ਟਿੰਡ ਕਰਾਤੀ ਕਿ ਹਿਸਾਬ ਦਾ ਹੀ ਲੱਗੇ। ਹਾਂ ਜੀ, ਟਿੰਡ ਵੀ ਹੈ ਕਟੱਪੇ ਦੀ। ਉਹ ਪਹਿਲੇ ਕਹਿੰਦੇ ਨੇ ਬੜੇ ਲੰਮੇ ਲਿਫਾਫਾ ਰੱਖਿਆ ਹੁੰਦਾ ਸੀ। ਸਾਊਥ ਟੈਪ ਸੀ। ਜੰਗ ਦੇ ਮੁਤਲਕ ਨਾ ਬੜਾ ਅੱਛਾ ਸੀ, ਪਰਫਿਊਮ ਸ਼ਿਰੂ ਲਾ ਕੇ ਰੱਖਦਾ ਸੀ ਹਰ ਚੀਜ਼। ਜੰਗ ਦੇ ਮੁਤਲਕ ਨਾ ਇਨਫੋਰਮੇਸ਼ਨ ਮੇਰੇ ਕੋਲ ਹੁੰਦੀ ਆ, ਨਾ ਕਰਿਆ ਯੁੱਧ ਕਹੀਦਾ ਵਾ। ਯੁੱਧ। ਹਾਂ ਉਸਤਾਦ ਜੀ, ਜਿਹੜੀ ਸਹੀ ਗੇਮ ਸੀਗੀ ਨਾ, ਜਿਹੜੀ ਰਾਜਮਾਤਾ ਸ਼ੇਰੀ ਕਾਵਨੀ ਸੀ ਨਾ, ਇਹਨੇ ਕੀਤੀ ਸੀ 2 ਸ਼ਾਦੀਆਂ। ਬਾਹੂਬਲੀ ਲਹਿਦਾ ਸੀ, ਬਲਾਲ ਦੇਵ ਲਹਿਦਾ ਸੀਗਾ। ਹਾਂ ਠੀਕ ਹੈ ਨਾ। ਉਹਦਾ ਜਿਹੜਾ ਬੰਦਾ ਸੀ ਨਾ, ਜਿਹੜਾ ਵਾਂਜਨ ਕਰਕੇ ਬੜਾ ਮੁੱਛਾਂ ਨੂੰ ਵੱਟ ਦੇ ਟੁੱਟੀ ਬਾਹ ਵਾਲਾ, ਪੱਟੀ ਆ ਉਹ ਨਸਲ ਦਾ ਪਿੱਛੋਂ। ਅੱਛਾ, ਉਹ ਕਹਿੰਦਾ ਸੀਗਾ ਕਿ ਉਹ ਯਾਨੀ ਕਿ ਸਰਪੰਚ ਬਣੇ। ਉਹ ਕਹਿੰਦਾ ਸੀ ਬਾਦਸ਼ਾਹ ਉਹ ਬਣੇ। औरत पे हाथ डालने वाले का हाथ नहीं काटते, काटते हैं उसका गला। ਹਾਂ ਜੀ ਕੀ ਸੀਨ ਜੀ, ਸਹੀ ਓਰੀਜਨਲ ਸੀਨ ਲਿਆ ਉਹਨਾਂ ਨੇ। ਅੱਛਾ, ਜਿਹੜੀ ਮੱਝ ਨਾਲ ਉਹ ਭਿੜਿਆ ਸੀ, ਉਹ ਪਹਿਲੋਂ ਸਟਾਰਟ ਤੋਂ ਪਤਾ ਜਿਹੜਾ ਮਾਂ ਨਾਲੋਂ ਭੈਂਸ ਚੰਗੀ ਨਹੀਂ ਉਹ ਰੱਬਾ ਲੱਗ ਨਾ ਕਿਸੇ ਨੂੰ ਜਾ। ਉਹਨੇ ਬੋਲ ਦਾ ਚੁੱਕ ਕੇ ਸਤਾਜੀ ਇੰਜ ਕੀਤਾ। ਉਹ ਬੋਲਦ ਵੀ ਜਿਹੜਾ ਉਹਨੇ ਰੋਕਿਆ, ਉਹ ਦੂਜੇ ਨੇ ਵਿਲਨ ਨੇ। ਉਹ 4 ਹੁੰਦੇ ਨੇ, 4 ਵੀ ਉਹ ਜਿਹੜੀ ਐਂਡ ਤੇ ਤੁਰੀ ਆ ਅੰਮਾ ਜੀ, ਆਹੋ ਦੂਜੇ ਚ ਉਹ ਸਿਰ ਤੇ ਉਹ ਰੱਖੇਂਗੀ ਠੀਕ। ਆਹੋ ਜੋ ਤੁਰੀ ਗਈ ਤੇ ਉਹ ਵਿੱਚ ਰਸਤੇ ਚੋਂ ਨਹਿਰਾਂ ਵੀ ਆਉਂਦੀਆਂ ਗਈਆਂ ਤੇ ਉਹ ਵੀ ਇੰਜ ਤੇ ਤੁਰੀ ਗਈ ਤੇ ਫਿਰ ਹਾਂਜੀ ਬੜਾ ਸੀਨ ਸੀ। ਉਹ ਜਿਹੜਾ ਬੋਲ ਸੀ ਭਾਈ, ਨਹੀਂ ਹਾਥੀ ਨੂੰ ਆਣ ਹੀ ਨਹੀਂ ਦਿੱਤਾ ਉੱਥੇ ਤੱਕ। ਬੋਲ ਜਿਹੜਾ ਸੀ ਖੱਗਾ ਬੋਲ ਦੀ ਸਾਈਵਾਲ ਦਾ ਸੀ, ਚੰਗਾ ਤਗੜਾ ਸੀ ਉਹ ਜਿਹੜਾ ਉਹਦੇ ਵਿੱਚ ਹਾਂਜੀ ਸਾਈਵਾਲ ਦਾ। ਹਾਂ ਲੇਕਿਨ ਉਹਨੇ ਜਿਹੜਾ ਸੁੱਟਿਆ ਉਸਤਾਦ ਜੀ, ਉਹ ਮਲਟੀਵਿਟਾਮਿਨ ਖਾਂਦਾ ਸੀ, ਦੇਸੀ ਘਿਓ ਵੀ ਵਿੱਚੋਂ, ਐਕਸਰਸਾਈਜ਼ ਸਾਰਾ ਕੁਝ ਹੀ। ਫੈਸਲ ਨਾ ਯਾਰ ਨਾ ਉਸਤਾਦ ਜੀ, ਨਾਮਸ਼ ਭਾਈ ਆ ਹਟਿਆ ਨਹੀਂ ਹਲੇ। ਤੂੰ ਤਾਂ ਕਹਿੰਦਾ ਸੀ ਮੈਂ ਬਲੌਕ ਕਰਤਾ ਮੈਨੂੰ, ਤੂੰ ਤਾਂ ਮੈਨੂੰ ਬਲੌਕ ਕਰਤਾ। ਨਾ ਯਾਰ। ਅੱਛਾ ਗੂਠੇ ਨਾ ਕੱਟਿਆ। ਅੱਛਾ ਦੇਖੋ, ਤਾਕਤਵਰ ਸੀ ਠੀਕ ਆ। ਰਾਜ ਮਾਤਾ ਨੇ ਭਾਂਡਾ ਬਣਾ ਕੇ ਦਿੱਤਾ ਸੀ, ਵਿੱਚ ਬਦਾਮ ਹਰ ਸ਼ਹਿਦ ਦੇਸੀ ਘਿਓ। ਯਾਰ ਫਿਲਮ ਉਹ ਸ਼ੁਰੂ ਕਰੋ ਜਿਹੜੀ ਨੇ ਵੇਖੀ ਹੋਵੇ। ਯਾਰ ਹੁਣ ਸਾਡਾ ਕਸੂਰ ਆ। ਉਹ ਮੈਂ ਠਹਿਰ ਕੇ ਕਰਨਾ ਵਾ। ਮੈਨੂੰ ਵੀ ਪਤਾ ਯਾਰ ਕਿ ਮਤਲਬ ਜਦੋਂ ਨਹੀਂ ਚੁੱਕਣ ਦੇ ਤੇ ਫਿਰ ਉਹ ਦਿਮਾਗ ਖਰਾਬ ਹੁੰਦਾ। ਅੱਛਾ ਉਸਤਾਦ ਜੀ, ਜਿਹੜਾ ਸੀ ਨਾ ਕਟੱਪਾ, ਬੇਸਿਕਲੀ ਮਜ਼ਦੂਰ ਤਬਕਾ ਸੀ। ਇਹਦਾ ਕੋਈ ਪਿੱਛੇ ਲੈਣ ਦੇਣ ਨਹੀਂ ਸੀ ਹੈਗਾ, ਮੈਂ ਤੁਹਾਨੂੰ ਦੱਸਾਂ। ਹੈ ਸੀਗਾ। ਓਏ ਯਾਰ 1-2 ਵਾਰੀ ਬਾਹੂਬਲੀ ਦਾ ਕਹਿ ਕੇ ਨਾ ਉਸਤਾਦ ਜੀ ਕਰਿਆਨੇ ਵਾਲੇ ਦੇ ਕੋਈ ਰਾਸ਼ਨ ਲਵਾਇਆ। ਬਾਹੂਬਲੀ ਨੂੰ ਲੱਗ ਗਿਆ ਪਤਾ, ਉਹਨੇ ਕਿਹਾ ਤੈਨੂੰ ਇੰਨਾ 3000-3500 ਰੁਪਏ ਦਾ। ਤੂੰ ਯਾਰ ਮੈਨੂੰ ਇਹ ਦੱਸੋ ਵੀ ਪਹਿਲੇ ਫਿਲਮ 'ਚ ਉਹਨਾਂ ਦੇ ਕਹਿਣ ਤੇ ਗਏ ਬਾਹੂਬਲੀ ਨੂੰ ਮਾਰਤਾ। ਦੂਜੇ ਪਾਰਟ ਦੇ ਵਿੱਚ ਵੀ ਉਹ ਜਦੋਂ ਉੱਪਰ ਜਾਂਦਾ ਨਾ ਮਾਰਨ ਤੇ, ਉਹ ਜਿਹੜਾ ਉਹ ਲੰਮੀ ਐਂ ਮੁੱਛਾਂ ਵਾਲਾ ਜਿਹੜਾ ਹੁੰਦਾ ਉਹਦਾ ਪਿਓ ਵਿਲਨ ਦਾ ਚਾਚਾ, ਉਹ ਉਹਨੂੰ ਕਹਿੰਦਾ ਵਾ ਕਿ ਤੂੰ ਸਾਡਾ, ਉਦੋਂ ਨਹੀਂ ਮੰਨਦਾ ਉਹਦੀ। ਉਹ ਹੁਣ ਉਹਨੂੰ ਪ੍ਰਾਸ਼ਚਿਤ ਕਰਨਾ ਸੀ। ਪ੍ਰਾਸ਼ਚਿਤ ਕਰਨਾ ਸੀ। ਲੇਕਿਨ ਜਿਹੜਾ ਸਭ ਤੋਂ ਵੱਡਾ ਨੁਕਸਾਨ ਕੀਤਾ ਨਾ, ਜਿਹੜਾ ਬਾਹੂਬਲੀ ਨੇ ਉਹ ਟਾਂਗਾ ਚੁੱਕੇ ਇੰਜ ਘੁਮਾ ਕੇ ਮਾਰਿਆ ਨਾ, ਉਹ ਗਲਤ ਕੀਤਾ ਮੇਰੇ। ਟਾਂਗੇ ਕਿੱਥੇ ਅੱਜ ਕੱਲ ਨਾਯਾਬ ਆ ਟਾਂਗੇ। ਉਹ ਦੂਸਰਾ ਟਾਂਗਾ ਸੀ, 1 ਸੀਟਰ ਟਾਂਗਾ ਸੀ। ਮਾਰੇ ਘੁਮਾ ਕੇ ਜਿਹੜਾ ਉਹ ਹੀਰੋ ਥੱਲੇ ਹੋ ਜਾਂਦਾ। ਹਾਂਜੀ, ਜਦੋਂ ਉਹ ਜੰਗ ਦੇ ਵਿੱਚ ਹੋਇਆ ਸਾਰਾ ਕੁਝ। ਉਸਤਾਦ ਜੀ ਜਿਹੜੇ ਉਹਨਾਂ ਸੂਰ ਮਾਰੇ ਦੋਵਾਂ ਜਣਿਆਂ ਨੇ ਰਲ ਕੇ, ਉਹ ਫਸਲਾਂ ਦੇ ਵਿੱਚ ਜਾ ਗਏ। ਉਹ ਕੁੜੀ ਬਹੁਤ ਨਿਸ਼ਾਨਾ ਪੱਕਾ ਸੀ। ਅੱਛਾ ਬਰਹਾਲੋ, ਜਿਹੜਾ ਐਂਡ ਤੇ ਉੱਤੇ ਊਂਟ ਤੇ ਬਹਿ ਕੇ ਉਹ ਪਤਾ ਨਹੀਂ ਕਿਹੜੀ ਬੋਲੀ ਚ ਵਿਲਨ ਬੋਲਦਾ ਨਹੀਂਗਾ, ਉਹ ਭਾਈ ਫੈਸਲ ਨੇ ਗੈਟਅਪ ਕੈਸਾ। ਉਹ ਅੱਛਾ ਉਸਤਾਦ ਜੀ, ਉਹ ਤੀਰਾਂ ਦਾ ਸਹੀ ਸੀਗਾ। ਉਹ ਤੀਰ ਜਿਹੜਾ ਮਾਰਿਆ ਨਾ ਯਾਰ, ਸਭ ਤੋਂ ਕਮਾਲ, ਉਹ ਬਾਹੂਬਲੀ ਘੱਟ ਸੀਗਾ, ਉਹਨੇ ਤੀਰ ਮਾਰਿਆ ਸਾਜੀ ਅੱਗ ਲਾ ਕੇ। ਉਹਨੇ ਤੀਰ ਮਾਰਿਆ ਤੇ ਬਾਹੂਬਲੀ ਦਾ ਤੀਰ ਇੰਜ ਕਰਕੇ ਆ ਕੇ ਤੇ ਉਹਨੂੰ ਕ੍ਰਾਸ ਕਰਕੇ ਆਪਣਾ ਵੱਜਿਆ। ਸਾਜੀ ਇੱਕ ਹੋਰ ਇੰਗਲਿਸ਼ ਫਿਲਮ ਹੈਗੀ ਆ, ਉਹਦੇ ਚੋਂ 2 ਹੀਰੋ ਜਿਹੜੇ ਇਹਨਾਂ ਨੇ ਫੜੇ ਹੁੰਦੇ ਤੇ ਉਹਨਾਂ ਦੇ ਹਮਲਾ ਹੋ ਜਾਂਦਾ। 2 ਹੀਰੋ ਹੁੰਦੇ ਨੇ, ਉਹਨਾਂ ਨੇ ਫੜੇ ਹੁੰਦੇ ਕਿਲੇ ਦੇ ਉੱਤੇ ਤੇ ਉਹਨਾਂ ਦੇ ਹਮਲਾ ਹੋ ਜਾਂਦਾ, ਜਿਹਦੇ ਵਿੱਚ ਉਹ ਕੁੜੀਆਂ ਇੱਕ ਉਹਦੇ 'ਚ ਨਾ ਮੁਖਤਲਿਫ ਤਰੀਕੇ ਹੁੰਦੇ ਨੇ ਮਾਰਨ ਦੇ। ਇੱਕ ਤੇ ਤੋਪਾਂ ਹੁੰਦੀਆਂ ਨੇ ਨਾ, ਸਾਹਮਣੇ ਉਹ ਆ ਰਹੇ ਨੇ ਕਿਲੇ ਦੇ ਤੇ ਤੋਪਾਂ, ਫਿਰ ਉਹ ਮੁਖਤਲਿਫ ਚੀਜ਼ਾਂ ਹੁੰਦੀਆਂ ਨੇ, ਤੀਰ
ਇੱਕ ਹਾਂ ਇੱਕ ਹੋਰ ਹੁੰਦੀ ਆ ਕਿ ਉਹ ਫਟਾ ਜਿਹਾ ਲੱਗਾ ਉਹਦੇ ਨੁੱਕਰ ਤੇ ਖਲੋ ਕੇ ਨਾ ਇੰਜ ਕਰਕੇ ਤੇ ਉਹ ਇੰਜ ਥੱਲੇ ਨੂੰ ਛਾਲ ਮਾਰਦੇ ਨੇ, ਮਾਰ ਕੇ ਉਸ ਤੋਂ ਬਾਅਦ ਤਾਂ ਖਿੱਚ ਕੇ ਤੇ ਫਿਰ ਵਾਪਸ ਉੱਤੇ ਆ ਜਾਂਦੇ ਨੇ ਕੁੜੀਆਂ। ਮੈਂ ਤੁਹਾਨੂੰ ਦੱਸਦਾ ਨਾ, ਮਤਲਬ ਕਿਲਾ ਨਾ, ਕਿਲੇ ਦੇ ਬਾਹਰ ਕੋਈ 3 ਗਜ਼ ਦੀ ਨਾ ਫਟਾ ਲੱਗਾ ਇੱਕ ਲਚਕ ਵਾਲਾ, ਉਹ ਫੱਟੇ ਦੇ ਜਦੋਂ ਬਿਲਕੁਲ ਥੱਲੇ ਆ ਜਾਂਦੇ ਨੇ, ਉਹ ਕੰਧਾਂ ਚੜ੍ਹਨ ਦੇ ਹੁੰਦੇ ਨੇ, ਉਹ ਉੱਥੇ ਖਲੋ ਕੇ ਨਾ ਸਿੱਧੀ ਖਲੋ ਕੇ ਇੰਜ ਜੰਪ ਲੈ ਕੇ ਨਾ ਇੰਜ ਥੱਲੇ ਜਾਂਦੀ, ਪਿੱਛੋਂ ਤੇ ਰੱਸਾ ਬੰਨ੍ਹਣਾ ਉਹਨੂੰ ਤਾਂ ਵੀ ਖਿੱਚਦਾ ਵਾਪਸ, ਉਹ ਸਿੱਧੀ ਜਾ ਕੇ ਜਿਹੜਾ ਥੱਲੇ ਹੁੰਦਾ ਨਾ ਉਹਦੇ ਇੰਜ ਫੜਾ, ਤੇ ਉਸ ਤੋਂ ਬਾਅਦ ਉਹ ਵਾਪਸ ਖਿੱਚ ਕੇ ਤੇ ਐਂ ਘੁੰਮ ਕੇ ਡਾਈ ਲੈ ਕੇ ਫਿਰ ਉੱਥੇ ਆ ਕੇ ਖਲੋ ਜਾਂਦੀ, ਅੱਗੋਂ ਫਿਰ ਉਹ ਨਵੀਂ ਚੀਜ਼ ਫੜ ਕੇ ਫਿਰ ਉਹ ਏਦਾਂ ਵੀ ਕੁੜੀਆਂ ਸਾਰੀਆਂ 3-4 ਜਣੀਆਂ ਹੁੰਦੀਆਂ, 4 ਜਣੀਆਂ, ਫਿਰ ਉਹ ਕਈ ਪ੍ਰੋ ਵੀ ਦਿੰਦੇ ਥੱਲੇ ਹੀ ਥਾਪਾ। 3 ਫੈਂਟਾਸਟਿਕ ਫੈਮਿਲੀ ਫਿਲਮ ਦਾ ਨਾਮ। ਲੇਕਿਨ ਇੱਕ ਸੀਨ ਉਹ ਵੀ ਤਰੀਕਾ ਹੁੰਦਾ ਵਾ ਬੜੇ ਜੰਗਾਂ 'ਚ ਉਸਤਾਦ ਜੀ ਬੜੇ ਤਰੀਕੇ ਹੁੰਦੇ ਨੇ, ਔਰ ਤੋੜਨ ਦਾ ਜਿਹੜਾ ਕਿਲੇ ਦਾ ਦਰਵਾਜ਼ਾ ਵਾ, ਹਾਂਜੀ ਉਹ ਤੋੜਨਾ, ਉਹ ਵੱਡਾ ਦਰਖਤ ਲੈ ਕੇ ਕਿੰਨੇ ਜਣਾਂ ਨੇ ਚੁੱਕ ਕੇ ਡਾਬਾ, ਫਿਰ ਉਹਨਾਂ ਨੇ ਇਹ ਤੋੜਦੀਆਂ ਗੱਲਾਂ ਨੇ। ਪੱਥਰ ਜਿਹੜੇ ਹੁੰਦੇ ਸਨ ਗੋਲ ਕਰ ਲੈਂਦੇ ਸੀ ਤੇ ਇੱਕ ਵੱਡਾ ਬਣਾਉਂਦੇ ਹੁੰਦੇ ਸੀ ਉਹ ਗਲੇਲ ਟੈਪ, ਮੰਜਨੀਕ ਉਹਨੂੰ ਕਹਿੰਦੇ ਸੀ। ਉਹ ਉਹਦੇ 'ਚ ਪੱਥਰ ਪਾ ਦੇਣਾ, ਫਿਰ ਉਹਨੂੰ ਜਨਾਬ ਉਧਰ ਵੀ ਪੱਥਰ ਇਹਨਾਂ ਯਕਦਮ ਰੱਖਣਾ ਉੱਤੋਂ, ਤੇ ਉਹ ਪੱਥਰਾਂ 'ਚ ਵੱਜਣਾ, ਉਹ ਇਧਰੋਂ ਚੁੱਕ ਕੇ ਉਹਨਾਂ ਟਾਪਾ, ਤੇ ਉਹ ਵੱਜਣਾ ਗੇਟ ਦੇ ਵਿੱਚ ਦਰਵਾਜ਼ੇ 'ਚ, ਉਹ ਦਰਵਾਜ਼ਾ ਫਿਰ ਟੁੱਟਣਾ, ਫਿਰ ਅੰਦਰ ਜੰਗ ਲੜਨੀ। ਕਿੰਨੀ ਵਾਰੀ ਏਦਾਂ ਹੋਇਆ ਕਿ ਜਿਹੜੀ ਉਹਨੇ ਬਲੇਟਾਂ ਵਾਲੀ ਗੱਡੀ ਬਣਾਈ ਉਹ ਕੈਸੀ ਹੈ, ਉਹ ਵੱਟਦਾ ਹੀ ਜਾ ਰਿਹਾ, ਉਹ ਜਿਹੜਾ ਉਹਨੇ ਉਹ ਗੋਲੇ ਜਿਹੜੇ ਸੀ, ਗੋਲਿਆਂ ਦੇ ਨਾਲ ਅਗਲੇ ਨੇ ਤੰਬੂ ਭਾਈ ਲਾਤੇ। ਓਏ ਆਹੋ ਜਿਹੜਾ ਵੱਡਾ ਤੰਬੂ ਸਿੱਟ ਕੇ ਅੱਗ ਲਾ ਦਿੰਦਾ ਉੱਤੇ, ਹਾਂਜੀ ਉਹ ਸਭ ਤੋਂ ਬਿਹਤਰੀਨ ਤਰੀਕਾ ਜੰਗ ਦਾ, ਉਹ ਟੌਪ ਤੇ ਤਰੀਕਾ ਰਿਹਾ ਵਾ। ਇੰਜ ਦਾ ਹੀ ਤਰੀਕਾ ਹੋਣਾ ਚਾਹੀਦਾ ਕਿ ਅਗਲੇ ਨੂੰ ਅੱਗ ਲਾ ਦੋ। ਲੇਕਿਨ ਇੱਕ ਫਿਲਮ ਸੀਗੀ ਰੰਬਲ ਇਨ ਦਾ ਬਰੋਨੈਕਸ, ਉਹਦੇ ਵਿੱਚ 2 ਕੁੜੀਆਂ ਸਹੀ ਮੋਟਰਸਾਈਕਲ ਤੇ ਜਾਣ ਡਈਆਂ ਨੇ, ਸੁਨਸਾਨ ਸੜਕ ਤੇ ਜਾਣ ਡਈਆਂ ਨੇ, ਤੇ ਅੱਗੇ ਨਾ ਬਰੀਕ ਜੀ ਤਾਰ ਲੱਗੀ ਨਜ਼ਰ ਨਹੀਂ ਆਈ, ਉਹ ਮੈਂ ਦੇਖੀ, ਉਹਨਾਂ ਨੇ ਖੜਾਬਾ ਗਿਲਾ ਜਾ ਰਿਹਾ, ਉਹ ਜਾਈ ਜਾਣ ਡੀਆਂ ਤੇ ਗਰਦਨਾਂ ਉਹਨਾਂ ਦੀਆਂ ਉੱਡ ਕੇ ਜਾਣ ਡਈਆਂ। ਓਏ ਉਹ ਫਿਲਮ ਨਹੀਂ, ਉਹ ਬੱਸ ਦਾ ਸ਼ਾਟ ਹੈਗਾ ਵਾ, ਬੱਸ ਦੇ ਵਿੱਚ ਬੈਠੇ ਹੁੰਦੇ ਨੇ, ਸੁਣ ਲਾ ਕਮਾਲ ਸੀ ਉਸਤਾਦ ਜੀ। ਉਹ ਵੀ ਸੀਨ ਬੱਸ ਜਾ ਰਹੀ ਨਹੀਂ, ਸਟੂਡੈਂਟ ਸੀ, ਤੇ ਉਸਤਾਦ ਜੀ ਇੱਕ ਕੁੜੀ ਦਾ ਸਾਰੇ ਬੈਠੇ ਹੁੰਦੇ ਨੇ, ਤੇ ਇੱਕ ਕੁੜੀ ਦਾ ਪੈਨ ਡਿੱਗਦਾ ਥੱਲੇ, ਉਹ ਇੰਜ ਪੈਨ ਚੁੱਕ ਕੇ ਥੱਲੇ ਹੁੰਦੀ ਆ, ਪਿੱਛੋਂ ਇੱਕ ਤਾਰ ਜੀ ਪੂਰੀ ਬੱਸ ਬੋਡੀ ਸਮੇਤ ਧੌਣਾ ਅੱਧੇ ਦੇ ਬੰਦੇ ਅੱਧੇ ਸੈਕਿੰਡ 'ਚ। ਉਸ ਤੋਂ ਬਾਅਦ ਉਹ ਤਾਂ ਹੁੰਦੀ ਹੈ, ਦੇਖਦੀ ਤੇ ਸਾਰਿਆਂ ਦੇ ਇੱਥੋਂ ਬਲੱਡ ਨਿਕਲਦਾ ਜਾਂਦਾ, ਤੇ ਛੱਤ ਵੀ ਉੱਤੇ ਨਹੀਂ, ਆਪੇ ਹੀ ਬੱਸ ਜਾ ਕੇ ਕਿਤੇ ਰੁਕਦੀ ਹੈ, ਵੱਜਦੀ ਹੈ, ਉਤਰ ਕੇ ਤੇ ਉਹ ਫਿਰ ਅੱਗੋਂ ਦੌੜਦੀ ਸੜਕ ਤੇ, ਫਿਰ ਉਹ ਸਾਈਕਲਾਂ ਵਾਲੇ ਆਉਂਦੇ, ਉਹ ਵੀ ਵੱਡੇ ਜਾਂਦੇ, ਅੱਧੇ ਹੋਈ ਜਾਂਦੇ ਸਾਰੇ, ਐਂਡ ਤੇ ਕੁੜੀ ਵੀ ਫਾਰਗ ਹੋਈ। ਉਹ ਸ਼ਾਟ ਆ ਤੁਸੀਂ ਦੇਖੋਗੇ ਨਾ, ਬੈਸਟ ਐਕਸ਼ਨ ਹਾਰਰ ਸ਼ਾਟ YouTube ਤੇ ਉਹ ਹੁੰਦਾ। ਫਿਰ ਇੱਕ ਹੋਰ ਫਿਲਮ ਸੀ ਜਿਹੜੀ ਮੈਂ ਅੱਗੇ ਵੀ ਦੱਸੀ ਸੀ, ਬੈਰੀਜ਼ਾ, ਜਿਹੜੇ ਪਾਰਟੀ ਕਰ ਰਹੇ ਹੁੰਦੇ ਤੇ ਤਾਰ ਫਿਰਦੀ ਦਰਮਿਆਨ, ਹਾਂਜੀ ਉਹ ਮੈਂ ਵੇਖਿਆ, ਓਏ ਉੱਥੇ ਖੜੇ ਇੰਜ ਵੇਖ ਰਹੇ ਹੁੰਦੇ ਤੇ ਇੰਜ ਕਰਕੇ ਦੇਖਦੇ ਤੇ ਟੈਪ ਸਾਜੀ। ਉਹ ਨਹੀਂ ਮੈਨੂੰ ਫਿਲਮ ਲੱਭੀ ਜਿਹੜਾ ਤੁਸੀਂ ਕਿਹਾ ਇੱਕ ਬੰਦਾ ਬਾਦਸ਼ਾਹ ਨਾਲ ਲੜਦਾ ਵਾ ਮਹਿਲ ਨਾਲ ਕੱਲਾ, ਲੱਭ ਤੇ ਗਈ ਸੀ, ਉਹਦੇ ਇੰਨਾ ਨਾਂ ਦੱਸਿਆ ਲੋਕਾਂ ਨੇ, ਮੈਨੂੰ ਓ ਯਾਰ ਉਹ ਇੰਨਾ ਨਾਮ ਦੱਸਿਆ ਲੋਕਾਂ ਨੇ ਉਸ ਫਿਲਮ ਦਾ, ਯਾਰ ਦੁਬਾਰਾ ਦੱਸ ਦਿਓ ਯਾਰ, ਉਹਦੀ ਬਾਦਸ਼ਾਹ ਵਾਲੀ ਫਿਲਮ ਜਿਹੜੀ ਮੈਂ ਕਿਹਾ ਸੀ, ਸੀਜ਼ਰ ਕੇ ਪਤਾ ਨਹੀਂ ਕੀ ਉਹਦਾ ਨਾਮ ਸੀ, ਇੱਕ ਫਿਲਮ ਹੈਗੀ ਯਾਰ ਬੜੀ ਇੰਟਰਸਟਿੰਗ ਸਾਜੀ। ਹਾਂ ਉਹਦੇ 'ਚ ਬਾਦਸ਼ਾਹ ਦਾ ਮਹਿਲ ਕਿਲਾ ਹੁੰਦਾ ਵੱਡਾ, ਉਹਦੇ ਕੋਲ ਹਾਥੀਆਂ ਦੀ, ਡਾਇਨਾਸੌਰ ਦੀ ਕਿਹੜੀ ਫੌਜ ਹੁੰਦੀ, ਉਹਦੇ ਸਾਹਮਣੇ ਇੱਕ ਪਿੰਡ ਹੁੰਦਾ ਨਿੱਕਾ ਜਿਹਾ, ਉਹ 'ਚ 100 ਬੰਦਾ ਰਹਿੰਦਾ ਹੁੰਦਾ, ਆਹੋ ਜਿਹੜੇ ਲੜਦੇ ਆਪਸ 'ਚ, ਉਹਦੇ ਕੋਲ ਉਹ ਪਿੰਡ ਨਹੀਂ ਪਤਾ ਹੁੰਦਾ। ਚੇਲਾ ਕਿਹੜੇ ਜੰਗਜੂ ਨਹੀਂ, ਉਹਨਾਂ ਕੋਲ ਇੱਕ ਸ਼ਰਬਤ ਹੁੰਦਾ ਲਾਲ ਜਿਹਾ, ਅੱਛਾ ਉਹ ਨਾਰਮਲ ਹੁੰਦੇ ਨੇ, ਉਹਨਾਂ ਕੋਲ ਕੋਈ ਸ਼ਰਬਤ ਆ, ਉਹ 30 ਜਾਣੇ ਹੁੰਦੇ ਨੇ, ਤੇ ਉਧਰ ਲੱਖਾਂ ਦੀਆਂ ਫੌਜਾਂ, ਹਾਥੀ, ਅੱਛਾ ਉਸਤਾਦ ਉਹ ਇੰਜ ਖੜੇ ਨੇ, ਮੁੱਠੀ ਭਰਨਾ ਇੰਜ ਖੜੇ ਨੇ, ਤੇ ਉਧਰੋਂ ਦੌੜ ਆ ਰਹੀ, ਤੇ ਹੁਣ ਜਦੋਂ ਉਹਨਾਂ ਦੇ ਕੋਲ ਹੁੰਦੀ ਨਾ, ਤੇ ਕੈਮਰਾ ਦਿਖਾਉਂਦੇ ਕਿ ਹਾਥੀ ਉੱਡ ਕੇ ਪਰੇ ਜਾ ਰਹੇ ਨੇ, ਉਹਨਾਂ ਕੋਲ ਲਾਲ ਜਿਹਾ ਕੋਈ ਸ਼ਰਬਤ ਹੁੰਦਾ, ਸ਼ਰਬਤ ਪੀਂਦੇ, ਉਹ ਇੱਕ ਜਾਣੇ 'ਚ ਕੋਈ 2,500 ਬੰਦੇ ਦੀ ਜਾਨ ਆ ਜਾਂਦੀ। ਉਸਤਾਦ ਬਾਦਸ਼ਾਹ ਪਿੱਟ ਮਰ ਜਾਂਦਾ ਪੂਰੀ ਫਿਲਮ 'ਚ, ਮੁਖਤਲਿਫ ਤਰੀਕਿਆਂ ਨਾਲ ਹਮਲੇ ਕਰਦਾ, ਉਹ ਪਿੰਡ ਨਹੀਂ ਪਤਾ ਹੁੰਦਾ ਯਾਰ, ਉਹ ਨਾਮ ਦੱਸਿਆ ਸੀ ਯਾਰ, ਇਹਦੇ 'ਚ ਵੀ ਦੱਸਣਗੇ ਲੋਕ ਵੇਖ ਯਾਰ। ਇੱਕ ਮੈਂ ਫਿਲਮ ਵੇਖੀ ਸੀਗੀ, ਉਹਦੇ 'ਚ ਨਾ ਕੀੜੀਆਂ ਦੀ ਲੜਾਈ ਹੁੰਦੀ, ਉਹ ਕੀੜੀਆਂ ਨਹੀਂ ਛੋਟੀਆਂ, ਉਹ ਵੀ ਫੌਜ ਆ, ਉਹ ਕੱਕੀਆਂ ਕੀੜੀਆਂ ਦੇ ਨਾਲ ਫਾਇਰ ਹੁੰਦੀ। ਗੋਰਾ ਐਸੀ ਥੀਮ ਕਦੀ ਨਹੀਂ ਵੇਖੇਗਾ ਕਿ ਗੋਰੇ ਨੇ ਇੱਕ ਇਸ਼ਕ ਤੇ ਫਿਲਮ ਬਣਾਈ, ਕੁੜੀ ਮੁੰਡੇ ਨੇ ਮਾਂ ਪਿਓ ਨਹੀਂ ਮੰਨਣ ਦਿਆ, ਉਧਰੋਂ ਨਹੀਂ ਨਾ। ਲੇਕਿਨ ਉਸਤਾਦ ਜੀ ਇੱਕ ਫਿਲਮ ਹੈਗੀ ਬਲਾਵਲ, ਸੁਲਤਾਨ ਰਾਈ ਸਾਹਿਬ ਦੀ ਫਿਲਮ ਹੈ, ਉਹ ਲਾਜ਼ਮੀ ਦੇਖਣਾ। ਉਹਦੇ ਵਿੱਚ ਨਾ ਸੁਲਤਾਨ ਰਾਈ ਸਾਹਿਬ ਦਾ ਪੂਰੀ ਫੈਮਿਲੀ ਮਰ ਗਈ, ਅੱਛਾ ਕਤਲ ਹੋ ਗਈ, ਮਾਯੋ ਕੁਰੈਸ਼ੀ ਸਾਹਿਬ ਮਾਰ ਦਿੰਦੇ ਨੇ, ਤੇ ਸੁਲਤਾਨ ਰਾਈ ਸਾਹਿਬ ਆ ਕੇ ਕਹਿੰਦੇ ਨੇ ਕਿ ਕਿੰਨੇ ਮਾਰਿਆ ਮੇਰੇ ਕੁੰਬੇ ਨੂੰ, ਮੇਰੇ ਖਾਨਦਾਨ ਨੂੰ। ਤੇ ਇੱਕ ਮੌਲਵੀ ਸਾਹਿਬ ਹੁੰਦੇ ਨੇ, ਉਹ ਕਾਫੀ ਫਿਲਮਾਂ ਦੇ ਵਿੱਚ ਆਏ ਨੇ, ਉਹ ਇਸੇ ਕੰਮੇ ਆਉਂਦਾ ਹੁੰਦਾ, ਇੱਕ ਮੌਲਵੀ ਹੁੰਦਾ ਪਿੱਛੇ ਨਿਕਲ ਕੇ ਇੱਕ ਤੇ ਉਹ ਦੱਸਦਾ ਹੁੰਦਾ ਵੀ ਤੂੰ ਇਹਦਾ ਪੁੱਤਰ ਨਹੀਂ, ਤੂੰ ਇਹਦਾ ਪੁੱਤਰ, ਇੱਕ ਦੱਸਦਾ ਹੁੰਦਾ ਵੀ ਤੇਰੇ ਮਾਪਿਓ ਨੇ ਫਲਾਣੇ ਨੇ ਮਾਰਿਆ, ਫਰੀਦ ਉਹਨੇ ਅਜੀਬ ਜੀ ਗੱਲ ਦੱਸੀ, ਆਪ ਨਿਕਲ ਜਾਂਦਾ, ਉਹਨੇ ਨਸਲਾਂ ਮਰਵਾ ਦਿੰਦਾ ਅਗਲੇ ਦੀ, ਵੀ ਤੂੰ ਚੁੱਪ ਕੀਤਾ ਰਹੇ, ਉਹਨੂੰ ਕਹਿੰਦੇ ਆਈ ਸੀ ਮਰ ਗਏ ਯਾਰ।
ਉਹ ਜਾ ਰਹੇ ਸੀ, ਐਕਸੀਡੈਂਟ ਹੋ ਗਿਆ, ਫੌਤ ਹੋ ਗਏ। ਹੁਣ ਤੂੰ ਉਹਨੂੰ ਦੱਸ ਕੇ ਤੇ ਉਹਨੂੰ ਚੰਗੇ ਭਲੇ ਰਿਸ਼ਤੇ ਵੀ ਹੋ ਜਾਂਦੇ। ਕਈ ਇਦਾਂ ਦੇ ਕਰੈਕਟਰ ਪਖਾਉਂਦੇ ਨੇ ਪਹਿਲੇ, ਮਤਲਬ ਉਹਨੇ ਕਹਿਣਾ ਕਿੰਨੇ ਮਾਰਿਆ ਮੇਰੇ ਪਿਓ ਨੇ, ਕਹਿਣਾ ਪੁੱਤਰ ਦੱਸ ਤੇ ਮੈਂ ਦਵਾਂ ਲੇਕਿਨ ਤੇਰੇ ਕੋਲ ਹੋਣਾ ਕੁਛ ਨਹੀਂ। ਇੰਜ ਪਖਾ ਵੀ ਦਿੰਦੇ ਨੇ ਕਈ। ਓਏ ਉਹ ਬੜੇ ਡਾਂਡੇ ਬੰਦੇ ਨੇ। ਮੈਂ ਤਾਂ ਕਹਿੰਦਾ ਯਾਰ ਫਿਲਮ ਉਸਤਾਦ ਜੀ ਸੁਣ ਲਓ ਤੁਸੀਂ ਕੀ ਹੋਇਆ। ਬਾਬੇ ਨੇ ਪਤਾ ਕੀ ਕਿਹਾ ਰਾਈ ਸਾਹਿਬ ਨੂੰ, ਕਹਿੰਦੇ ਬੇਟਾ ਕਿਸੇ ਨੇ ਨਹੀਂ ਵੇਖਿਆ ਤੇਰੇ ਖਾਨਦਾਨ ਨੂੰ ਕਿੰਨੇ ਮਾਰਿਆ, ਲਿਹਾਜ਼ਾ ਤੇਰਾ ਕਬੂਤਰ ਮਿੱਠੂ ਉੱਥੇ ਹੀ ਸੀਗਾ। ਖੁਦਾ ਦੀ ਕਸਮ, ਮਿੱਠੂ ਕਬੂਤਰ ਦਾ ਨਾਮ ਆ, ਉਹ ਉੱਥੇ ਹੀ ਸੀਗਾ। ਤੇ ਸੁਲਤਾਨੀ ਸਾਹਿਬ ਕਹਿੰਦੇ ਠੀਕ ਹੈ। ਤੇ ਸੁਲਤਾਨੀ ਸਾਹਿਬ ਇੱਧਰ ਆਏ, ਕਹਿੰਦੇ ਮਿੱਠੂ ਰੱਬ ਤੋਂ ਬਾਅਦ ਤੂੰ ਗਵਾਏ, ਦੱਸ ਕਾਤਲ ਕੌਣ ਆ। ਮਿੱਠੂ ਨੇ ਅੱਛਾ ਠੀਕ ਹੈ, ਮੋਢੇ ਤੇ ਭਾਈ ਉਹ ਕਬੂਤਰ ਉੱਡਿਆ, ਇੱਕ ਕਰੈਕਟਰ ਦੇ ਮੋਢੇ ਤੇ ਬੈਠੇ ਸੁਲਤਾਨੀ ਟਾਬਾ ਬਾਕੀ ਕਬੂਤਰ ਪਹਿਲੇ ਉਹਨਾਂ ਨੂੰ ਮਰਵਾ ਰਿਹਾ ਜਿਨ੍ਹਾਂ ਨੂੰ ਜਿਹੜੇ ਉਹਨੂੰ ਫੜਨ ਦੇ ਚੱਕਰ 'ਚ ਹੁੰਦੇ। ਠੀਕ ਆ। ਹੁਣ ਐਂਡ ਦੇਣਾ ਹੁਣ ਭਾਈ ਕੁਰੈਸ਼ੀ ਸਾਹਿਬ ਮੇਨ ਹੁੰਦੇ ਨੇ, ਠੀਕ ਹੁਣ ਭਾਈ ਕੁਰੈਸ਼ੀ ਸਾਹਿਬ ਕਬੂਤਰ ਇੱਕ ਬੰਦੇ ਦੇ ਬੈਠਾ ਜਾ ਕੇ ਰਾਈ ਸਾਹਮਣੇ ਠਾ ਕਬੂਤਰ ਬਾਦ ਉਹਨੇ ਕਿਹਾ ਇਹ ਸੀ, ਕਹਿੰਦਾ ਨਹੀਂ ਸਾਜੀ ਹੁਣ ਨਾ ਐਂਡ ਭਾਈ ਕੁਰੈਸ਼ੀ ਸਾਹਿਬ ਨੇ ਨਾ ਸਾਰੇ ਆਪਣੇ ਜਿੰਨੇ ਵੀ ਉਹਨਾਂ ਦੀ ਫੌਜ ਹੁੰਦੀ ਉਹਨਾਂ ਨੂੰ ਬੰਦੂਕਾਂ ਦਿੰਦੇ ਕਿ ਕਬੂਤਰ ਮਾਰੀ ਜਾਓ। ਉਹ ਭਾਈ ਕਬੂਤਰ ਮਾਰੀ ਜਾਂਦੇ ਠਾ ਠਾ ਠਾ। ਅੱਛਾ ਉਹ ਵੀ ਜੰਗ ਸ਼ੁਰੂ ਕਰਦੇ। ਅੱਛਾ ਉਹ ਵੀ ਇਸ ਡਰ 'ਚ ਵੀ ਸਾਰੇ ਕਬੂਤਰ ਮਾਰ ਦਿਓ। ਹੁਣ ਨਾ ਭਾਈ ਕੁਰੈਸ਼ੀ ਸਾਹਿਬ ਕਹਿੰਦੇ ਨੇ ਮਿੱਠੂ ਲੱਭੋ ਕਿਹੜਾ, ਉਹ ਕਹਿੰਦੇ ਸਰਕਾਰ ਉਹ ਮਿੱਠੂ ਤੇ ਭਾਈ ਕੁਰੈਸ਼ੀ ਸਾਹਿਬ ਜਾਣਦੇ ਯਾਰ ਫਿਰ ਉਸਤਾਦ ਜੀ ਕਸਮ ਵਾਲੀ ਗੱਲ ਮੈਂ ਤੁਹਾਨੂੰ ਫਿਲਮ ਪ੍ਰੂਵ ਕਰਾਂਗਾ। ਮੈਂ ਹੁਣੇ ਦੇਖ ਲੈਣਾ ਯਾਰ। ਠੀਕ ਹੈ ਉਸਤਾਦ ਜੀ, ਨਹੀਂ ਹੁਣ ਅੱਗੋਂ ਕੀ ਹੋਇਆ, ਮਿੱਠੂ ਨੂੰ ਫਾਇਰ ਮਾਰਦਾ ਹੈ, ਹਮਾਇਓ ਕੁਰੈਸ਼ੀ ਸਾਹਿਬ ਨੇ ਫਾਇਰ ਮਾਰਤਾ ਹੈ ਤੇ ਰਾਈ ਸਾਹਿਬ ਨੂੰ ਘੋੜੇ ਤੇ ਨੇ, ਉਹ ਮਿੱਠੂ ਭਾਈ ਜੀ ਉਹਨੂੰ ਫਾਇਰ ਵੱਜਾ ਤੇ ਉਹ ਫਾਇਰ ਵੱਜਦਾ ਹਮਾਇਓ ਕੁਰੈਸ਼ੀ ਸਾਹਿਬ ਦੇ ਮੋਢੇ ਤੇ ਡਿੱਗ ਗਿਆ। ਜਾਣਦੇ ਆ ਫਿਰ ਨਾ ਦੱਸ ਕੀ ਆ ਸਾਜੀ ਭਾਈ ਕੁਰੈਸ਼ੀ ਸਾਹਿਬ ਦੇ ਮੋਢੇ ਤੇ ਡਿੱਗੇ ਤੇ ਭਾਈ ਅੱਲਾ ਦੀ ਕਸਮ ਸਾਜੀ ਫਿਲਮ ਦਾ ਨਾਮ ਅੱਛਾ ਸੀ। ਕਬੂਤਰ ਨੇ ਭਾਵੇਂ ਬਹਿ ਕੇ ਨਾ ਇਸ਼ਾਰਾ ਕਰਨਾ ਹੋਵੇ, ਮਤਲਬ ਤੇਰੇ ਬਹਿ ਗਿਆ ਨਾ ਤੇ ਉਹਨਾਂ ਨੂੰ ਬਹਿ ਕੇ ਦੱਸਣਾ ਕਿ ਉਹ ਹੀ, ਲੇਕਿਨ ਰਾਈ ਸਾਹਿਬ ਇਸ ਤੋਂ ਪਹਿਲਾਂ ਹੀ ਉਹਨੂੰ ਕੜਕਾ ਦਿੰਦੇ ਸੀ। ਕਬੂਤਰ ਕਿਤੇ ਉੱਡਦਾ ਥੱਕ ਗਿਆ ਤੇ ਐਵੇਂ ਕਿਤੇ ਰਾਈ ਸਾਹਿਬ ਵਰਸਸ ਕਬੂਤਰ ਮਿੱਠੂ। ਹਾਂ ਬਿਲਾਵਲ ਮੂਵੀ ਸੁਲਤਾਨ ਰਹੀ। ਠਹਿਰ ਜਾ, ਹਾਂ ਆ ਗਈ, ਠਹਿਰ ਜਾ ਓਏ ਠਹਿਰ। ਆਹੀ ਬਾਬਾ ਆ ਗਿਆ। ਪਰ ਉਸ ਵੇਲੇ ਜਿਹੜਾ ਮਿੱਠੂ ਕਬੂਤਰ ਅਵੇ ਗਾਉਂ ਉਸਤਾਦ ਜੀ ਕਬੂਤਰ ਨੇ ਉਹਨਾਂ ਕਾਤਲਾਂ ਦੀਆਂ ਸ਼ਕਲਾਂ ਵੇਖ ਲਈਆਂ ਨੇ ਮੀਆਂ ਜੀ, ਫਿਰ ਹੁਣ ਨਹੀਂ ਭੁੱਲਦਾ। ਕਿੱਥੇ ਮਿੱਠੂ? ਉਸਤਾਦ ਜੀ ਵੀ ਖੜਾ ਕਬੂਤਰ ਵਾਲਾ ਆਏ ਉਹ ਮਿੱਠੂ ਆਏ ਕਬੂਤਰ ਅੱਜ ਫੜ ਕੇ ਤਾਂ ਮਿੱਠੂ ਪਛਾਣ ਕਰਾ ਹਰ ਕਬੂਤਰ ਮਾਰ ਹਰ ਬਰਮਾਰ ਕੇ ਤੇਰੇ ਤੇ ਲੈ ਕੇ ਜਾਵਾਂਗਾ। ਉਹ ਲੈ ਗਏ ਨੇ ਉਸਤਾਦ ਜੀ ਕਬੂਤਰ, ਉਹ ਕਬੂਤਰ ਹੋ ਗਏ। ਉਹ ਮਿੱਠੂ ਨੇ ਅੱਜ ਫੜ ਕੇ ਤਾਂ ਮੇਰੇ ਮਿੱਠੂ ਨੂੰ ਦਾ ਤੇਰਾ ਕਰਾ ਨਹੀਂ ਤੇ ਗੋਲੀਆਂ ਮਾਰ ਮਾਰ ਕੇ ਮੈਂ ਤੇਰੇ ਲਾਸਾਂ ਪਾ ਦੇ। ਉਸਤਾਦ ਜੀ ਇਹ ਫਿਲਮ ਉਹ ਲੜਾਤਾ ਓਏ, ਇਹ ਮੋਢੇ ਤੇ ਬਹਿ ਗਿਆ, ਘਰ ਬਹਿ ਗਿਆ। ਉਹ ਮੋਢੇ ਤੇ ਬੈਠੇਗਾ, ਨਹੀਂ ਹਾਲੇ ਘਰ ਬੈਠਾ ਐ ਕਬੂਤਰ ਦੇਖ ਰਿਹਾ, ਕਬੂਤਰ ਦੇਖ ਰਿਹਾ, ਕਬੂਤਰ ਬੰਦੇ ਨੂੰ ਦੇਖ ਰਿਹਾ। ਇਹਨੇ ਕਹਿਣਾ ਨਹੀਂ ਹੈਗਾ, ਵਾਪਸ ਆ ਗਿਆ। ਇਹ ਵੀ ਨਹੀਂ ਅੱਛਾ ਉਹ ਨਹੀਂ ਹੈਗਾ ਤੇ ਵਾਪਸ ਆ ਗਿਆ। ਉਹਨੇ ਕਹਾ ਸਾਰੀ ਇਹਦੇ ਕੋਲ ਉਸਤਾਦ ਜੀ ਤੁਸੀਂ ਪੂਰੀ ਫਿਲਮ ਦੇਖਣਾ। ਓਏ ਸਰਦਾਰ ਫੈਸਲ ਵਾਹ ਯਾਰ ਕੀ ਸਟੋਰੀ ਆ। ਸਹੀ ਮੈਂ ਬਹੁਤ ਫਿਲਮ ਮੈਂ ਤੈਨੂੰ ਦੱਸਦਾ ਇੱਕ ਸੀਨ ਐਂਟਰੀ ਸੁਲਤਾਨ ਰਾਏ ਸਾਹਿਬ ਦੀ ਫਿਲਮ 'ਚ ਕਿ ਉਸਤਾਦ ਜੀ ਖਾਲੀ ਪਿੰਡ ਆ ਤੇ ਇੱਕ ਕੈਮਰਾ ਲੱਗਾ ਵਾ ਤੇ ਕੋਈ ਨਹੀਂ ਹੈਗਾ ਅੱਗੇ ਤੇ 3 ਸਕਿੰਟ ਬਾਅਦ ਨਾ ਇੱਕ ਆਵਾਜ਼ ਆਉਂਦੀ ਸੇਫ ਅਲਮਾਰੀ ਡਿੱਗਦੀ ਹੈ ਉੱਤੋਂ ਅੱਛਾ ਦੇ ਉੱਤੋਂ ਥੋੜਾ ਨਾ ਸੇਫ ਅਲਮਾਰੀ ਡਿੱਗਦੀ ਤੇ ਸਿੱਧੀ ਖੜੀ ਹੈ ਡਾਊਨ ਤੇ ਹੁਣ ਪੂਰੇ ਪਿੰਡ 'ਚ ਸਿਰਫ ਫਰੇਮ 'ਚ ਸੇਫ ਅਲਮਾਰੀ ਹੈ ਤੇ ਉਹਦਾ ਹੈਂਡਲ ਬਾਹਰੋਂ ਹੀ ਇੰਜ ਹੁੰਦਾ ਟਾਉਂ ਕੱਲਾ ਹੈਂਡਲ ਤੇ ਇੰਜ ਖੋਲ ਅੰਦਰ ਰਾਈ ਸਾਹਿਬ ਦੀ
ਹੁਣ ਤੂੰ ਮੈਨੂੰ ਇਹ ਦੱਸ ਕਿ ਜਦੋਂ ਬਹਿ ਕੇ ਰਾਈਟਰ ਨੇ ਜਾਂ ਕਿਸੇ ਨੇ ਬਹਿ ਕੇ ਸੋਚਿਆ ਹੈਗਾ ਯਾਰ ਰਾਈ ਸਾਹਿਬ ਦੀ ਐਂਟਰੀ ਕਿੱਦਾਂ ਕਰਾਈਏ ਪਹਿਲਾ ਸ਼ਾਰਟ ਫਿਲਮ, ਤੇ ਜਿਹਨੇ ਕਿਹਾ ਉਸਤਾਦ ਜੀ ਇੰਜ ਕਰਾਉਂਦੇ ਆ ਤੇ ਸੇਬ ਅਲਮਾਰੀ ਦੇ ਵਿੱਚ ਰਾਈ ਉਹ ਸਾਹਿਬ ਯਾਰ ਉਹ ਸੇਲ ਮਾਰੀ ਚੋਂ ਨਿਕਲੇ ਨੇ। ਰਾਈ ਸਾਹਿਬ ਤੁਸੀਂ ਅੱਜ ਤੋਂ 30 ਸਾਲ 40 ਸਾਲ ਪਿੱਛੇ ਜਾ ਰਹੇ ਹੋ ਨਾ। ਤੁਸੀਂ ਉਦੋਂ ਉਸਤਾਦ ਜੀ ਬੜਾ ਯਾਰ ਉਦੋਂ ਦੌਰ ਸੀ। ਮਸਤ ਹੁੰਦੇ ਸੀ ਲੋਕ। ਉਸਤਾਦ ਜੀ ਇੱਕ ਅਸੀਂ ਗੇਮ ਖੇਡਦੇ ਹੁੰਦੇ ਆ, ਉਹ ਜਿਹੜੀ ਉਹ ਵੱਡੀ ਜੀ ਗੇਮ ਨਹੀਂ ਹੁੰਦੀ ਸੀਗੀ, ਉਹ ਬਟਨ ਲੱਗੇ ਹੁੰਦੇ ਸੀ, ਉਹ ਪਹਾੜੀਆਂ ਜੀ ਉਹ ਟੈਲਾਂ ਜੀਆਂ ਬਣਦੀਆਂ ਸੀਗੀਆਂ। ਮੈਂ ਉਹ ਫਿਲਮ ਵੇਖੀ ਮੱਥਨ ਸਾਹਿਬ ਗੱਡੀ ਦੇ ਵਿੱਚ ਇੰਜ ਕਰਕੇ ਬਟਨ ਦਬਾ ਰਹੇ ਤੇ ਪਿੱਛੇ ਬੰਬ ਵੱਜਣ ਡਿਆ ਡਜ਼ਾ। ਉਹ ਗੇਮ ਦਾ ਬਟਨ। ਅੱਛਾ ਮੈਂ ਦੱਸਣ ਲੱਗਾ ਕਿ ਇਹ ਸਿਰਫ ਪਾਕਿਸਤਾਨ 'ਚ ਨਹੀਂ, ਇੰਡੀਆ 'ਚ ਵੀ ਬੜੇ ਕੰਮ ਹੋਏ ਨੇ। ਹਾਂਜੀ ਗੋਰਿਆਂ ਦੇ ਵੀ ਬੜੇ ਹੋਏ ਨੇ, ਯਾਨੀ ਉਸ ਸਾਰੇ ਹੀ ਇਸ ਤਰ੍ਹਾਂ ਹੋਏ ਨੇ। ਅੱਛਾ ਉਦੋਂ ਪਤਾ ਕੀ ਆ, ਉਦੋਂ ਵਾਮ ਸੀ ਬਹੁਤ ਭੋਲੀ ਸਾਡੀ ਉਹ ਵੇਖ ਰਹੀ ਹੈ ਨਾ, ਉਹਦੇ ਤੇ ਚੜੀ ਜਾ ਰਿਹਾ ਔਰ ਉਹ ਕਦੇ ਓਏ ਹੋਏ ਸਰ ਇੱਕ ਮਿੰਟ ਗੱਲ ਹੈ, ਕਾਰਟੂਨਿਕ ਟੈਪ ਹੁਣ ਵਾਮ ਹੋ ਗਈ ਆ, ਡਿਜੀਟਲ ਹੋ ਗਿਆ। ਓਹੋ ਸਰ ਨਹੀਂ ਚਾਰਲੀ ਚੈਪਲਨ ਸਾਹਿਬ ਨੇ ਉਹ ਸ਼ਾਟ ਲਿਆ ਜਿਹੜਾ ਸ਼ੇਰ ਦੇ ਪਿੰਜਰੇ ਦੇ ਵਿੱਚ, ਕਿਆ ਉਹ ਰੀਅਲ ਨਹੀਂ ਉਦੋਂ ਅੱਛੀਆਂ ਵੀ ਫਿਲਮਾਂ ਜਦੋਂ ਜਿਸ ਦੌਰ ਦੀ ਅਸੀਂ ਗੱਲ ਕਰਦੇ ਹਾਂ, ਇਸ ਦੌਰ 'ਚ ਸਰ ਮੁਹੰਮਦ ਅਲੀ ਜ਼ੇਬਾ, ਇਸ ਦੌਰ 'ਚ ਸ਼ਾਹਦ ਸਾਹਿਬ, ਵਹੀਦਪੁਰਾ ਸਾਹਿਬ, ਬੜੀਆਂ ਆਲਾ ਫਿਲਮਾਂ। ਲੇਕਿਨ ਇਹ ਵੀ ਕੈਟਾਗਰੀ ਸੀ, ਇਹ ਵੀ ਲੋਕ ਵੇਖਦੇ ਸੀ, ਪਸੰਦ ਕਰਦੇ ਸੀ। ਇੰਡੀਆ 'ਚ ਵੀ ਹੁਣ ਮਿੱਥਨ ਸਾਹਿਬ ਵੇਖ ਨਾ, ਹੁਣ ਸੱਪ ਵਾਲਾ ਸਟਾਈਲ ਪੜਿਆ ਮਿੱਥਨ ਸਾਹਿਬ ਦਾ, ਆਹ ਸਟਾਈਲ ਯਾਰ ਤਾਂ ਤੇ ਤੂੰ ਉਹ ਸ਼ਾਟ ਵੇਖ ਮਿੱਥਨ ਸਾਹਿਬ ਦਾ, ਮੈਂ ਦੇਖਿਆ ਕੀ ਕਰੇ ਉਹ ਮੜੀ ਜਾ ਐ ਜਾ ਰਹੇ ਨੇ ਸਿੱਧਾ ਉਹ ਯਾਰ ਪੂਰੇ ਇੰਜ ਲੰਮੇ ਪੈ ਗਏ ਨੇ ਸਿੱਧੇ ਛੱਡਿਆ ਐ ਜਾ ਰਹੇ ਨੇ ਤੇ ਆ ਕੇ ਤੇ ਉਹ ਜਿਹੜਾ ਅੱਗੇ ਉਹ ਬਿੱਲੀਆਂ ਦੀਆਂ ਅੱਖਾਂ ਵਾਲਾ ਜਿਹੜਾ ਉਹ ਵਿਲਨ ਆ, ਹਾਂ ਬਿੱਲਾ, ਉਹ ਇੰਜ ਖੜਾ ਤੇ ਉਹ ਉੱਥੋਂ ਆ ਰਹੇ ਨੇ ਤੇ ਇੱਧਰ ਵੀ ਰਸਤਾ ਵਾ ਇੱਧਰ ਵੀ ਰਸਤਾ, ਉਹ ਕਿਤੇ ਨਹੀਂ ਨੱਸ ਰਿਹਾ, ਉਹ ਵੇਟ ਕਰ ਰਿਹਾ ਕਿ ਉੱਥੇ ਡਰੀ ਜਾ ਰਿਹਾ। ਤੇ ਜਦੋਂ ਲੱਗ ਗਿਆ ਕਿ ਤੂੰ ਇੰਜ ਕਰਦਾ ਤੇ ਮਿੱਤਰ ਸਾਹਿਬ ਥੱਲੇ ਨਹੀਂ ਉਹ ਕਿੰਨੇ ਹੀ ਬੰਦੇ ਇਹ ਫਰੀ ਸਾਹਿਬ ਮਥਨ ਸਾਹਿਬ ਨੇ ਇੰਜ ਕਰਕੇ ਨਾ ਆਪਣਾ ਸਾਫਾ ਜਿਹਾ ਲਾਇਆ ਵਾ ਮਫਰਲ, ਸਾਰੇ ਮਾਰਦੇ ਤੇ ਬਾਅਦ ਚੋਂ ਇੰਜ ਕਰਕੇ ਝਾੜਿਆ ਤੇ ਕੋਈ 1000 ਕੁ ਬਲੇਡ ਥੱਲੇ ਡਿੱਗਿਆ ਵਿੱਚ ਬਲੇਡ ਲਾਏ ਸਾਫੇ ਦੇ ਵਿੱਚ ਬਲੇਡ ਲਾਏ ਸੀਗੇ। ਤੇ ਉਹ ਯਾਰ ਪੁਲਿਸ ਵਾਲਾ ਨਹੀਂ ਵੇਖਿਆ ਤੂੰ ਤਾਮਲ, ਉਹਨੂੰ ਫਾਇਰ ਲੱਗਦਾ ਤੇ ਇੰਜ ਹੁੰਦਾ ਜੀ। ਆਹੋ ਤਾਮਲ 'ਚ ਵੀ ਬਹੁਤ ਸਾਊਥ ਇੰਡੀਅਨ ਮੂਵੀਜ਼, ਕੇਲੇ 'ਚੋਂ ਫਾਇਰਿੰਗ ਉਹ ਤੇ ਅਖੀਰ ਕਰ ਦਿੰਦਾ। ਸਾਜੀ ਆਪਣਾ ਸ਼ਾਨ ਸਾਹਿਬ ਨੇ ਇੱਕ ਫਿਲਮ ਕੀਤੀ ਨਮਾਜ਼ ਪੜ੍ਹਨ ਦੇ ਨੇ, ਮੂਸਾ ਫਿਲਮ, ਤੇ ਉਹਦੇ ਵਿੱਚ ਨਮਾਜ਼ ਪੜ੍ਹਦੇ ਨੇ ਤੇ ਉਹ ਫਾਇਰ ਵੱਜਦਾ ਵਾ ਤੇ ਸਜਦੇ ਚਲੇ ਜਾਂਦੇ ਨੇ ਤੇ ਬੜੇ ਸਲੋ ਜਾ ਰਹੇ ਨੇ ਤੇ ਗੋਲੀ ਉੱਤੋਂ ਇੰਜ ਜਾ ਰਹੀ ਆਰਾਮ ਨਾਲ ਤੇ ਉਹ ਇੰਜ ਜਾ ਸਲੋ ਮੋਸ਼ਨ ਯਾਰ ਉਹਨਾਂ ਨੇ ਗੋਲੀ ਰੋਕ ਲਈ ਨਾ ਸਾਈ ਇੰਜ ਕਰਕੇ ਉਹਨੇ ਸਲਾਮ ਫੇਰਿਆ ਸ਼ਾਨ ਨੇ। ਤੂੰ ਵਡੇਰਾ ਫਿਲਮ ਇੰਜ ਕਰਕੇ ਉਹਨੇ ਗੋਲੀ ਰੋਕ, ਤੂੰ ਵਡੇਰਾ ਫਿਲਮ ਵੇਖ, ਪੂਰੀ ਟ੍ਰੇਨ ਆ ਤੇ ਮੁਸਤਫਾ ਕੁਰੈਸ਼ੀ ਸਾਹਿਬ ਨੇ ਟ੍ਰੇਨ ਨੂੰ ਇੰਜ ਕਰਕੇ ਹੱਥ ਪਾਇਆ, ਅੱਗੇ ਖਲੋ ਕੇ ਨਾ ਇੰਜਨ ਨੂੰ ਸਿਰਫ ਇੰਜ ਹੱਥ ਰੱਖਿਆ ਰੋਕੀ ਤੇ ਡਰਾਈਵਰ ਰੇਸਾਂ ਦੇ ਰਿਹਾ ਤੇ ਡਰਾਈਵਰ ਦਾ ਮੂੰਹ ਕਿੱਦਾਂ ਦਾ ਹੋ ਰਿਹਾ, ਅੱਛਾ ਟ੍ਰੇਨ ਇੰਜ ਹੋ ਰਹੀ ਤੇ ਕੁਰੈਸ਼ੀ ਸਾਹਿਬ ਸਭ ਇੰਜ ਖੜੇ ਤੇ ਹੱਸ ਰਹੇ ਨੇ ਤੇ ਟ੍ਰੇਨ ਕੋ ਤੁਰਿਆ ਨਹੀਂ ਜਾ ਰਿਹਾ। ਵਡੇਰਾ ਫਿਲਮ ਵਡੇਰਾ ਇੰਜਨ ਫੇਲ ਹੋ ਗਿਆ। ਇਹ ਦੇਖਾਂਗਾ ਯਾਰ ਯਾਰ ਕੌਣ ਲੋਗਾ ਸੀ। ਯਾਰ ਅਸੀਂ ਅੱਛਾ ਆਇਰਨ ਯਾਰ ਉਹ ਦੌਰ ਰਹਿੰਦਾ ਹੀ ਸੀਗਾ। ਫੈਸਲ ਭਾਈ ਆਇਰਨ ਮੈਨ ਫਿਲਮ ਬਣੀ, ਉਹਦੇ ਚ ਟ੍ਰੇਨ ਰੋਕੀ ਗਈ, ਉਹ ਆਇਰਨ ਮੈਨ ਇੰਜ ਖਲੋ ਜਾਂਦਾ, ਉਹ ਟ੍ਰੇਨ ਵਿੱਚ ਸਰ ਲੇਕਿਨ ਉਹਨਾਂ ਨੇ ਪਹਿਲੇ ਦਿਖਾਇਆ ਕਿ ਇਹ ਇੱਕ ਸਪੈਸ਼ਲ ਪਰਸਨ ਆ, ਇਹ ਕੋਈ ਆਮ ਇਨਸਾਨ ਪਿੰਡ ਦਾ ਨਹੀਂ ਨਹੀਂਗਾ ਵੀ ਦੁੱਧ ਪੀ ਕੇ ਵੀ ਟ੍ਰੇਨ ਰੋਕੀ ਹੈ, ਇਹ ਨਹੀਂ ਹੈਗਾ, ਇਹਦੇ ਚ ਇੱਕ ਸਪੈਸ਼ਲ ਸ਼ਕਤੀਆਂ ਨੇ। ਉਹ ਲੇਕਿਨ ਉਹ ਜਿੱਦਾਂ ਉਹ ਸਪਾਈਡਰਮੈਨ ਦੇ ਵਿੱਚ ਵੀ ਟ੍ਰੇਨ ਰੋਕਦਾ ਵਾ ਜਾਲੇ ਮਾਰ ਕੇ, ਲੇਕਿਨ ਤੁਸੀਂ ਦੇਖਿਆ ਜਦੋਂ ਐਂਡ ਤੇ ਰੋਕਦਾ ਵਾ ਤੇ ਉਹਦਾ ਕੀ ਉਹਦਾ ਹਾਲ ਹੋ ਜਾਂਦਾ। ਯਾਨੀ ਉਹਨਾਂ ਨੇ ਦਿਖਾਇਆ ਕਿ ਆਮ ਇਨਸਾਨਾਂ ਨਾਲੋਂ ਇੱਕ ਸਪੈਸ਼ਲ ਚੀਜ਼ ਜੀ ਉਹ ਕਰ ਰਿਹਾ ਵਾ, ਉਹਨੇ ਰੋਕ ਲਈ ਹੈ। ਹੁਣ ਇੱਕ ਆਮ ਬੰਦਾ ਮਤਲਬ ਟ੍ਰੇਨ ਰੋਕੀ ਔਰ ਪੂਰੀ ਟ੍ਰੇਨ ਬੰਦਾ ਦੀ ਪੂਰੀ ਦੁਨੀਆ ਫੈਨ ਫੈਨ ਹੋਰ ਗੱਲ ਆ, ਲੇਕਿਨ ਕਰੈਕਟਰ ਦੀ ਤੇ ਗੱਲ ਕਰ ਰਹੇ ਨਾ ਸਟੋਰੀ ਸਾਡੀ, ਲੇਕਿਨ ਉਦੋਂ ਹਰ ਪਾਸੇ ਸੀਗੇ, ਤੁਸੀਂ ਕੱਲਾ ਇੱਕ ਹਾਂਜੀ ਇੰਡੀਆ 'ਚ ਕ੍ਰਿਸ਼ ਫਿਲਮ ਬਣੀ, ਮੈਨੂੰ ਨਹੀਂ ਸਮਝ ਆਈ ਕੀ ਫਿਲਮ ਨਹੀਂ ਹੁੰਦੀ ਨਹੀਂ, ਮੈਂ ਗੱਲ ਕਰ ਰਿਹਾ ਤੁਸੀਂ ਪਹਿਲੇ ਅਗਰ ਚਲੇ ਸਾਜੀ ਹੁਣ ਵੀ ਮੈਨੂੰ ਡਿਜੀਟਲ ਫਿਲਮ ਦੀ ਸਮਝ ਨਹੀਂ ਆਈ ਜਿਹਦੇ 'ਚ ਡਿਜੀਟਲ ਕਰੈਕਟਰ ਬਣ ਕੇ ਤੁਸੀਂ ਯਾਰ ਹੁਣ ਤੁਸੀਂ ਦੇਖੋ ਨਾ ਰਜਨੀਕਾਂਤ ਸਾਹਿਬ ਦੇ ਜਿਹੜੇ ਸ਼ਾਟ ਹੁੰਦੇ ਸੀ ਸਿਗਟਾਂ ਵਾਲੇ ਸਕੈਮ ਪਰਨਾ ਉਹਨਾਂ ਦਾ ਐਕਸਟਰਾ, ਤੁਸੀਂ ਉਹਦੀ ਆਡੀਓ ਬੰਦ ਕਰ ਦਿਓ ਕੱਖ ਵੀ ਨਹੀਂ, ਉਹ ਸਾਰੀ ਗੇਮ ਸਿਗਰਟ ਸਿੱਟੇ ਤਾਂ ਹੁਣ ਕੱਲਾ ਸਿਗਰਟ ਚ ਘੁੰਮ ਰਿਹਾ ਇਹ ਕਿਹੜੀ ਆਵਾਜ਼ ਹੁੰਦੀ ਸਿਗਰਟ ਦੀ, ਲੇਕਿਨ ਉਹ ਫਿਰ ਐਡੀਟਰ ਦਾ ਕਮਾਲ ਹੈ ਨਾ ਉਸਤਾਦ। ਮਤਲਬ ਇੱਕ ਬੰਦੇ ਨੇ ਸਿੰਪਲ ਇੰਜ ਕਰਕੇ ਆ ਇੱਥੇ ਰੱਖਿਆ ਤੁਸੀਂ ਬਾਹਰ ਹੀ ਲੈ ਕੱਲੇ ਪਰਦੇ ਦੀ ਆਵਾਜ਼ ਆ ਰਹੀ, ਉਹ ਆਡੀਓ ਬੰਦ ਕਰ ਦਿਓ ਤੇ 80% ਮਿੱਟੀ ਹੋ ਗਈ ਫਿਲਮ, ਆਡੀਓ ਦੇ ਸਿਰ ਤੇ ਆ। ਹਾਂਜੀ ਸਾਜੀ ਸਹੀ। ਮੈਂ ਤਾਂ ਭਾਈ ਰਾਈ ਸਾਹਿਬ ਦੀਆਂ ਫਿਲਮਾਂ ਵੇਖ ਰਿਹਾ, ਮੈਂ ਇਨਸ਼ਾਅੱਲਾ ਤਾਲਾ ਬਹੁਤ ਜਲਦ ਇੱਕ ਫਿਲਮ ਅਨਾਉਂਸ ਕਰ ਰਿਹਾ ਹਾਂ। ਅੱਛਾ ਰਾਈ ਸਾਹਿਬ ਦੀ ਫਿਲਮ ਜਿਹੜੀ ਗੁੱਜਰ ਵਾਲੀ ਉਹ ਕਿਹੜੀ ਸੀ?
ਨਹੀਂ ਯਾਰ ਕੱਲੇ ਰਾਈ ਸਾਹਿਬ ਦਾ ਨਹੀਂ, ਰਾਈ ਸਾਹਿਬ ਨੂੰ ਤੇ ਰਾਈਟਰ ਸਾਰੇ ਲਿਖ ਕੇ ਦੇਣਾ, ਰਾਈ ਸਾਹਿਬ ਸਾਡੇ ਲੈਜੈਂਡ ਨੇ ਸਾਰੇ। ਸਾਡੀ ਮਿੱਥਨ ਸਾਹਿਬ ਦੀ ਨਹੀਂ ਤੁਸੀਂ ਦੇਖੀ ਜਦੋਂ ਗੋਲੀਆਂ ਚੱਲ ਰਹੀਆਂ ਤਾਂ ਸਾਈਕਲ ਪਿੱਛੇ ਲੁਕ ਉਹ ਕਿਹੜੀ ਲੋਸ ਯਾਰ ਆ ਕੀ ਯਾਰ ਤੋਬਾ। ਸਾਈਕਲ ਦਾ ਵੀਲ ਆ, ਉਹ ਅੱਗੇ ਰੱਖਿਆ ਗੋਲੀਆਂ ਰੋਕਣ ਲਈ। ਓਏ ਮੇਰੇ ਹੁਣ ਉਹਦੇ ਚ ਤਾਂ ਇਹਨਾਂ ਨਾਲ ਫਾਸਲਾ ਹੁੰਦਾ। ਘੁਮਾ ਰਹੇ ਨਹੀਂ ਆ ਫਿਰ ਯਾਰ ਨਹੀਂ ਉਹਨਾਂ ਨੂੰ ਕੀ ਲੋੜ ਆ ਘਮਾਉਣ ਦੀ। ਹੀਰੋ ਮੋਟਰਸਾਈਕਲ ਤੇ ਜਾ ਰਿਹਾ ਹੈ ਤੇ ਫੈਮਿਲੀ ਇੱਕ ਪਜਾਰੋ ਤੇ ਜਾਣ ਡਈ ਹੈ ਫਰੀਦ ਸਾਹਿਬ, ਉਹਦੇ ਵਿੱਚ ਲੜਕੀ ਬੈਠੀ ਹੈ ਜਿਹਦੇ ਨਾਲ ਮੁਹੱਬਤ ਕਰਦਾ, ਉਹ ਮੋਟਰਸਾਈਕਲ ਤੇ ਜਾ ਰਿਹਾ ਤੇ ਉਹਨੇ ਪਜਾਰੋ ਨੂੰ ਠੁੱਡਾ ਮਾਰਿਆ ਤੇ ਉਹ ਕਲਾਬਾਜ਼ੀਆਂ ਖਾਂਦੀ ਖਾਂਦੀ ਲੜਕੀ ਬਾਹਰ ਪਿੱਛੇ ਮੋਟਰਸਾਈਕਲ ਹਾਂ ਪਿੱਛੇ ਆ ਜਾਂਦੀ ਜੀ। ਤਮਿਲ ਫਿਲਮ ਜੀ ਫਿਲਮ ਅਜੇ ਦੇਵਗਨ ਸਾਹਿਬ ਨੇ ਵੀ ਪਜਾਰੇ ਨੂੰ ਮਾਰਿਆ ਠੁੱਡਾ, ਬੰਦੇ ਨੂੰ ਠੁੱਡਾ ਮਾਰੇ ਤੇ ਪਜਾਰੇ ਦੇ ਪੈਰ ਨਾਲ ਜਾ ਕੇ ਲੱਗਾ। ਮੈਂ ਤੇ ਹੈਰਾਨ ਹੋ ਗਿਆ ਯਾਰ ਇੰਜ ਕਰਕੇ ਬੋਨਟ 'ਚ ਹੱਥ ਮਾਰਿਆ, ਚਾਰੇ ਟਾਇਰ ਵੀ ਨਿਕਲ ਗਏ ਸ਼ੀਸ਼ੇ। ਆਹੋ ਇਹ ਜਿਹੜੀਆਂ ਬੰਦੇ ਨੇ ਬਾਹੂਬਲੀ ਟੈਬ ਤੇ ਪੁਸ਼ਪਾ ਟੈਬ, ਇਹਦੇ ਚ ਜਦੋਂ ਫਾਈਟ ਹੁੰਦੀ ਨਾ ਉਹ ਇਦਾਂ ਦੀ ਹੁੰਦੀ ਹੈ ਕਿੱਦਾਂ ਫਾਈਟ। ਦੀ ਸੀਨ ਇੰਜ ਦਾ ਹੀ ਹੁੰਦਾ ਸੈਂਸ। ਯਾਰ ਇੱਕ ਹੋਰ ਹੀਰੋ ਹੈਗਾ ਉਹ ਭਾਰਾ ਜਿਹਾ ਮੁੱਛਾਂ ਰੱਖੀਆਂ ਉਹਨੇ, ਉਹ ਥਨੀ ਦੇ ਨਹੀਂ ਉਹ ਇੱਥੇ ਤਾਮਲ ਦਾ ਹੀ ਹੋ ਗਈ। ਹਾਂਜੀ ਉਹ ਕਾਸ਼ੀ ਦਾ ਉਹਦਾ ਨਾਮ ਐਨਟੀਆਰ। ਆਹੋ ਸਿਆਣੀ ਜੀ ਉਮਰ ਦਾ ਮੁੱਛਾਂ ਰੱਖੀਆਂ ਜਿਹਦੀ ਵੱਡੀਆਂ। ਉਹ ਇੱਕ ਫਿਲਮ ਦੇ ਵਿੱਚ ਭਣੇਵੀਂ ਨੂੰ ਕੋਈ ਭਣੇਵੇਂ ਨੂੰ ਆਹੋ ਤੇ ਉਹ ਬੁੱਢੀ ਕੋ ਜਾਂਦਾ ਵਿਲਨ ਹੁੰਦੀ ਉਹਦੇ ਕੋ, ਹਾਂ ਤੇ ਉਹ ਉੱਥੇ ਫੋਨ ਕਰਦੀ ਤੇ ਸਾਰਿਆਂ ਮੁਲਕਾਂ 'ਚ ਕਹਿੰਦੇ ਸਾਨੂੰ ਇਹਨਾਂ ਨੇ ਕਿਡਨੈਪ ਕਰ ਲਿਆ। ਓਏ ਉਹ ਕਰੈਕਟਰ ਉਹ ਵੀ ਹੀਰੋ ਆ। ਉਹ ਚਾਚਾ ਜੀ ਬਹੁਤ ਹਾਂ ਚਾਚਾ ਜੀ ਉਹ ਯਾਰ ਜਨਤਾ ਕੇ ਰਾਜ ਵਾਲਾ ਉਹ ਚਾਚਾ ਜੀ ਨੇ ਤੇ ਭਾਰ ਗਿਆ ਇਹ ਮੁੱਛਾਂ ਜੀ। ਹਾਂਜੀ 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 ਉਹ ਲੂਰੀ ਕਹਿੰਦੀ ਇਹ ਫਿਲਮ ਦੇ ਵਿੱਚ ਕਿ ਮੈਨੂੰ ਮੰਗਲ ਸੂਤਰ ਪਾ ਦੇ ਮੈਂ ਤੇਰੀ ਆ। ਹੀਰੋ ਜੇਲ੍ਹ ਦੇ ਵਿੱਚ ਆ ਤੇ ਉਹ ਮੰਗਲ ਸੂਤਰ ਪਾਤਾ ਤੇ ਉਹਨਾਂ ਨਾਲ ਜੇਲ੍ਹ ਦਾ ਜਿਹੜਾ ਸਰੀਆ ਨਾ ਉਸਤਾਦ ਜੀ ਉਹਦੇ 'ਚ ਮੰਗਲ ਸੂਤਰ ਫਸ ਗਿਆ ਤੇ ਉਹ ਖੋਲ ਕੇ ਈਜ਼ੀ ਲੱਥ ਸਕਦਾ ਨਹੀਂ ਭਾਈ ਜਾਨ, ਉਹਨੇ ਜੰਗਲਾ ਹੀ ਪੁੱਟਦਾ ਫਰੀਦ। ਯਾਨੀ ਉਹਨੇ ਇਹ ਨਹੀਂ ਕੀਤਾ ਕਿ ਮੰਗਲ ਸੂਤਰ ਲਾਇਆ ਵਾ ਜਾਂ ਉਹਨੇ ਫੜਾਇਆ ਵਾ, ਫੜਾ ਕੇ ਉਹਨੇ ਇੰਜ ਇੱਕ ਹੱਥ 'ਚੋਂ ਬਾਹਰ ਕੱਢ ਕੇ ਮੁੜ ਕੇ ਦੂਜੇ ਨਾਲ ਕੱਢ ਕੇ ਇੰਜ ਪਾਤਾ, ਇੰਜ ਨਹੀਂ ਕੀਤਾ ਉਹਨੇ ਸੰਗਲੀਆਂ ਦੇ ਉੱਤੋਂ ਹੀ ਇੰਜ ਪਾਤਾ। ਆਹੋ ਤੇ ਹੁਣ ਉਹ ਵਿਚਾਰੀ ਪਿੱਛੇ ਜਾਂਦੀ ਉਹ ਪਤਨੀ ਫਸ ਗਈ ਹੈ ਤੇ ਹੁਣ ਉਹਨੇ ਲਾ ਕੇ ਇੰਜ ਖੋਲਿਆ ਨਹੀਂ, ਉਹਨੇ ਵਿੱਚੋਂ ਸਲਾਖਾਂ ਹੀ ਪੁੱਟ ਦਿੱਤੀਆਂ। ਯਾਰ ਉਹਨੇ ਇੰਜ ਜ਼ੋਰ ਲਾਇਆ ਯਾਰ ਫੈਸਲ ਸਾਹਿਬ ਜਿਹੜਾ ਨਵਾਜ਼ ਸ਼ਰੀਫ ਸਾਹਿਬ ਦੀ ਉਹ ਕਹਿੰਦੇ ਨਸਵਾਰ ਨਵਾਜ਼ਰੀ ਨਹੀਂ ਹੋਏ ਮਰੇ ਸੁਧਾਰ ਮਰੇ ਨਵਾਜ਼ ਸ਼ਰੀਫ ਨਵਾਜ਼ਰੀ ਸਾਹਿਬ ਲੱਗਦਾ ਇਦਾਂ ਹੀ ਹੈ ਨਾ। ਅੱਛਾ ਸਰਦਾਰ ਜੀ ਸਾਹਿਬ ਨੇ ਜਿਹੜਾ ਉਹ ਪਿੰਜਰਾ ਚੁੱਕ ਕੇ ਮਾਰਿਆ ਸੀ ਓਏ ਹੋਏ ਉਸਤਾਦ ਜੀ ਉਹ ਪਤਾ ਕੀ ਗੱਲ ਯਾਰ ਲੈਜੈਂਡ ਹੁੰਦਾ, ਮੈਂ ਫੈਨ ਉਹਨਾਂ ਦਾ ਭਾਈ। ਮੈਂ 2-3 ਫਿਲਮਾਂ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋਇਆ ਹਾਂ ਕਿ ਸੁਲਤਾਨ ਸਾਹਿਬ ਨੂੰ ਸਾਈ ਇੱਕ ਫਿਲਮ ਦੇ ਵਿੱਚ ਉਹਨਾਂ ਨੇ ਮਾਰ ਕੇ ਨਾ ਦੁਸ਼ਮਣਾਂ ਨੇ ਤੇ ਤਲਾਅ 'ਚ ਸਿੱਟਤਾ ਸਵਿਮਿੰਗ ਪੂਲ ਦੇ ਵਿੱਚ, ਸਵਿਮਿੰਗ ਪੂਲ 'ਚ ਸਿੱਟ ਦਿੱਤਾ ਤੇ ਬਹਾਰ ਬੇਗਮ ਮਾਯੂ ਕੁਰੈਸ਼ੀ ਸਾਹਿਬ ਨੂੰ ਕਹਿਣ ਡਈ ਕਿ ਉਹ ਜ਼ਾਲਮਾ ਤੂੰ ਮੇਰਾ ਸਾਰਾ ਕੁੰਭਾ ਮਾਰਦਾ, ਮੈਨੂੰ ਇਹਨਾਂ ਦਾ ਦੱਸ ਦੇ ਮੇਰਾ ਪੁੱਤਰ ਕਿੱਥੇ ਕੀਤਾ ਹੀ। ਤੇ ਮਾਯੂ ਸਾਹਿਬ ਕਹਿੰਦੇ ਆਹੋ ਹੀ ਜਿਹੜਾ ਵਿੱਚ ਸਿੱਟਿਆ ਉਹ ਤੇਰਾ ਪੁੱਤਰ ਸੀਗਾ ਜਿਹਨੂੰ ਅਸੀਂ ਮਾਰਤਾ। ਤੇ ਰਾਈ ਸਾਹਿਬ ਪਾਣੀ 'ਚੋਂ ਅੱਖਾਂ ਖੋਲਦੇ ਕਸਮੇ ਪਾਣੀ 'ਚੋਂ ਅੱਖਾਂ ਖੋਲਦੇ ਪਾਣੀ ਦੇ ਵਿੱਚ ਜੋੜ ਲਿਆ ਵਾ ਰਾਈ ਸਾਹਿਬ ਨੇ ਅੱਖਾਂ ਖੋਲੀਆਂ ਰਾਈ ਸਾਹਿਬ ਨੇ। ਮੈਂ ਗੱਲ ਲੈ ਵੀ ਪਤਾ ਕੀ ਲੈਜੈਂਡ ਉਹ ਫਿਰ ਨਹੀਂ ਉੱਠੇ ਤੇ ਉਹਨਾਂ ਨੇ ਨਸਤੋਂ ਬੂਦ ਕਰਦੇ। ਤੇ ਇੱਕ ਫਿਲਮ ਉਸਤਾਦ ਜੀ ਹੈਗੀ ਹੈ, ਉਹ ਫਿਲਮ ਦਾ ਨਾਮ ਪਤਾ ਨਹੀਂ ਕੀ ਹੈਗਾ, ਤੇ ਉਹਦੇ ਵਿੱਚ ਨਾ ਸੁਲਤਾਨ ਸਾਹਿਬ ਪਠਾਨ ਬਣੇ ਨੇ। ਉਹੀ ਬਲਾਵਲ ਫਿਲਮ ਹੈ। ਆਹੋ ਉਹ ਹੁਣ ਨਾ ਪਠਾਨ ਬਣੇ ਨੇ ਤੇ ਟਿੰਡ ਵੀ ਹੋਈ ਹੈ। ਹਾਂ ਸੁਸਤ ਹੈਗੇ ਨੇ ਠੀਕ ਹੈ। ਰਾਈ ਸਾਹਿਬ ਕਿਸੇ ਦੇ ਕਾਬੂ ਨਹੀਂ ਆਉਂਦੇ ਜਦੋਂ ਨਸਵਾਰ ਹੈਗੇ, ਜਦੋਂ ਸੁਸਤ ਹੈਗੇ ਨੇ ਨਾ ਤੇ ਉਹ ਦੁਸ਼ਮਣ ਹੁਣ ਕਹਿੰਦੇ ਜੀ ਜਦੋਂ ਦੇ ਨਸਵਾਰ ਮੁੱਕ ਜੇ ਨਾ ਉਦੋਂ ਹਮਲਾ ਕਰਨਾ ਠੀਕ ਹੈ। ਰਾਈ ਸਾਹਿਬ ਪਠਾਨ ਆ ਤੇ ਨਸਵਾਰ ਖਤਮ ਹੋਈ ਰਾਈ ਸਾਹਿਬ ਕੋ ਤੇ ਭਈਆ ਇੱਕ ਉਹ ਪਿੰਜਰਾ ਨਹੀਂ ਹੁੰਦਾ ਜਿਹੜਾ ਗੋਲ ਜਿਹਾ ਜਿਵੇਂ ਅਸੀਂ ਲਾਈਕ ਡੈਟ ਕੇ ਕਹਿ ਲਓ ਕਿ ਤੁਸੀਂ ਉਹ ਨਹੀਂ ਜਿਵੇਂ ਭੜੋਲਾ ਇੱਕ ਹੁੰਦਾ ਜਿਹਦੇ ਪਿੰਜਰੇ 'ਚ ਕੈਦ ਕੀਤਾ ਉਹ ਪਿੰਜਰਾ ਇੱਕ ਉੱਚੇ ਉੱਤੋਂ ਛੱਡਦੇ ਰਾਈ ਸਾਹਿਬ ਇੰਜ ਕਰਕੇ ਵੇਖਦੇ। ਆਹ ਉਹ ਪਾਕਿਸਤਾਨੀ ਫਿਲਮਾਂ 'ਚ ਉਹ ਨਾ ਹੁਣ ਰਾਈ ਸਾਹਿਬ ਇੰਜ ਕਰ ਗਏ ਤੇ ਹੁਣ ਢਿੱਲੇ ਜਿਹੇ ਬਣ ਕੇ ਬੈਠੇ ਨੇ ਤੇ ਉਹਨਾਂ ਦੀ ਮਾਂ ਆ ਗਈ ਉੱਠ ਪੁੱਤਰ ਕਹਿੰਦਾ ਨਸਵਾਰ ਖਤਮ ਹੈ ਮਾਂ ਨਸਵਾਰ ਖਤਮ। ਹੁਣ ਨਾ ਉਹ ਭਾਈ ਉਹ ਜਾਂਦੀ ਵਿਚਾਰੀ ਘੋੜੇ ਤੇ ਜਾਂਦੀ ਆ ਮਾਂ ਯਾਰ ਕੀ ਸੀ ਨਾ ਹੁਣ ਹੁਣ ਸੋਲ ਇਹ ਕੋਲੋਂ ਵੀ ਸੁਣਾਈ ਜਾ ਰਿਹਾ ਵਿੱਚੋਂ ਕੋਈ ਸੁਣਾਉਣਾ ਵੀ ਤੇ ਮੈਂ ਕਹਿੰਦਾ ਬਹੁਤ ਅੱਛੇ ਫਿਰ ਉਹ ਨਾ ਉਹਨੂੰ ਪਤਾ ਲੱਗ ਜਾਂਦਾ ਕਿ ਵੀ ਇਹਦੀ ਨਸਵਾਰ ਮੁੱਕੀ ਹੈ ਤਾਂ ਢਿੱਲਾ, ਉਹਨੂੰ ਵੀ ਪਤਾ ਲੱਗ ਜਾਂਦਾ ਕਹਿੰਦਾ ਹਾਂ ਬਿਲਕੁਲ। ਉਹ ਪਾਈ ਜਾਂਦੀ ਘੋੜੇ ਤੇ ਜਾਂਦੀ ਕਿਤੇ ਤੇ ਉਹ ਡੱਬੀ ਜੀ ਲੈ ਕੇ ਆਉਂਦੀ ਇੰਜ ਕਰਕੇ ਨਾ ਇੰਜ ਕਰਕੇ ਇੱਕ ਵਿੱਚ ਆਵਾਜ਼ ਆਉਂਦੀ ਹੈ। ਉਸਤਾਦ ਜੀ ਕੀ ਯਾਰ ਡਾਇਰੈਕਟਰ ਦਾ ਕੰਮ ਹੈ, ਅਜ਼ਮਤ ਨੂੰ ਸਲੂਟ। ਲੈਜੈਂਡ ਉਹ ਉੱਥੋਂ ਹੀ ਇੰਜ ਕਰਕੇ ਡੱਬੀ ਸੁੱਟਦੀ ਡੱਸਾ ਤੇ ਰਾਈ ਸਾਹਿਬ ਪਿੰਜਰੇ ਚੋਂ ਹੱਥ ਬਾਹਰ ਡੱਸਾ ਠੀਕ ਹੈ ਯਾਰ ਬਹੁਤ ਅੱਛੇ ਪਿੰਜਰੇ ਚੋਂ ਹੱਥ ਸਾਈ ਬਾਹਰ
ਪਿੰਜਰਾ ਬਾਹਰ ਕਿਤੇ ਆਊਟਡੋਰ ਪਿਆ ਹੁੰਦਾ ਜਾਂ ਕਮਰੇ 'ਚ? ਉਸਤਾਦ ਜੀ ਕੋਈ ਜੰਗਲ ਜੁੰਗਲ 'ਚ ਰੱਖਿਆ ਸੀਗਾ। ਅੱਛਾ ਉਹ ਪਿੰਜਰੇ ਦੇ ਵਿੱਚ ਕੈਦ ਨੇ ਰਾਈ ਸਾਹਿਬ। ਅੱਛਾ। ਤੇ ਉਹ ਇੰਜ ਕਰਕੇ ਕੋਈ ਡੱਬੀ ਨਸਵਾਰ ਦੀ ਕੈਚ ਕਰਦੇ, ਖੋਲਦੇ ਨੇ ਡੱਬੀ, ਰੱਖਦੇ ਨੇ ਨਸਵਾਰ। ਸਭ ਤੋਂ ਪਹਿਲੇ ਪਿੰਜਰਾ ਚੁੱਕ ਕੇ ਪਿੰਜਰਾ ਉਹਨੂੰ ਚੁੱਕ ਕੇ ਸਾਈਡ ਤੇ ਮੇਰੀ ਗੱਲ ਸਾਰੇ ਹੀ ਵਿਸ਼ਾ ਤੇ ਰਾਈ ਸਾਹਿਬ ਨੇ ਭਾਈ। ਮੈਂ ਉਹਨਾਂ ਦਾ ਫੈਨ ਆ। ਲੇਕਿਨ ਜਦੋਂ ਤੱਕ ਫੈਸਲ ਭਾਈ ਹੋ ਰਹੇ, ਉਹਨਾਂ ਨੇ YouTube ਕੋਈ ਸ਼ਾਇਦ ਚੱਲਣ ਨਹੀਂ ਦਿੱਤੀ। ਰਾਈ ਸਾਹਿਬ ਦੇ ਨਾਮ ਦੇ ਸਾਡੀ ਯਾਰ ਕੋਈ ਦੁੱਧ ਵਾਲੀ ਸਟੋਰੀ ਸੀ ਨਾ, ਦੁੱਧ ਵਾਲੀ ਵੀ ਇੱਕ ਫਿਲਮ ਵੇਖੀ ਸੀ, ਉਹਦੇ ਵਿੱਚ ਉਹ ਗੁੱਜਰ ਬਣੇ ਨੇ ਤੇ ਦੁਸ਼ਮਣੀ ਕੀ ਹੈ ਜੀ, ਦੁਸ਼ਮਣ ਕਹਿੰਦੇ ਜੀ ਅਸੀਂ ਦੁੱਧ 'ਚ ਪਾਣੀ ਪਾਣਾ, ਇਹਨੇ ਦੁੱਧ 'ਚ ਅਸੀਂ ਪਾਣੀ ਪਾਉਣਾ, ਠੀਕ ਹੈ। ਤੇ ਰਾਈ ਸਾਹਿਬ ਕਹਿੰਦੇ ਨਹੀਂ, ਖੁਦਾ ਦਾ ਨੂਰ ਹੈ, ਅਸੀਂ ਇਹਨੂੰ ਖਾਲਸ ਵੇਚਣਾ। ਯਾਰ ਵਾਹ। ਉਹ ਰਾਈ ਸਾਹਿਬ ਦਾ ਕੰਮ ਹੁੰਦਾ ਵੀ ਯਾਰ ਟਾਂਗੇ ਤੇ ਜਾਂਦਾ ਹੁੰਦਾ ਵਾ, ਉਹ ਜਿਹੜਾ ਨਹੀਂ ਉਹ ਦੋਦੀਆਂ ਦਾ ਇੱਕ ਲਹਿਦਾ ਟਾਂਗਾ ਹੁੰਦਾ, ਆਹੋ ਲੋਡਿੰਗ ਵਾਲਾ ਟੱਗ, ਆਹੋ ਉਹ ਲੋਡਿੰਗ ਟਾਂਗਾ ਹੁੰਦਾ, ਉਹਦੇ ਤੇ ਜਾਂਦਾ ਹੁੰਦਾ ਤੇ ਉਹਨੂੰ ਵਿਚਾਰੇ ਨੂੰ ਮਾਰ ਕੇ ਉਹ ਟਾਂਗਾ ਖੋ ਕੇ ਲੈ ਜਾਂਦੇ। ਉਹ ਰਾਈ ਸਾਹਿਬ ਨੂੰ ਆ ਕੇ ਦੱਸਦਾ ਉਹ ਗੁਜਰਾ ਟਾਂਗਾ ਖੋ ਲਿਆ, ਕਹਿੰਦਾ ਇਸ ਤੋਂ ਪਹਿਲੇ ਦੁੱਧ 'ਚ ਪਾਣੀ ਪਾਉਣ ਤੇ ਰਾਈ ਸਾਹਿਬ ਟਾਂਗਾ ਆਉਗੇ। ਯਾਨੀ ਪਾਣੀ ਪਾਉਣ ਤੋਂ ਪਹਿਲੇ ਰਾਈ ਇਹ ਕਿਹਾ ਕਿ ਵੀ ਇਹਨੇ ਦੁੱਧ 'ਚ ਪਾਣੀ ਪਾਉਣਾ, ਬਸ ਇਹਨੂੰ ਗੰਦਿਆਂ ਕਰਨਾ, ਇਹਨੂੰ ਗੁਨਾਹਗਾਰ ਕਰਕੇ ਮਾਰਨਾ। ਫਿਲਮਾਂ 'ਚ ਹੁੰਦਾ ਮਿਸ਼ਨ ਕਿ ਦੁਨੀਆ ਬਚਾਣੀ, ਉਹ ਦੁੱਧ ਬਚਾ ਰਹੇ। ਹਾਂਜੀ ਭੈਣ ਨਹੀਂ। ਅੱਛਾ ਓਵਰਸੀਜ਼ ਸੋਚਦੇ ਹੋਣੇ ਕਿ ਯਾਰ ਇਦਾਂ ਹੁੰਦਾ ਹੋਣਾ। ਓਵਰਸੀਜ਼ ਸਾਰੇ ਇੱਥੋਂ ਹੀ ਗਏ ਨੇ, ਦੇਖ ਕੇ ਟੈਨਸ਼ਨ ਨਾ ਲੈ। ਲੇਕਿਨ ਯਾਰ ਉਹਨਾਂ ਉਸਤਾਦ ਜੀ ਅੱਛਾ ਇੰਨੇ ਘਰ ਚੱਲਦੇ ਸੀ ਨਾ ਉਹਨਾਂ ਦੇ ਸਿਰ ਤੇ, ਉਹਨੂੰ ਦਿਮਾਗ ਮੜੀ ਜਾਂਦੀ। ਇੰਨੇ ਘਰ ਚੱਲਦੇ ਸੀ ਉਹਨਾਂ ਦੇ ਸਿਰ ਤੇ, ਇੰਨੇ ਲੋਕ ਯਾਰ ਇੰਡਸਟਰੀ ਹੈਲਪ ਬਹੁਤ ਕਰਦੇ। ਫਰਕ ਹੋ ਗਈ ਰਾਈ ਸਾਹਿਬ ਦੇ ਜਾਣ ਤੋਂ ਬਾਅਦ ਯਾਰ। ਇੱਕ ਮਾਚਸ ਵਾਲਾ ਕੰਮ ਹੁੰਦਾ ਸੀ ਕਿ ਜਿੱਥੇ ਦਿਲ ਕਰਦਾ ਉੱਥੋਂ ਤੀਲੀ ਬਾਲ ਲੈਂਦੇ ਸੀ ਉਹ ਵਿਲਣੀਆਂ ਕੋਈ ਕਰੈਕਟਰ, ਮਤਲਬ ਤੇਰੇ ਖੜਾ ਉਹਨਾਂ ਇੱਥੋਂ ਕਿਉਂ ਸਿਗਰਟ ਲਾ ਲੈਣਾ, ਉਹ ਇਹ ਵੀ ਇੱਕ ਟ੍ਰਿਕ ਹੁੰਦਾ। ਅੱਛਾ ਨਹੀਂ, ਇਹ ਤੁਸੀਂ ਗੱਲ ਕਰ ਉਸਤਾਦ ਜੀ, ਮੁਸਤਫਾ ਕੁਰੈਸ਼ੀ ਸਾਹਿਬ ਦੇ ਆਉਣ ਨਾਲ ਰਾਈ ਸਾਹਿਬ ਦਾ ਜ਼ਿਆਦਾ ਪ੍ਰੋਮਿਨੈਂਟ ਜੋੜੀ ਇੱਕ ਉਹਨਾਂ ਦੀ ਮੌਲਾ ਜੱਟ 'ਚ ਬਹੁਤ ਹਿੱਟ ਹੋਈ ਸੀ। ਯਾਨੀ ਕੁਰੈਸ਼ੀ ਸਾਹਿਬ ਨੇ ਜਿਹੜਾ ਰੋਲ ਕੀਤਾ, ਉਹਨਾਂ ਦਾ ਜਿਹੜਾ ਟੋਨ ਟੈਂਪੋ ਸੀ ਨਾ, ਮਤਲਬ ਉਰਦੂ ਸਪੀਕ ਸੀ ਤੇ ਪੰਜਾਬੀ ਬੋਲਦੇ ਸੀ, ਚਿੱਤ ਕੇ ਕਰੋ, ਉਹ ਬਹੁਤ ਹਿੱਟ ਹੋਇਆ ਸੀ। ਉੱਪਰੋਂ ਨਾਸਰਦੀਨ ਸਾਹਿਬ ਦੇ ਡਾਇਲੌਗ ਬੜੇ ਮਜ਼ੇਦਾਰ ਸੀ। ਯਾਰ ਕਈ ਬੰਦਿਆਂ ਨੇ ਆਪਣੇ ਬੱਚਿਆਂ ਦੇ ਨਾਮ ਰੱਖੇ, ਰਾਈ ਮੁਸਤਫਾ ਕੁਰੈਸ਼ੀ, ਸੁਲਤਾਨ ਰਹੀ। ਹਾਂਜੀ ਸਾਡੇ ਪਿੰਡ ਇੱਕ ਬੀਬੀ ਏ, ਉਹ ਸਾਡੀ ਰਿਸ਼ਤੇ 'ਚ ਫੁੱਫੀ ਲੱਗਦੀ, ਉਹ ਸੁਲਤਾਨ ਰਾਈ ਸਾਹਿਬ ਦਾ ਹਰ ਵਾਰੀ ਖਤਮ ਦਵਾਉਂਦੀ, ਹਰ ਸਾਲ। ਬੜੇ ਲੋਕ ਦਵਾਉਂਦੇ ਨੇ, ਬੜੇ ਲੋਕ ਦਵਾਉਂਦੇ, ਸਹੀ ਗੱਲ। ਹੁਣ ਕਈ ਲੋਕ ਪੰਜਾਬ 'ਚ ਸਾਜੇ ਉਹਨਾਂ ਨੂੰ ਬਹੁਤ ਦੇਖਦੇ ਸੀ ਲੋਕ, ਸੁਲਤਾਨ ਰਾਈ ਸਾਹਿਬ। ਦਲੀਪ ਸਾਹਿਬ ਕੈਸੀ ਸ਼ਖਸੀਅਤ ਹੋਏ ਨੇ, ਦਲੀਪ ਕੁਮਾਰ ਸਾਹਿਬ 60-62 ਫਿਲਮਾਂ ਕੀਤੀਆਂ ਨੇ 80-90 ਸਾਲ ਦੀ ਕੈਰੀਅਰ 'ਚ। ਕਿਉਂ ਭਲਾ? ਉਹਨਾਂ ਨੇ ਇੰਜ ਨਹੀਂ ਕੀਤਾ ਵੀ ਜਿਹੜੀ ਵੀ ਕੋਈ ਲਿਖ ਕੇ ਲੈ ਉਹਨਾਂ ਨੇ ਕਿਹਾ ਮੈਂ ਕਰੂੰਗਾ, ਨਹੀਂ। ਉਹਨਾਂ ਨੇ ਸਕ੍ਰਿਪਟ ਪੜਿਆ, ਜਿਹੜੇ ਤੋਂ ਉਹਨਾਂ ਨੂੰ ਆਪਣਾ ਆਪ ਸਹੀ ਨਜ਼ਰ ਆਇਆ ਉਹ ਉਹਨਾਂ ਨੇ ਕਿਹਾ ਮੈਂ ਕਰਾਂਗਾ। 60 ਫਿਲਮਾਂ ਕੀਤੀਆਂ ਨੇ ਉਹਨਾਂ ਨੇ ਪੂਰੇ ਕੈਰੀਅਰ 'ਚ। ਬੜੀ ਗੱਲ ਸੀ। 60 ਕੇ 62 ਤੱਕ ਉਹਨਾਂ ਨੇ ਨਹੀਂ ਫਿਲਮ ਪੜੀ। ਇਹ ਨਹੀਂ ਕੀਤਾ ਵੀ ਜੇ ਕੋਈ ਲੈ ਆ ਵੀ ਤੁਹਾਨੂੰ ਇਦਾਂ ਕਰਾਂਗੇ, ਤੁਹਾਨੂੰ ਇੱਥੋਂ ਸਿੱਟਾਂਗੇ, ਤੁਹਾਡੀ ਇਦਾਂ ਕਰਾਂਗੇ, ਉਹਨਾਂ ਨੇ ਕਿਹਾ ਵੀ ਕਰੀ ਜਾਓ, ਲਿਆਓ ਪੈਸੇ ਦੇ ਜਾਓ ਨਾ। ਮੈਂ ਫਿਲਮ ਹੀ ਨਹੀਂ ਕਰ ਰਿਹਾ। ਹਰ ਆਰਟਿਸਟ ਨੂੰ ਆਪਣਾ ਇਹ ਵੀ ਇੱਕ ਚੈੱਕ ਐਂਡ ਬੈਲੈਂਸ ਰੱਖਣਾ ਚਾਹੀਦਾ ਕਿ ਸਟੋਰੀ ਤੇ ਲੋਕੀ ਲਿਖ ਕੇ ਲਈ ਆ ਰਹੇ ਨੇ, ਲੇਕਿਨ ਮੈਂ ਕਿਹਨੂੰ ਸਾਈਨ ਕਰਨਾ ਤੇ ਕਿਹਨੂੰ ਨਹੀਂ ਕਰਨਾ। ਲੇਕਿਨ ਗੋਵਿੰਦਾ ਸਾਹਿਬ ਵੀ ਬਹੁਤ ਸ਼ੌਕੀ ਤਬੀਅਤ ਸੀ। ਗੋਵਿੰਦਾ ਸਾਹਿਬ ਵੀ ਹਾਂਜੀ 30 ਦੀ ਫਿਲਮ ਇੱਕ ਟਾਈਮ 'ਚ ਫੜੀ ਜਾ ਰਹੇ ਨੇ ਗੋਵਿੰਦਾ ਸਾਹਿਬ। ਅੱਛੇ ਸਾਹਿਬ ਵੀ ਕੰਮ ਫੜੀ ਜਾਂਦੇ ਯਾਰ। ਮੈਂ ਫਿਲਮ ਕਰਨ ਹੀ ਨਹੀਂ ਡਿਆ। ਕਈ ਆਰਟਿਸਟ ਹੁੰਦੇ ਨੇ, ਕਈ ਮਜ਼ਦੂਰ ਵੀ ਹੁੰਦੇ ਵਿੱਚ। ਉਸਤਾਦ ਜੀ ਮੈਂ ਫਿਲਮ ਕਰਨ ਹੀ ਨਹੀਂ ਡਿਆ, ਸਕ੍ਰਿਪਟ ਨਹੀਂ ਸਮਝ ਆ ਰਿਹਾ। ਸਕ੍ਰਿਪਟ ਆਏਗਾ ਤਾਂ ਫੇਰ ਹੀ ਕਰਾਂਗੇ। ਹੁਣ ਤੁਹਾਨੂੰ ਪਤਾ ਕਿ ਫਿਲਮ ਦੇ ਵਿੱਚ ਇੱਕ ਸੀਨ ਹੁੰਦਾ ਉਸਤਾਦ ਜੀ, ਸਕ੍ਰਿਪਟ ਨਹੀਂ ਪੜ੍ਹ, ਤੂੰ ਕਰਪਟ ਤੈਨੂੰ ਕੋਈ ਦਵੇ ਨਾ ਸਹੀ ਕਰਪਟ। ਅੱਛਾ ਉਸਤਾਦ ਜੀ ਪਤਾ ਕੀ ਗੱਲ, ਦੇਖੋ ਪਿੱਛੇ ਤੁਸੀਂ 20 ਸਾਲ ਪਿੱਛੇ ਚਲੇ ਜਾਓ, ਦੁਨੀਆ ਦਾ ਸਭ ਤੋਂ ਮੁਸ਼ਕਲ ਤਰੀਨ ਇੱਕ ਸੀਨ ਹੁੰਦਾ ਸੀ ਫਿਲਮ ਦੇ ਵਿੱਚ। ਯਾਨੀ 20 ਸਾਲ ਪਿੱਛੇ ਜਾ ਕੇ ਮੈਂ 4 ਸਾਲ ਦਾ ਰਹਿ ਜਾਵਾਂ ਬਸ। ਚਲੋ ਪਾਗਲ ਆ ਮੈਂ। ਉਸਤਾਦ ਜੀ ਫਿਲਮ ਦੇ ਵਿੱਚ ਦੁਨੀਆ ਦਾ ਸਭ ਤੋਂ ਡੇਂਜਰਸ ਸੀਨ ਕਿਹੜਾ, ਮੈਨੂੰ ਸਿਰਫ ਇੰਨਾ ਦੱਸੋ। ਬੜੇ ਸੀਨ ਨੇ। ਨਹੀਂ ਇੱਕ ਸਭ ਤੋਂ ਡੇਂਜਰਸ ਸ਼ੀਸ਼ਾ ਤੋੜਨ ਵਾਲਾ। ਨਹੀਂ ਉਹ ਵੀ ਨਹੀਂ ਪਤਾ ਕਿਹੜਾ, ਨਹੀਂ ਪਤਾ, ਹਾਰ ਗਏ। ਗਵਾਹ ਨੂੰ ਅਦਾਲਤ ਤੱਕ ਲਿਜਾਣਾ। ਉਹੀ ਆਫਰ ਕਰਨਾ ਯਾਰ ਇਹ ਵਾਕਈ ਬਹੁਤ ਔਖਾ ਕੰਮ ਹੈ ਬਈ। ਗਵਾਹ ਨੂੰ ਪਹੁੰਚਣ ਨਹੀਂ ਦਿੰਦੇ ਤੇ ਇਧਰੋਂ ਖੜਨਾ ਹੁੰਦਾ ਹੀਰੋ ਨੇ। ਉਸਤਾਦ ਜੀ ਇਹ ਬੜਾ ਵਾਕਈ ਕੰਮ। ਯਾਰ ਉਹ ਤੁਸੀਂ ਫਿਲਮ ਨਹੀਂ ਦੇਖੀ ਬੰਗਾਲੀ, ਜਿਹਦੇ 'ਚੋਂ ਗੋਲੀ ਚੱਲ ਜਾਂਦੀ ਹੈ ਤੇ ਹੀਰੋ ਘਰੋਂ ਤੁਰਦਾ ਵਾ ਤੇ ਕੁੜੀ ਨੂੰ ਵੱਜਣ ਤੋਂ ਪਹਿਲੇ ਪਹੁੰਚ ਜਾਂਦਾ। ਉਸਤਾਦ ਜੀ ਉਹ ਵੀ ਬੜੀ ਕਮਾਲ। ਉਹਨੇ ਕਿਹਾ ਕਿ ਤੁਸੀਂ ਕਿੱਧਰ, ਉਹਨੇ ਕਿਹਾ ਤੂੰ ਉੱਥੋਂ ਤੁਰ ਪਿਆ ਤੇ ਮੈਂ ਇਧਰੋਂ ਤੁਰ ਪਿਆ। ਆ ਵੀ ਸੀਨ ਬੜਾ, ਜਿਹੜਾ ਗਵਾਹ ਕਿਤੇ ਪਾਰਟੀ 'ਚ ਰੁੱਝਿਆ ਹੁੰਦਾ, ਉਹਨੂੰ ਫੋਨ ਆਉਂਦਾ, ਉਹਦੇ ਸਾਈਡ ਹੀ ਨੇ ਘਰੋਂ ਕਿਤੇ ਨੂੰ ਚੁੱਕਿਆ ਹੁੰਦਾ। ਉਹ ਭਾਈ ਉਹ ਫਰੀਦ ਗਵਾਹ ਲਿਜਾਣਾ ਨਾ ਵੱਡਾ ਕੰਮ ਜੀ ਹੈ, ਜਿਵੇਂ ਪਤਾ ਨਹੀਂ ਤੁਸੀਂ ਤੇ ਨਾ ਇੱਕ ਉਹ ਗੱਡੀ ਹੁੰਦੀ ਸੀ ਛੋਟੀ ਜਿਹੀ, ਇੱਕ ਹੁੰਦੀ ਸੀ ਸੁਜ਼ੂਕੀ ਟਾਈਪ, ਉਹ ਨਹੀਂ ਕੈਰੀ ਡੱਬਾ, ਉਹ ਛੋਟੀ ਜਿਹੀ ਹੁੰਦੀ ਸੀ, ਉਹਦੇ 'ਚ ਇੰਜ ਕਰਕੇ ਵਿੱਚ ਉਹ ਨਾਨਾ ਪਾਰਟੀ ਕਰਨਾ। ਓਰੀਜਨਲ 'ਚ ਵੀ ਉਦਾਂ ਦੇ ਹੀ ਕਰੈਕਟਰ ਨੇ। ਦਲੀਪ ਸਾਹਿਬ ਨੇ ਅਵਾਰਡ ਦਿੱਤਾ ਉਹਨਾਂ ਨੂੰ, ਅਵਾਰਡ ਉੱਥੇ ਉਦਾਂ ਹੀ ਬੋਲ ਰਹੇ ਨੇ ਇਹ ਅਵਾਰਡ।
मैं क्या करना ये हाँ तो नहीं लग गए। मैं समझता था अवार्ड बिकते हैं, लेकिन नहीं, आज मुझे अवार्ड मिला है। तो वही टोन टैंपो दलीप साहब खड़े देख रहे हैं कि यार की कर रहे हैं। ਸਹੀ ਹੈ। वाह वाह वाह। कसम है भाई। लो जी नादरीन, अपना ख्याल रखो। ਤੇ ਅਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਵਿੱਚ ਸਿਆਸੀ ਜਾਂ ਇਹਨਾਂ ਚੋਂ ਕਿਸੇ ਦਾ ਕੋਈ ਸਾਡਾ ਇਹ ਨਹੀਂ ਹੈਗਾ ਕਿ ਯਾਰ ਉਹ ਬੜੇ ਲੋਕਾਂ ਨੇ ਨਾ, ਬੜੇ ਲੋਕਾਂ ਨੇ ਜਿੱਦਾਂ ਆਫਤਾਬ ਇਕਬਾਲ ਸਾਹਿਬ ਨੇ ਨਾ ਪਿੱਛੇ ਜੇ ਕੁਝ ਦਿਨ ਪਹਿਲੇ ਉਹ ਕੋਈ ਸਾਡਾ ਪਾਕਿਸਤਾਨੀ ਮੁੰਡਾ 30-35 ਸਾਲ ਦਾ, ਉਹਨੇ 70 ਸਾਲ ਦੀ ਔਰਤ ਨਾਲ ਸ਼ਾਦੀ ਕੀਤੀ। ਮਤਲਬ ਉਹ ਅੰਬਰਨ ਮੁਲਕ 'ਚ ਲੈ ਕੇ ਆਏ ਨੇ ਤੇ ਆਫਤਾਬ ਸਾਹਿਬ ਨੇ ਕੋਈ ਸ਼ੋਅ ਕੀਤਾ ਉਹਦੇ ਤੇ, ਉਹਨਾਂ ਨੇ ਉਹਦਾ ਥੋੜਾ ਜਿਹਾ ਪੈਰੋਡੀ ਕੀਤੀ ਹੈ ਤੇ ਉਹ ਬੜੇ ਲੋਕ ਮਾਈਂਡ ਕੀਤਾ ਕਿ ਯਾਰ ਉਹਦੀ ਜ਼ਿੰਦਗੀ ਹੈ, ਉਹਨਾਂ ਨੇ ਸ਼ਾਦੀ ਕੀਤੀ, ਉਹਨਾਂ ਨੇ ਨਿਕਾਹ ਕੀਤਾ, ਅਜ਼ਾਨ ਹੋ ਰਹੀ ਤੇ ਬੜਾ ਉਹਨਾਂ ਨੂੰ ਕ੍ਰਿਟੀਸਾਈਜ਼ ਹੋ ਰਹੇ ਨੇ। ਤੇ ਅਸੀਂ ਵੀ ਹੁਣ ਜਿਹੜੀ ਗੱਲ ਕੀਤੀ ਨਾ, ਇਹਨੂੰ ਬਸ कोई माड़ी लगे तो साड़ी ਤੁਹਾਨੂੰ ਮਾਫ ਕਰ ਦੇਣਾ, ਬਸ इस्लाह कर देना साड़ी। अपना ख्याल रखना। अजान शुरू हो गई है, खुश रहो, अल्लाह हाफिज।